ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹਿਮਾਨਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ। ਇਸ ਮੌਕੇ ਅਸੀਂ ਅਪਡੇਟ ਅਮਰੀਕਾ ਸਵੇਰ ਦਾ ਇਹ ਜਿਹੜਾ ਪ੍ਰੋਗਰਾਮ ਇਮੀਗ੍ਰੇਸ਼ਨ ਦੇ ਨਾਲ ਸੰਬੰਧਿਤ ਅੱਜ ਦੀ ਜਿਹੜੀ ਇਹ ਗੱਲਬਾਤ ਹੋਵੇਗੀ। ਅੱਜ ਹੈਗੀ ਹੈ ਜੀ 19 ਸਤੰਬਰ ਦਿਨ ਸ਼ਨੀਚਰਵਾਰ। ਇਸ ਟਾਈਮ ਮੇਰੇ ਨਾਲ ਇਮੀਗ੍ਰੇਸ਼ਨ ਦੇ ਅਟਰਨੀ ਜਗਵੀਰ ਜੇ ਟੇਕੀਆਣਾ ਜੀ ਆਪਣੇ ਨਾਲ ਜੁੜ ਚੁੱਕੇ ਨੇ। ਜਗਵੀਰ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸੋ ਤੇ ਅੱਜ ਦੇ ਸਾਡੇ ਇਸ ਪ੍ਰੋਗਰਾਮ ਇਮੀਗ੍ਰੇਸ਼ਨ ਦੇ ਅਪਡੇਟ ਅਮਰੀਕਾ ਨੂੰ ਸਪਾਂਸਰ ਕੀਤਾ ਹੈ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ 4082722500। ਸੋ ਜਗਵੀਰ ਜੀ, ਆਪਾਂ ਜੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਜਾਈਏ, ਜੇ ਸਭ ਤੋਂ ਪਹਿਲਾਂ ਆਪਾਂ ਇਮੀਗ੍ਰੇਸ਼ਨ ਦੀ ਗੱਲ ਤੋਂ ਪਹਿਲਾਂ ਜੇ ਸੁਪਰੀਮ ਕੋਰਟ ਦੇ ਜਸਟਿਸ ਜਿਨ੍ਹਾਂ ਦਾ ਕੱਲ੍ਹ ਦੇਹਾਂਤ ਹੋ ਗਿਆ, ਰੂਥ ਬੇਡਰ ਗਿੰਜ਼ਬਰਗ ਜਿਹੜੀ ਜਸਟਿਸ ਸੀਗੀ, ਉਹਨਾਂ ਦੇ ਬਾਰੇ ਜੇ ਗੱਲ ਕਰਦੇ ਜਾਈਏ। ਤੁਸੀਂ ਵੀ ਵਕੀਲ ਹੋ, ਤੁਹਾਡਾ ਵੀ ਜਸਟਿਸ ਜੱਜਿਸ ਦੇ ਨਾਲ ਵਾਹ ਪੈਂਦਾ ਰਹਿੰਦਾ ਆ। ਇਹਨਾਂ ਦੀ ਕੀ ਲੈਗੇਸੀ ਸੀ ਜੀ? ਪਹਿਲਾਂ ਤਾਂ ਇਹ ਜੀ ਦੂਜੇ ਵੂਮਨ ਜੱਜ ਸੀਗੇ ਸੁਪਰੀਮ ਕੋਰਟ ਉੱਤੇ, ਅਤੇ ਬੜੀ ਹਿਸਟੋਰਿਕ ਜੱਜ ਸੀਗੇ। ਡੈਮੋਕ੍ਰੈਟਿਕ ਬਿਲ ਕਲਿੰਟਨ ਹੋਣਾ ਇਹਨਾਂ ਨੂੰ ਨੋਮੀਨੇਟ ਕੀਤਾ ਸੀਗਾ, ਅਤੇ ਕਾਫੀ ਇਹਨਾਂ ਨੇ ਲੈਂਡਮਾਰਕ ਫੈਸਲੇ ਸੁਣਾਏ ਸੀਗੇ, ਜਿਹਦੇ ਵਿੱਚ ਇੱਕ ਸਭ ਤੋਂ ਮੇਜਰ ਇਹਨਾਂ ਦਾ ਡਿਸੀਜਨ ਸੀਗਾ ਕਿ ਜਿਹੜੀਆਂ ਫੀਮੇਲਸ ਹੈਗੀਆਂ ਉਹ ਵੀ ਮਿਲਟਰੀ ਦੇ ਵਿੱਚ ਸਰਵ ਕਰ ਸਕਦੀਆਂ। ਅਤੇ ਕਾਫੀ ਜ਼ਿਆਦਾ ਜਦੋਂ ਇਹ ਸੁਪਰੀਮ ਕੋਰਟ 'ਚ ਸੀਗੇ, ਇਕੱਲੇ ਹੀ ਫੀਮੇਲ ਜੱਜ ਸੀਗੇ, ਅਤੇ ਕਾਫੀ ਜ਼ਿਆਦਾ ਮਸ਼ਹੂਰ ਹੋਏ। ਇਹਨਾਂ ਨੂੰ ਜਿਹੜੀ ਆਮ ਜਨਤਾ ਨੇ ਕਾਫੀ ਜ਼ਿਆਦਾ ਇਹਨਾਂ ਦੇ ਫੈਨਸ ਬਣੇ। ਇਹਨਾਂ ਦਾ ਨਾਮ ਰੂਥ ਬੇਡਰ ਗਿੰਜ਼ਬਰਗ RBG ਕਰਕੇ ਕਹਿੰਦੇ ਸੀਗੇ, ਅਤੇ ਕਾਫੀ ਸਟਰੋਂਗ ਓਪੀਨੀਅਨ ਦਿੱਤੇ। ਅਤੇ ਹੁਣ ਇਸ ਵੇਲੇ ਜਿਹੜੀ ਖਬਰ ਇਹ ਆਈ ਹੈ, ਟਾਈਮਿੰਗ ਇਹਦੀ ਸਹੀ ਨਹੀਂ ਹੈਗੀ। ਓਬਵੀਅਸਲੀ ਟਾਈਮਿੰਗ ਤਾਂ ਕਦੀ ਨਹੀਂ ਸਹੀ ਹੁੰਦੀ। ਉਹਦਾ ਰੀਜ਼ਨ ਇਹ ਹੈ ਕਿ ਜਿਹੜੀ ਇਲੈਕਸ਼ਨਸ ਨਵੰਬਰ 'ਚ ਹੋਣੀਆਂ, ਅਤੇ ਇਸ ਵੇਲੇ 9 ਜੱਜ ਹੁੰਦੇ ਨੇ ਸੁਪਰੀਮ ਕੋਰਟ ਦੇ, ਅਤੇ ਇਹ ਜਿਹੜੇ ਸੀਗੇ ਇਹ ਲਿਬਰਲ ਜੱਜ ਸੀਗੇ। ਜੇ ਹੁਣ ਇਹਨਾਂ ਤੋਂ ਬਾਅਦ ਹੁਣ ਜਿਹੜੀ ਟਰੰਪ ਐਡਮਿਨਿਸਟ੍ਰੇਸ਼ਨ ਹੈ, ਉਹ ਕੰਜ਼ਰਵੇਟਿਵ ਜੱਜ ਨੂੰ ਅਪੋਇੰਟ ਕਰੇਗੀ ਲੇਮ ਡਕ ਸੈਸ਼ਨ ਦੇ ਵਿੱਚ। ਅਤੇ ਜੇ ਇੱਦਾਂ ਹੁੰਦਾ ਹੈ ਤਾਂ ਫਿਰ 6-3 ਦੇ ਨਾਲ ਜਿਹੜਾ ਮੈਜੋਰਟੀ ਆਫ ਸੁਪਰੀਮ ਕੋਰਟ ਹੈ ਉਹ ਕੰਜ਼ਰਵੇਟਿਵ ਲੀਨ ਹੋ ਸਕਦਾ। ਜੀ ਜੀ, ਇੱਕ ਜਗਵੀਰ ਜੀ, ਇੱਕ ਯਾਦ ਆਉਂਦਾ ਜਦੋਂ ਪਿਛਲੇ ਜਿਹੜੇ ਰਾਸ਼ਟਰਪਤੀ ਸੀਗੇ ਬਰਾਕ ਓਬਾਮਾ, ਉਹਨਾਂ ਦੇ ਅਖੀਰਲੇ ਸਾਲ ਦੇ ਕਾਰਜਕਾਲ ਦੇ ਵਿੱਚ ਇੱਕ ਜਸਟਿਸ ਸਕਾਲੀਆ ਜਿਹੜੇ ਸੀਗੇ, ਉਹਨਾਂ ਦੀ ਮੌਤ ਜਦੋਂ ਹੋਈ ਸੀ, ਉਸ ਤੋਂ ਬਾਅਦ ਦੇ ਵਿੱਚ ਜਿਹੜੇ ਕੰਜ਼ਰਵੇਟਿਵਜ਼ ਆ ਉਹਨਾਂ ਨੇ ਕਿਹਾ ਸੀਗਾ ਵੀ ਅਸੀਂ ਤੁਹਾਨੂੰ ਅਪੁਆਇੰਟ ਹੀ ਜਿਹੜਾ ਉਹ ਨਹੀਂ ਕਰਨ ਦੇਣਾ। ਪਰ ਕੱਲ ਮਿਚ ਮਕੌਨਲ ਨੇ ਕਿਹਾ ਆ ਵੀ ਸਾਡੇ ਕੋਲ ਚਾਹੇ 50 ਦਿਨ ਤੋਂ ਘੱਟ ਰਹਿ ਗਿਆ ਆ ਇਲੈਕਸ਼ਨ ਡੇ ਤੋਂ, ਪਰ ਫਿਰ ਵੀ ਅਸੀਂ ਜਿਹੜਾ ਆ ਇਹਨਾਂ ਦੇ ਨੋਮੀਨੇਟਡ ਹੈਗੇ ਆ, ਉਹਨਾਂ ਦੇ ਵਿੱਚੋਂ ਕਿਸੇ ਨਾ ਕਿਸੇ ਨੂੰ ਜਿਹੜਾ ਆ ਉਹ ਆਪਾਂ ਸੈਸ਼ਨ ਦੇ ਵਿੱਚ ਲਿਆ ਕੇ ਤੇ ਇਹਨਾਂ ਤੇ ਵੋਟ ਜਿਹੜੀ ਉਹ ਪਾ ਸਕਦੇ ਹਾਂ। ਡੈਮੋਕ੍ਰੇਟਸ ਇਸ ਗੱਲ ਤੋਂ ਕਾਫੀ ਜਿਹੜੇ ਉਹ ਖਫਾ ਨੇ ਵੀ ਇਹਨਾਂ ਨੇ ਕਾਫੀ ਜ਼ਿਆਦਾ ਇਸ ਉੱਤੇ ਹਿਪੋਕ੍ਰੇਸੀ ਦਿਖਾਈ ਆ। ਜੀ, ਪਰ ਇਹ ਹੈ ਕਿ ਇਲੈਕਸ਼ਨ ਜਿਤਨੀ ਵੀ ਪੈਣੀ ਆ ਨੋਮੀਨੇਟ ਉਹ ਕਰ ਸਕਦੇ ਨੇ। ਲੇਮ ਡਕ ਸੈਸ਼ਨ 'ਚ ਹੀ ਹੋਊਗਾ ਹੁਣ ਤਾਂ, ਪਰ ਜੇ ਫਿਰ ਨਹੀਂ ਜਿੱਤਦੇ ਡੈਮੋਕ੍ਰੇਟਸ ਵਾਪਸ ਆਉਂਦੇ ਨੇ ਤੇ ਨੋਮੀਨੇਸ਼ਨ ਵਾਪਸ ਵੀ ਲੈ ਸਕਦੇ ਨੇ। ਸੋ ਇਹਦੇ ਤੇ ਵੋਟ ਜਿਹੜੀ ਆ ਉਹ ਇਲੈਕਸ਼ਨ ਤੋਂ ਬਾਅਦ 'ਚ ਹੀ ਹੋਊਗੀ ਜਾਂ ਇਸ ਤੋਂ ਪਹਿਲਾਂ ਵੀ ਵੋਟ ਹੋ ਸਕਦੀ ਹੈ ਸੈਨੇਟ ਦੇ ਵਿੱਚ ਜਿਹੜੇ ਵੀ ਨੋਮੀਨੀ? ਜੀ, ਲੇਮ ਡਕ ਸੈਸ਼ਨ ਇਹ ਹੁੰਦਾ ਕਿ ਜਦੋਂ ਇਲੈਕਸ਼ਨਸ ਹੋ ਜਾਂਦੇ ਨੇ ਅਤੇ ਜਿਹੜੀ ਦੂਜੀ ਪਾਰਟੀ ਆਉਂਦੀ ਹੈ ਉਹਨਾਂ ਨੇ ਅਗਲੇ ਸਾਲ ਤੱਕ ਆਉਣਾ ਹੈ ਨਾ। ਜਿਹੜੇ ਪਿਛਲੇ 2-3 ਮਹੀਨੇ ਬਾਕੀ ਹੁੰਦੇ ਨੇ, ਇਹਦੇ ਵਿੱਚ ਹੁਣ ਜਿਹੜੀ ਪਾਰਟੀ ਹਾਰੀ ਹੋਈ ਪਾਰਟੀ ਜਦੋਂ ਜਾਣ ਲੱਗਦੀ ਹੈ, ਉਹ ਕਾਫੀ ਸਾਰੇ ਇੰਪੋਰਟੈਂਟ ਡਿਸੀਜਨ ਲੈ ਲੈਂਦੀ ਹੈ। ਸਭ ਤੋਂ ਜ਼ਿਆਦਾ ਮੁੱਖ ਉੱਚ ਇਹੀ ਹੁੰਦੇ ਕਿ ਨੋਮੀਨੇਸ਼ਨਸ, ਅਤੇ ਜਿਹੜੀ ਪ੍ਰੈਜ਼ੀਡੈਂਸ਼ੀਅਲ ਪਾਰਡਨਸ ਹੈਗੀਆਂ ਕਿ ਆਪਣੇ ਜਿਹੜੇ ਐਲਾਈਜ਼ ਹੁੰਦੇ ਨੇ ਉਹਨੂੰ ਕਾਫੀ ਜ਼ਿਆਦਾ ਉਹ ਪਾਰਡਨਸ ਵਗੈਰਾ ਇਸ਼ੂ ਕਰ ਦਿੰਦੇ ਨੇ। ਬਿਲ ਕਲਿੰਟਨ ਨੇ ਜਿੱਦਾਂ ਆਖਰੀ ਦਿਨ ਉਹਦਾ ਸੀਗਾ, ਕਾਫੀ ਨੋਟੋਰੀਅਸਲੀ ਫੇਮਸ ਹੋਇਆ ਸੀਗਾ, 100 ਬੰਦਿਆਂ ਨੂੰ ਪਾਰਡਨ ਕੀਤੀ ਸੀਗੀ ਇੱਕੋ ਦਿਨ ਦੇ ਵਿੱਚ। ਅਤੇ ਇੱਦਾਂ ਦੇ ਕਾਫੀ ਜਿਹੜੇ ਫੈਸਲੇ ਲਏ ਜਾਂਦੇ ਨੇ, ਪਰ ਦੇਖਦੇ ਹਾਂ ਕਿਹਨੂੰ ਨੋਮੀਨੇਟ ਕਰਦੇ ਨੇ, ਕਿੱਦਾਂ ਕਰਦੇ ਨੇ। ਜੀ ਜੀ, ਤੇ ਆਓ ਹੁਣ ਆਪਾਂ ਇਮੀਗ੍ਰੇਸ਼ਨ ਦੇ ਉੱਤੇ ਜੇ ਗੱਲਬਾਤ ਕਰਦੇ ਜਾਈਏ। ਕਹਿੰਦੇ ਅਮਰੀਕਾ ਦੀਆਂ ਬਹੁਤ ਸਾਰੇ ਜਿਹੜੇ ਸ਼ਹਿਰ ਨੇ ਉਹ ਇਮੀਗ੍ਰੇਸ਼ਨ ਦਾ ਡੈਫਿਸਿਟ ਜਿਹੜਾ ਉਹ ਫੇਸ ਕਰ ਰਹੇ ਆ, ਯਾਨੀ ਕਿ ਉਹਨਾਂ ਨੂੰ ਨੁਕਸਾਨ ਹੋ ਰਿਹਾ ਹੈ ਘੱਟ ਇਮੀਗ੍ਰੇਸ਼ਨ ਦੇ ਕਰਕੇ। ਜੀ, ਇਹਨਾਂ ਨੇ ਨਾ ਸਟੱਡੀ ਕੀਤੀ ਸੀ, ਅਤੇ ਸਟੱਡੀ ਇਹ ਕਹਿੰਦੀ ਹੈ ਕਿ ਜਿਹੜੇ ਵੀ ਮੇਜਰ ਸ਼ਹਿਰ ਨੇ, ਲਾਸ ਐਂਜਲਸ, ਨਿਊਯਾਰਕ, ਸੈਨ ਫਰਾਂਸਿਸਕੋ, ਫਰੈਜ਼ਨੋ, ਜਿਹੜੇ ਵੀ ਵੱਡੇ ਸ਼ਹਿਰ ਨੇ ਸਾਰੇ ਉਹਨੂੰ ਇਮੀਗ੍ਰੇਸ਼ਨ ਹੀ ਡਰਾਈਵ ਕਰਦੀ ਹੈ, ਜਿਹੜੀ ਵੀ ਉਹਦੀ ਇਕਨੋਮਿਕ ਗਰੋਥ ਹੈਗੀ ਹੈ। ਅਤੇ ਹੁਣ ਪਿਛਲੇ ਕੁਝ ਦਿਨਾਂ ਤੋਂ ਉਹਨਾਂ ਨੇ ਜਿਹੜੇ ਉਹਨਾਂ ਦੇ ਸਟੈਟਸ ਸਾਹਮਣੇ ਆਏ ਨੇ, ਅਤੇ ਵੀਜ਼ਾਸ ਕਾਫੀ ਜ਼ਿਆਦਾ ਡਰੋਪ ਹੋ ਗਏ। ਜਿੱਦਾਂ ਜਨਵਰੀ ਦੇ ਵਿੱਚ 61,000 ਸਕਿਲਡ ਵੀਜ਼ਾਸ ਇਸ਼ੂ ਕੀਤੇ ਸੀਗੇ ਵਰਸਿਸ ਅਪ੍ਰੈਲ ਦੇ ਵਿੱਚ ਸਿਰਫ 500 ਹੀ ਹੋਏ ਨੇ। ਅਤੇ ਇਹਦਾ ਫਿਰ ਕਾਫੀ ਜ਼ਿਆਦਾ ਉਹਨਾਂ ਨੂੰ ਅਸਰ ਪੈ ਰਿਹਾ ਇਕੋਨਮੀ ਨੂੰ। ਅਤੇ ਕਈ ਸਾਰੀਆਂ ਉਹਨਾਂ ਨੇ ਸਟੱਡੀਜ਼ ਕੀਤੀਆਂ, ਸਪੈਸ਼ਲੀ ਜਿਹੜਾ ਨਿਊਯਾਰਕ ਆ ਉਹ ਸੈਂਟਰ ਸਟੇਜ ਹੈਗਾ ਇਸ ਵੇਲੇ। ਇੱਕ ਤਾਂ ਪੈਂਡੇਮਿਕ ਨਾਲ ਬੜਾ ਜ਼ਿਆਦਾ ਹਿੱਟ ਹੋਇਆ ਬਾਕੀ ਸ਼ਹਿਰਾਂ ਨਾਲੋਂ,
ਤੇ ਨਿਊਯਾਰਕ ਦੇ ਵਿੱਚ ਕਹਿੰਦੇ ਕਿ 3.1 ਮਿਲੀਅਨ ਇਮੀਗ੍ਰੈਂਟਸ ਨੇ ਜਿਹੜੇ ਕਿ ਸ਼ਹਿਰ ਦੀਆਂ 45% ਜੌਬਸ ਨੂੰ ਹੋਲਡ ਕਰਦੇ ਨੇ। ਤੇ ਇਹ ਜਿਹੜਾ ਨੰਬਰ ਹੈ ਇਹ ਕਾਫੀ ਜ਼ਿਆਦਾ ਡਿਕਲਾਈਨ ਹੋਇਆ ਪਿਛਲੇ 2018 ਦੀ 2019 ਦੀ ਜਿਹੜੀ ਸਟੱਡੀ ਹੈ। ਆਲਮੋਸਟ 75,000 ਤੋਂ 1 ਲੱਖ ਇਮੀਗ੍ਰੈਂਟ ਘੱਟ ਸੀਗਾ ਸਟ੍ਰਿਕਟ ਇਮੀਗ੍ਰੇਸ਼ਨ ਪੋਲਿਸੀਜ਼ ਦੇ ਕਰਕੇ। ਤੇ ਫਿਰ ਇਹ ਕਹਿੰਦੇ ਨੇ ਕਿ ਜਿਹੜੇ 232 ਬਿਲੀਅਨ ਐਨੂਅਲੀ ਕੰਟਰੀਬਿਊਟ ਕਰਦੇ ਨੇ ਇਮੀਗ੍ਰੈਂਟ ਬਿਜ਼ਨਸਿਸ, ਅਤੇ ਅੱਧੇ ਤੋਂ ਜ਼ਿਆਦਾ ਜਿਹੜੇ ਬਿਜ਼ਨਸਿਸ ਨੇ ਨਿਊਯਾਰਕ ਸਿਟੀ ਦੇ ਵਿੱਚ ਉਹ ਇਮੀਗ੍ਰੈਂਟਸ ਓਨ ਕਰਦੇ ਨੇ। ਅਤੇ ਹੁਣ ਜਿਹੜੀ ਇਮੀਗ੍ਰੇਸ਼ਨ ਜੇ ਡਿਕਲਾਈਨ ਹੁੰਦੀ ਹੈ, ਜਿਹੜੇ ਅਮਰੀਕਾ ਦੇ ਰੂਰਲ ਸ਼ਹਿਰ ਹੈ ਉਹ 'ਚੋਂ ਇੰਨੀ ਜ਼ਿਆਦਾ ਪਾਪੂਲੇਸ਼ਨ ਮੂਵ ਨਹੀਂ ਕਰਦੀ ਅਰਬਨ ਸ਼ਹਿਰ ਦੇ ਵਿੱਚ। ਜਿਹੜੀ ਇਹਨਾਂ ਦੀ ਸਟੱਡੀ ਸੀ ਉਹਨਾਂ ਦੇ ਅਕੋਰਡਿੰਗ ਜਿਹੜੀ ਮੈਜੋਰਟੀ ਪਾਪੂਲੇਸ਼ਨ ਸੀ ਇਹ ਵੱਡੇ ਸ਼ਹਿਰਾਂ ਦੇ ਵਿੱਚ ਜਿਹੜੀ ਆਉਂਦੀ ਸੀਗੀ, ਜਿਹੜੀ ਕਿ ਓਲਡਰ ਜਨਰੇਸ਼ਨ ਨੂੰ ਰਿਪਲੇਸ ਕਰਦੀ ਸੀਗੀ, ਉਹ ਬਾਹਰੋਂ ਦੀ ਆਉਂਦੀ ਸੀਗੀ, ਇਮੀਗ੍ਰੈਂਟ ਪਾਪੂਲੇਸ਼ਨ ਸੀਗੀ। ਅਤੇ ਹੁਣ ਇਕਨੋਮਿਸਟ ਇਹ ਵਰੀ ਕਰ ਰਹੇ ਨੇ ਕਿ ਇਹ ਹੁਣ ਜਿਹੜੀ ਡਿਕਲਾਈਨਿੰਗ ਪਾਪੂਲੇਸ਼ਨ ਹੈ 2-3 ਸਾਲ ਦਾ ਜਿਹੜਾ ਡੈਫੀਸਿਟ ਪੈ ਰਿਹਾ ਹੈਗਾ, ਇਹ ਇਕਨੋਮੀ ਨੂੰ ਕਾਫੀ ਅਮਰੀਕਾ ਦੀ ਨੂੰ ਥੱਲੇ ਲੈ ਕੇ ਜਾ ਸਕਦਾ। ਜੀ ਜੀ ਜੀ। ਅਗਲੀ ਆਪਾਂ ਜਗਵੀਰ ਜੀ ਜੇ ਗੱਲ ਕਰਦੇ ਜਾਈਏ, ਬੀਤੇ ਹਫਤੇ ਦੇ ਵਿੱਚ ਇੱਕ ਕਾਫੀ ਜਿਹੜਾ ਆਰੋਪ ਆ ਜਾਰਜੀਆ ਦੀ ਇੱਕ ਆਈਸ ਫੈਸਿਲਿਟੀ ਦੇ ਵਿੱਚ ਲੱਗਾ ਆ ਵੀ ਉੱਥੇ ਕਿਹਾ ਜਾ ਰਿਹਾ ਵੀ ਇੱਕ ਡਾਕਟਰ ਦੇ ਦੁਆਰਾ, ਇੱਕ ਵਿਸਲ ਬਲੋਵਰ ਨਰਸ ਜਿਹੜੇ ਸਾਹਮਣੇ ਆਏ ਆ ਜਿਨ੍ਹਾਂ ਨੇ ਕਿਹਾ ਵੀ ਡਾਕਟਰ ਦੇ ਦੁਆਰਾ ਔਰਤਾਂ ਦੀਆਂ ਬੱਚੇਦਾਨੀਆਂ ਜਿਹੜੀਆਂ ਉਹ ਕੱਢੀਆਂ ਜਾ ਰਹੀਆਂ ਆ। ਸੋ ਤੇ ਹੁਣ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਇਹਨਾਂ ਐਲੀਗੇਸ਼ਨਸ ਦੀ ਜਾਂਚ ਸ਼ੁਰੂ ਕੀਤੀ ਹੈ। ਜੀ, ਇੱਕ ਨਰਸ ਸੀਗੀ ਡੌਨ ਵੂਟਨ, ਅਤੇ ਅਰਵਾਈਨ ਕੰਟੀ ਡਿਟੈਂਸ਼ਨ ਸੈਂਟਰ ਦੇ ਵਿੱਚ ਦੀ ਖਬਰ ਆ ਜਾਰਜੀਆ ਦੇ ਵਿੱਚ। ਅਤੇ ਇਹਨਾਂ ਨੇ ਕੀ ਕਿਹਾ ਕਿ ਕਾਫੀ ਸਾਰੇ ਕੇਸ ਸੀਗੇ ਪਿਛਲੇ 2 ਸਾਲਾਂ ਤੋਂ ਜਿੱਥੇ ਫੋਰਸ ਹਿਸਟਰੈਕਟਮੀਜ਼ ਕੀਤੀਆਂ ਗਈਆਂ। ਅਤੇ ਇਹ ਜਿਹੜੇ ਕਾਫੀ ਹੋਰ ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਟੈਸਟ ਨਹੀਂ ਕਰ ਰਹੇ ਸੀਗੇ ਕੋਵਿਡ ਦੇ, ਜਿਹੜੇ ਆਲਰੇਡੀ ਲੋਕੀ ਸਿੰਪਟਮਸ ਦਿਖਾ ਰਹੇ ਸੀਗੇ ਉਹਨਾਂ ਨੂੰ ਵੀ ਨਹੀਂ ਟੈਸਟ ਕਰ ਰਹੇ ਸੀਗੇ। ਅਤੇ ਲੋਕਾਂ ਦੇ ਜਿਹੜੇ ਪੇਸ਼ੈਂਟਸ ਦੇ ਕੋਈ ਇਹਨਾਂ ਨੇ ਇਨਫੋਰਮਡ ਕੰਸੈਂਟ ਨਹੀਂ ਲਿਆ। ਅਤੇ ਕਾਫੀ ਸਾਰੇ ਜਿੱਦਾਂ ਮਾਸ ਨੰਬਰਸ ਦੇ ਵਿੱਚ ਇਹਨਾਂ ਨੇ ਆਪਰੇਸ਼ਨ ਕੀਤੇ। ਅਤੇ ਪ੍ਰੋਜੈਕਟ ਸਾਊਥ ਹੈ ਜਿਹੜਾ ਅਟਲਾਂਟਾ ਬੇਸਡ ਇੱਕ ਆਰਗੇਨਾਈਜੇਸ਼ਨ ਹੈ, ਹਿਊਮਨ ਰਾਈਟਸ ਆਰਗੇਨਾਈਜੇਸ਼ਨ ਹੈ, ਅਤੇ ਜਾਰਜੀਆ ਡਿਟੈਂਸ਼ਨ ਵਾਚ, ਇਹਨਾਂ ਨੇ ਸਾਰਿਆਂ ਨੇ ਇਕੱਠੇ ਕਰਕੇ ਕਾਂਗਰੈਸ਼ਨਲ ਇਨਕੁਆਇਰੀ ਕੀਤੀ ਹੈ, ਜਿਹਦੇ ਵਿੱਚ ਕਿ ਜਿਹੜੇ ਹਾਊਸ ਜੁਡੀਸ਼ਰੀ ਕਮੇਟੀ ਦੇ ਚੇਅਰਮੈਨ ਨੇ ਉਹਨਾਂ ਨੇ DHS ਅਤੇ ਇੰਸਪੈਕਟਰ ਜਨਰਲ ਨੂੰ ਕਿਹਾ ਕਿ ਇਹਦੀ ਪ੍ਰੋਬ ਕਰੋ। ਅਤੇ 173 ਕਾਂਗਰਸ ਦੇ ਮੈਂਬਰਾਂ ਨੇ ਉਹ ਲੈਟਰ ਲਿਖੀ ਉਹਨਾਂ ਨੂੰ। ਜੀ, ਤੇ ਇਸੇ ਤਰੀਕੇ ਦਾ ਇੱਕ ਹੋਰ ਆਈਸ ਦੀ ਡਿਟੈਂਸ਼ਨ ਫੈਸਿਲਿਟੀ ਦੇ ਉੱਤੇ ਔਰਤ ਦੇ ਦੁਆਰਾ ਕਥਿਤ ਆਰੋਪ ਆ ਵੀ ਉਸ ਦੀਆਂ ਫਲੋਪੀਅਨ ਟਿਊਬਸ ਜਿਹੜੀਆਂ ਆ ਉਹਦੀ ਮਰਜ਼ੀ ਤੋਂ ਬਗੈਰ ਜਿਹੜੀਆਂ ਕੱਢ ਦਿੱਤੀਆਂ ਗਈਆਂ। ਜੀ, ਇਹ ਜੀ ਕਾਫੀ ਇੰਟਰਸਟਿੰਗ ਕੇਸ ਹੈ, ਕਾਫੀ ਦੁਖਮਈ ਵੀ ਕੇਸ ਹੈ। ਇੱਕ ਪੌਲਿਨ ਬਿਨਮ ਕਰਕੇ ਇੱਕ ਇਮੀਗਰੈਂਟ ਸੀਗੀ, 30 ਸਾਲ ਦੀ ਫੀਮੇਲ ਇਮੀਗਰੈਂਟ ਹੈ, ਛੋਟੀ ਸੀਗੀ, ਕੈਮਰਨ ਤੋਂ 2 ਸਾਲ ਦੀ ਜਦੋਂ ਸੀਗੀ ਉਦੋਂ ਆਈ ਸੀਗੀ। ਅਤੇ ਇਹਨੂੰ ਰਿਮੂਵਲ ਪ੍ਰੋਸੀਡਿੰਗ 'ਚ ਪਾਤਾ। 2 ਸਾਲ ਤੋਂ ਇਹ ਡਿਟੈਂਸ਼ਨ ਦੇ ਵਿੱਚ ਸੀਗੀ। ਪਹਿਲਾਂ ਤਾਂ ਇਹ ਹੈ ਕਿ ਸਾਰਿਆਂ ਲਈ ਇਮੀਗ੍ਰੇਸ਼ਨ ਦੀ ਪਿਕਚਰ ਇੰਨੀ ਫੈਂਸੀ ਨਹੀਂ ਹੁੰਦੀ ਕਿ 2 ਸਾਲ ਦੇ ਤੁਸੀਂ ਆਓ ਤੁਹਾਨੂੰ ਫੜ ਕੇ ਜੇਲ੍ਹ 'ਚ ਪਾਤਾ, ਅਤੇ 2 ਸਾਲਾਂ ਤੋਂ ਕਸਟਡੀ ਦੇ ਵਿੱਚ ਸੀਗੀ। ਅਤੇ ਕਾਫੀ ਇਹਨੂੰ ਨਾ ਪ੍ਰੋਬਲਮ ਹੋ ਰਹੀ ਸੀ ਜੇਲ੍ਹ ਦੇ ਵਿੱਚ। ਅਤੇ ਇਹਨੂੰ ਕਹਿੰਦੇ ਕਿ ਤੇਰਾ ਇੱਕ ਮਾਈਨਰ ਸਰਜੀਕਲ ਪ੍ਰੋਸੀਜਰ ਕਰਨਾ। ਜਦੋਂ ਇਹਨੂੰ ਸਰਜੀਕਲ ਪ੍ਰੋਸੀਜਰ ਕੀਤਾ ਅਤੇ ਡਾਕਟਰ ਨੇ ਇਹਦਾ ਇਨਫੋਰਮਡ ਕੰਸੈਂਟ ਨਹੀਂ ਲਿਆ, ਅਤੇ ਜਿਹੜੀਆਂ ਫਿਲੋਪੀਅਨ ਟਿਊਬਸ ਕੱਢਤੀਆਂ। ਇਹ ਹੁਣ ਮੇਜਰ ਇਸ ਲਈ ਹੈਗਾ ਕਿ ਹੁਣ ਇਹਨੂੰ ਕਨਸੀਵ ਕਰਨ 'ਚ ਕਾਫੀ ਪ੍ਰੋਬਲਮ ਹੋ ਸਕਦੀ ਹੈ, ਅਤੇ ਇਹ ਛੋਟੀ ਮਾਈਨਰ ਸਰਜਰੀ ਦੇ ਵਿੱਚ ਨਹੀਂ ਆਉਂਦੀ। ਅਤੇ ਇਹਨੇ ਫਿਰ ਕਾਫੀ ਜ਼ਿਆਦਾ ਅੱਗੇ ਐਕਸਪ੍ਰੈਸ ਕੀਤਾ ਸਾਈਕੈਟਰਿਸਟ ਵਗੈਰਾ ਨੂੰ ਕਿ 30 ਸਾਲ ਦੀ ਹੈ, ਕਾਫੀ ਇਹਨੂੰ ਹੁਣ ਅੱਗੇ ਜਾ ਕੇ ਪ੍ਰੋਬਲਮ ਆ ਸਕਦੀ ਹੈ ਕਨਸੀਵ ਕਰਨ 'ਚ। ਅਤੇ ਇਹਨੇ ਫਿਰ ਇਹ ਮੁੱਦਾ ਚੱਕਿਆ, ਅਤੇ ਇਹ ਹੁਣ ਇਸ ਵੇਲੇ ਸੈਂਟਰ ਸਟੇਜ ਹੈਗੀ ਹੈ ਜਿਹੜੀ ਇਮੀਗਰੈਂਟ ਹੈ ਕਾਂਗਰੈਸ਼ਨਲ ਇਨਕੁਆਇਰੀ ਦੇ। ਉੱਤੋਂ ਆਈਸ ਵਾਲਿਆਂ ਨੇ ਕੀ ਕੀਤਾ ਕਿ ਜਦੋਂ ਇਹਨੇ ਜਦੋਂ ਅੱਗੇ ਆ ਕੇ ਆਪਣਾ ਕੇਸ ਦੱਸਿਆ, ਉਹਨਾਂ ਨੇ ਜਿਹੜਾ ਪਿਛਲੇ ਹਫਤੇ ਇਵੈਂਟਸ ਇਹਨੂੰ ਡਿਪੋਰਟ ਕਰਤਾ ਇਹਨੂੰ ਬੇਸਿਕਲੀ। ਅਤੇ ਫਿਰ ਜਿਹੜੇ ਇਮੀਡੀਏਟ ਤੁਰੰਤ ਅਗਲੇ ਦਿਨ ਹੀ ਜਿਹੜੇ 2 ਕਾਂਗਰਸਮੈਨ ਜਿਹੜੇ ਸੀਗੇ ਡੈਮੋਕ੍ਰੈਟਿਕ ਪਾਰਟੀ ਦੇ, ਉਹਨਾਂ ਨੇ ਮਿਲ ਕੇ ਇਹਨੂੰ ਜਿਹੜੀ ਇਹਦੀ ਡੀਪੋਰਟੇਸ਼ਨ ਤੁੜਾਈ, ਅਤੇ ਹੁਣ ਇਹ ਸੈਂਟਰ ਸਟੇਜ 'ਤੇ ਹੈ, ਅਤੇ ਹੁਣ ਇਹ ਕਾਫੀ ਵੱਡੀ ਇਨਕੁਆਇਰੀ ਹੋ ਰਹੀ ਹੈ। ਦੇਖਣ ਵਾਲੀ ਗੱਲ ਇਹ ਹੈ ਕਿ ਜਿਹੜੀ ਅਮਰੀਕਾ ਦੇ ਵਿੱਚ ਤੁਹਾਨੂੰ ਅਸਾਈਲਮ ਦੀ ਗਰਾਊਂਡ ਹੈਗੀ, ਜੇ ਤੁਹਾਨੂੰ ਕੋਈ ਵੀ ਫੀਮੇਲ ਇੱਦਾਂ ਦੇ ਹੋਰ ਦੇਸ਼ਾਂ ਦੇ ਵਿੱਚ ਜੇ ਕਿਸੇ ਵੀ ਕਿਸਮ ਦਾ ਇੱਦਾਂ ਦਾ ਧੱਕਾ ਹੁੰਦਾ ਹੈ, ਉਸ ਗਰਾਊਂਡ 'ਤੇ ਤੁਹਾਨੂੰ ਅਸਾਈਲਮ ਮਿਲਦਾ ਹੈ। ਅਤੇ ਹੁਣ ਮੈਂ ਕਿਹਾ ਜਿਹੜੀ ਇਹ ਐਡਮਿਨਿਸਟ੍ਰੇਸ਼ਨ ਇਹਦੇ ਥੱਲੇ ਆਈਸ ਖੁਦ ਹੀ ਉਹ ਵਾਲੇ ਕੰਮ ਕਰ ਰਹੀ ਹੈ ਬਿਨਾਂ ਕੌਨਸੈਂਟ ਤੋਂ। ਜੀ ਜੀ, ਬਿਲਕੁਲ। ਅਤੇ ਜਗਵੀਰ ਜੀ ਅਗਲੀ ਗੱਲ ਕਰੀਏ, ਜਿਹੜੀਆਂ ਟੈਂਪਰੇਰੀ ਪ੍ਰੋਟੈਕਟਡ ਸਟੇਟਸ ਸੀਗਾ ਕਾਫੀ ਹਜ਼ਾਰਾਂ ਹੀ ਲੋਕਾਂ ਨੂੰ ਜਿਹੜਾ ਉਹ ਮਿਲਿਆ ਹੋਇਆ ਸੀ। ਅਦਾਲਤ ਨੇ ਹੁਣੇ ਟਰੰਪ ਐਡਮਿਨਿਸਟ੍ਰੇਸ਼ਨ ਦੇ ਹੱਕ ਦੇ ਵਿੱਚ ਫੈਸਲਾ ਸੁਣਾਇਆ ਵੀ ਇਹ ਜਿਹੜਾ ਟੈਂਪਰੇਰੀ ਪ੍ਰੋਟੈਕਟਡ ਸਟੇਟਸ ਆ ਇਹ ਕਈ ਇਮੀਗ੍ਰੈਂਟ ਫੈਮਿਲੀਜ਼ ਦਾ ਹਟਾਇਆ ਜਾ ਸਕਦਾ ਹੈ। ਜੀ, ਇਹਨੂੰ ਨਾ TPS ਕਹਿੰਦੇ ਨੇ। TPS ਇਨ ਸ਼ਾਰਟ TPS ਕੀ ਹੁੰਦਾ ਕਿ ਜਦੋਂ ਵੀ ਕਿਸੇ ਵੀ ਮੁਲਕ ਦੇ ਵਿੱਚ ਕੋਈ ਵੀ ਘਟਨਾ ਘਟੀ ਹੋਵੇ, ਜਿੱਦਾਂ ਆਪਾਂ ਦੇਖਿਆ ਸੀ ਕਿ ਨੇਪਾਲ ਦੇ ਵਿੱਚ ਅਰਥਕੁਏਕ ਆਇਆ ਸੀਗਾ,
ਹੇਟੀ ਦੇ ਵਿੱਚ ਅਰਥਕੁਏਕ ਆਇਆ ਸੀਗਾ, ਜਾਂ ਸਾਊਥ ਅਮਰੀਕਾ 'ਚ ਕੋਈ ਵੀ ਹਰੀਕੇਨ ਹੋਇਆ, ਜਾਂ ਕਈ ਦੇਸ਼ਾਂ ਦੇ ਵਿੱਚ ਜਿੱਥੇ ਤਖਤਾ ਪਲਟ ਹੋ ਜਾਂਦਾ। ਅਤੇ ਟਾਈਮ ਟੂ ਟਾਈਮ ਜਿਹੜੀ ਸਰਕਾਰ ਸੀਗੀ ਇਹ ਪ੍ਰੋਗਰਾਮ ਦੇ ਥੱਲੇ ਕੀ ਕਰਦੀ ਸੀ ਕਿ ਇਹ ਜਿਹੜੇ ਵੀ ਸਟੂਡੈਂਟ ਨੇ ਇੱਥੇ, ਜਿਹੜੇ ਵੀ ਇਮੀਗਰੈਂਟਸ ਇਸ ਕੰਟਰੀ ਤੋਂ ਆਏ ਨੇ, ਉਹ ਵਰਕ ਆਥੋਰਾਈਜੇਸ਼ਨ ਅਪਲਾਈ ਕਰ ਸਕਦੇ ਨੇ ਜਦ ਤੱਕ ਇਹ ਕੰਡੀਸ਼ਨਾਂ ਚੱਲਦੀਆਂ। ਅਤੇ ਇਹਦਾ ਕਾਫੀ ਜਿੱਦਾਂ ਹੁਣ ਲੋਕਾਂ ਨੂੰ ਫਾਇਦਾ ਹੁੰਦਾ ਸੀ, ਸਪੈਸ਼ਲੀ ਗਰੀਬ ਮੁਲਕਾਂ ਦੇ ਨੂੰ, ਜਿੱਥੇ ਕੋਈ ਵੀ ਇੱਦਾਂ ਦਾ ਹਾਦਸਾ ਹੋ ਜਾਂਦਾ ਅਤੇ ਉਹਨਾਂ ਨੂੰ ਕਾਫੀ ਰਹਿਣ ਦੀ ਪਰਮਿਸ਼ਨ ਮਿਲ ਜਾਂਦੀ ਸੀ, ਉਹਨਾਂ ਨੂੰ ਡਿਪੋਰਟ ਨਹੀਂ ਕਰਦੇ ਸੀਗੇ, ਵਰਕ ਪਰਮਿਟ ਵਗੈਰਾ ਮਿਲ ਜਾਂਦਾ ਸੀਗਾ। ਜਿਹੜੀ ਹੁਣ ਟਰੰਪ ਸਰਕਾਰ ਹੈ ਉਹਨਾਂ ਨੇ ਇਹ ਪਹਿਲਾਂ ਤਾਂ ਇਹ ਦੱਸੀਏ ਕਿ ਜਿਹੜਾ ਡਿਸੀਜਨ ਸੀਗਾ 9th ਸਰਕਿਟ ਕੈਲੀਫੋਰਨੀਆ ਨੇ ਹੀ ਦੱਸਿਆ, 2:1 ਮੈਜੋਰਟੀ ਨਾਲ ਇਹ ਡਿਸੀਜਨ ਸੁਣਾਇਆ ਗਿਆ। ਇਹ ਜਿਹੜਾ ਡਿਸੀਜਨ ਸੀਗਾ ਇਹਦੇ ਵਿੱਚ ਜਿਹੜੇ ਮੇਜਰ ਸੀਗੇ ਉਹ ਸੀਗੇ ਜੱਜ ਕੰਸੈਲੋ ਇੱਕ ਕੰਜ਼ਰਵੇਟਿਵ ਜੱਜ ਸੀਗੇ, ਬੁਸ਼ ਦੇ ਅਪੁਆਇੰਟੀ ਸੀਗੇ। ਉਹਨਾਂ ਦਾ ਜਿਹੜਾ ਮੇਨ ਸਟਰੋਂਗ ਓਪੀਨੀਅਨ ਇਹ ਸੀਗਾ ਕਿ ਤੁਸੀਂ ਇਹ ਵਾਲਾ ਜਿਹੜਾ ਕੇਸ ਸੀਗਾ ਇਹਨੂੰ ਚੈਲੰਜ ਕਰ ਹੀ ਨਹੀਂ ਸਕਦੇ, ਜੇ ਇਹ ਰਿਵਿਊਏਬਲ ਨਹੀਂ ਹੈਗਾ। ਜੇ ਪ੍ਰੈਜ਼ੀਡੈਂਟ ਨੇ ਕਹਿ ਦਿੱਤਾ ਕਿ ਆਪਾਂ ਇਹਨੂੰ ਫੇਜ਼ ਆਊਟ ਕਰਨਾ ਹੈਗਾ ਪ੍ਰੋਗਰਾਮ ਨੂੰ, ਤਾਂ ਉਹ ਫੇਜ਼ ਆਊਟ ਕਰ ਸਕਦੇ ਆ। ਫੇਜ਼ ਆਊਟ ਦਾ ਮਤਲਬ ਇਹ ਸੀਗਾ ਕਿ ਜਿੱਦਾਂ ਹੁਣ 6 ਤੋਂ 18 ਮਹੀਨੇ ਤੱਕ ਉਹਨਾਂ ਨੂੰ ਰਹਿਣ ਦੀ ਪ੍ਰੋਟੈਕਸ਼ਨ ਮਿਲਦੀ ਸੀਗੀ, ਜਿਹੜੇ ਟੈਂਪਰੇਰੀ ਪ੍ਰੋਟੈਕਟਡ ਸਟੇਟਸ ਦੇ ਵਰਕਰ ਹੁੰਦੇ ਸੀਗੇ। ਅਤੇ ਟਾਈਮ ਟੂ ਟਾਈਮ ਜਦ ਤੱਕ ਉਹਨਾਂ ਦੀ ਉਹ ਪ੍ਰੋਬਲਮ ਚੱਲਦੀ ਸੀ, ਫੋਰ ਐਗਜ਼ਾਮਪਲ ਜੇ ਤਖਤਾ ਪਲਟ ਹੋ ਗਿਆ, ਜਦ ਤੱਕ ਉਹਨਾਂ ਦੀ ਦੁਬਾਰਾ ਡੈਮੋਕ੍ਰੈਟਿਕ ਸਰਕਾਰ ਉੱਥੇ ਨਹੀਂ ਆਈ, ਜੋ ਵੀ ਪ੍ਰੋਬਲਮਾਂ ਚੱਲੀਆਂ ਉਹਨਾਂ ਨੂੰ ਉਹ ਐਕਸਟੈਂਡ ਕਰਦੇ ਰਹਿੰਦੇ ਸੀਗੇ ਕਈ ਸਾਲ ਤੱਕ। ਅਤੇ ਜਿਹੜਾ ਹੁਣ ਪ੍ਰੈਜ਼ੀਡੈਂਟ ਟਰੰਪ ਐਡਮਿਨਿਸਟ੍ਰੇਸ਼ਨ ਹੈ ਉਹ ਕਹਿੰਦੇ ਆ ਕਿ ਕਾਫੀ ਸਾਰੇ ਜਿਹੜੇ ਦੇਸ਼ ਇੱਥੇ ਹਾਲਾਤ ਹੁਣ ਠੀਕ ਹੋ ਗਏ ਨੇ, ਅਤੇ ਇਸ ਕਰਕੇ ਆਪਾਂ ਜਿਹੜਾ ਪ੍ਰੋਗਰਾਮ ਹੈ TPS ਨੂੰ ਆਪਾਂ ਐਂਡ ਕਰ ਦੇਣਾ। ਜੀ ਸੋ ਜਗਵੀਰ ਜੀ, ਵੀ ਇਹ ਐਂਡ ਕਰਨ ਦੇ ਨਾਲ ਇਸ ਦੇ ਇਫੈਕਟ ਕੀ ਹੈਗੇ ਨੇ, ਕਿੰਨੇ ਖਾਸ ਲੋਕਾਂ ਦੇ ਉੱਤੇ ਜਿਹੜਾ ਇਸ ਦਾ ਅਸਰ ਹੈਗਾ? 3 ਕੁ ਲੱਖ ਲੋਕ ਕਹਿੰਦੇ ਨੇ ਘੱਟੋ ਘੱਟ TPS ਦੇ ਵਿੱਚ ਹੈਗੇ ਨੇ, ਅਤੇ ਸਭ ਤੋਂ ਜ਼ਿਆਦਾ ਇੱਥੇ ਐਲ ਸੈਲਵਾਡੋਰ ਦੇ ਵਿੱਚ ਨੇ। ਐਲ ਸੈਲਵਾਡੋਰ ਦੇ ਵਿੱਚ ਕਾਫੀ ਪੋਲੀਟੀਕਲ ਪ੍ਰੋਬਲਮ ਚੱਲ ਰਹੀਆਂ ਸੀ, ਗੈਂਗ ਵਾਇਲੈਂਸ ਬੜਾ ਜ਼ਿਆਦਾ ਸੀਗਾ, ਅਤੇ 2,63,000 ਸਿਰਫ ਸਾਡੇ ਐਲ ਸੈਲਵਾਡੋਰ ਤੋਂ ਆਉਂਦੇ ਨੇ। ਅਤੇ ਅੱਗੇ ਹੋਰ ਕਾਫੀ ਜਿਹੜੀ ਨੈਸ਼ਨਲ TPS ਅਲਾਇੰਸ ਇੱਕ ਵਾਚ ਗਰੁੱਪ ਹੈਗਾ, ਉਹਨਾਂ ਨੇ ਕਿਹਾ ਕਿ 1,30,000 ਲੋਕ TPS 'ਤੇ ਇੱਦਾਂ ਦੇ ਨੇ ਜਿਨ੍ਹਾਂ ਨੇ ਕੋਵਿਡ ਦੇ ਵਿੱਚ ਫਰੰਟ ਲਾਈਨਸ 'ਤੇ ਜਾ ਕੇ, ਕੋਈ ਨਰਸ, ਕੋਈ ਹੋਸਪਿਟੈਲਿਟੀ ਇਹਦੇ ਫੂਡ ਸੈਕਟਰ ਇੰਡਸਟਰੀ ਦੇ ਵਿੱਚ ਐਗਰੀਕਲਚਰ ਵਰਕਰਸ, 1,30,000 ਲੋਕ ਤਾਂ ਇੱਦਾਂ ਦੇ ਸੀਗੇ ਜਿਹੜੇ ਕਿ ਐਸੈਂਸ਼ੀਅਲ ਵਰਕਰ ਕਾਊਂਟ ਹੁੰਦੇ ਨੇ। ਅਤੇ ਕਾਫੀ ਜ਼ਿਆਦਾ ਇਹਦਾ ਇਫੈਕਟ ਪਊਗਾ, ਸਪੈਸ਼ਲੀ ਟੈਕਸਸ ਦੀ ਇਕੋਨਮੀ ਦੇ ਉੱਤੇ ਕਾਫੀ ਜ਼ਿਆਦਾ ਇਹਦਾ ਫਰਕ ਪਊਗਾ। ਉੱਥੇ ਸਭ ਤੋਂ ਜ਼ਿਆਦਾ TPS ਦੇ ਵਰਕਰਸ, ਉਹਨਾਂ ਦੀ ਸਟੱਡੀ ਦੇ ਅਕੋਰਡਿੰਗ ਉੱਥੇ ਕਾਫੀ ਜ਼ਿਆਦਾ TPS ਵਰਕਰ ਨੇ। ਤੇ ਜਦੋਂ ਇੰਨਾ ਵੱਡਾ ਮਸਲਾ ਹੋਵੇ ਇਮੀਗ੍ਰੇਸ਼ਨ ਦਾ, ਇੰਨੇ ਲੋਕਾਂ ਦੀ ਕਹਿ ਲਓ ਵੀ ਲੀਗੈਲਿਟੀ ਦੇ ਉੱਤੇ ਖਤਰਾ ਬਣ ਰਿਹਾ ਹੋਵੇ ਰਹਿਣ ਨੂੰ, ਤਾਂ ਉਹਦੇ ਪਿੱਛੇ ਪੋਲੀਟਿਕਸ ਵੀ ਜਿਹੜੀ ਜ਼ਰੂਰ ਮਗੀ ਹੋਊਗੀ। ਕੀ ਕਹਿ ਰਹੇ ਆ ਦੋਨੋਂ ਪਾਸੇ ਦੇ ਖੇਮੇ? ਬਿਲਕੁਲ। ਪਹਿਲਾਂ ਤਾਂ ਜਿਹੜੇ ਚੈਲੰਜ ਕੀਤਾ ਸੀਗਾ ਉਹਨਾਂ ਨੇ ਕੋਰਟ ਦੇ ਵਿੱਚ, ਜਿਹੜੇ ਚੈਲੰਜਿੰਗ ਪਾਰਟੀ ਸੀਗੀ ਉਹ ਕੀ ਕਹਿੰਦੀ ਸੀਗੀ ਕਿ ਟਰੰਪ ਐਡਮਿਨਿਸਟ੍ਰੇਸ਼ਨ ਦੇ ਪੁਰਾਣੇ ਕ੍ਰਿਟਿਸਿਜ਼ਮ ਕਿ ਉਹਨਾਂ ਨੇ ਜਿਹੜੇ ਨੌਨ ਵਾਈਟ ਅਤੇ ਨੌਨ ਯੂਰਪੀਅਨ ਇਮੀਗਰੈਂਟਸ ਹੈ ਉਹਨਾਂ ਬਾਰੇ ਕਾਫੀ ਜਿੱਦਾਂ ਮਾੜਾ ਤੱਤਾ ਬੋਲਦੇ ਰਹਿੰਦੇ ਨੇ। ਅਤੇ ਉਹਨਾਂ ਨੇ ਜੱਜ ਦੇ ਮੂਹਰੇ ਆਪਣਾ ਪੁਆਇੰਟ ਰੱਖਿਆ ਸੀਗਾ ਕਿ ਜਿਹੜਾ TPS ਪ੍ਰੋਗਰਾਮ ਹੈ ਇਹਨੂੰ ਸਪੈਸ਼ਲੀ ਤਾਂ ਕਰਕੇ ਟਾਰਗੇਟ ਕੀਤਾ ਗਿਆ ਕਿ ਇਹ ਜਿਹੜੀ ਇਮੀਗ੍ਰੇਸ਼ਨ ਸਕੀਮ ਸੀਗੀ ਇਹ ਨੌਨ ਵਾਈਟ ਲੋਕਾਂ ਲਈ ਸੀਗੀ। ਅਤੇ ਜਿਹੜੇ ਜੱਜ ਸੀਗੇ, ਡਿਸੈਂਟਿੰਗ ਜੱਜ ਸੀਗੇ ਜਿਹੜੇ ਰਿਪਬਲਿਕਨ ਅਪੁਆਇੰਟੀ, ਉਹ ਕਹਿੰਦੇ ਕਿ ਹਾਂਜੀ ਆਪਾਂ ਮੰਨਦੇ ਹਾਂ ਕਿ ਟਰੰਪ ਐਡਮਿਨਿਸਟ੍ਰੇਸ਼ਨ ਇੱਦਾਂ ਬੋਲਦੀ ਹੈ, ਪਰ ਉਹਦਾ ਇਸ TPS ਪ੍ਰੋਗਰਾਮ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ। ਇਹ ਜਿਹੜਾ TPS ਪ੍ਰੋਗਰਾਮ ਹੈ ਪ੍ਰੈਜ਼ੀਡੈਂਟ ਕੋਲ ਪਾਵਰ ਹੈਗੀ ਕਿ ਉਹਨੂੰ ਇਹ ਫੇਜ਼ ਆਊਟ ਕਰ ਸਕਦਾ। ਹੁਣ ਪੋਲੀਟਿਕਸ ਇਸ ਕਰਕੇ ਮਗਿਆ ਹੋਇਆ ਇਸ਼ੂ ਕਿ ਜਿਹੜੀ ਫਲੋਰੀਡਾ ਸਟੇਟ ਹੈਗੀ ਹੈ ਇਹਦੀ ਇਹ ਪ੍ਰੈਡਿਕਸ਼ਨ ਇਸ ਵੇਲੇ ਇਹ ਹੈਗੀ ਹੈ ਕਿ ਫਲੋਰੀਡਾ ਨੂੰ, ਜੇ ਰਿਪਬਲਿਕਨਸ ਨੂੰ ਫਲੋਰੀਡਾ ਸਟੇਟ ਜਿੱਤਣੀ ਹੀ ਪੈਣੀ ਹੈਗੀ ਹੈ ਇਲੈਕਸ਼ਨ ਅੱਗੇ ਜਿੱਤਣ ਲਈ, ਜੋ ਉਹਨਾਂ ਦੀ ਸਟੱਡੀਜ਼ ਹੈਗੀ ਹੈ। ਅਤੇ ਸਭ ਤੋਂ ਜ਼ਿਆਦਾ ਬੈਟਲ ਗਰਾਊਂਡ ਸਟੇਟ ਇਸ ਵੇਲੇ ਫਲੋਰੀਡਾ ਬਣੂਗੀ। ਫਲੋਰੀਡਾ ਦੇ ਵਿੱਚ ਜਿਹੜੇ ਹਿਸਪੈਨਿਕ ਵੋਟਰਸ ਨੇ ਉਹ 53% ਬਾਈਡਨ ਨੂੰ ਸਪੋਰਟ ਕਰਦੇ ਨੇ, 37% ਟਰੰਪ ਨੂੰ ਸਪੋਰਟ ਕਰਦੇ ਨੇ। ਦੇਖਿਆ ਜਾਵੇ ਤਾਂ ਕਾਫੀ ਨੈਕ ਟੂ ਨੈਕ ਕੰਪੀਟੀਸ਼ਨ ਹੈਗਾ। ਅਤੇ ਜਿਹੜੇ ਕਿਊਬਨ ਇਮੀਗਰੈਂਟਸ ਨੇ ਉਹ ਲਿਟਰਲੀ ਟਰੰਪ ਐਡਮਿਨਿਸਟ੍ਰੇਸ਼ਨ ਨੂੰ ਜ਼ਿਆਦਾ ਸਪੋਰਟ ਕਰਦੇ ਨੇ, ਕਿਉਂਕਿ ਜਿਹੜੇ ਕਿਊਬਾ ਦੇ ਜਿੱਦਾਂ ਸੀਗੇ ਡਿਕਟੇਟਰਸ਼ਿਪ ਵਗੈਰਾ, ਅਤੇ ਜੋ ਟਰੰਪ ਐਡਮਿਨਿਸਟ੍ਰੇਸ਼ਨ ਦਾ ਸਟੈਂਸ ਹੈ, ਜਿਹੜੇ ਕਿਊਬਨ ਇਮੀਗਰੈਂਟਸ ਹੈ ਉਹ ਟਰੰਪ ਐਡਮਿਨਿਸਟ੍ਰੇਸ਼ਨ ਨੂੰ ਜ਼ਿਆਦਾ ਕਰਦੇ ਨੇ। ਜਿਹੜੇ ਲਟੀਨੋ ਵੋਟਰਸ ਨੇ, ਪੋਰਟੋਰੀਕੋ ਵਗੈਰਾ ਵਾਲੇ ਸਾਰੇ, ਜਿਹੜੇ ਥੱਲੇ ਮੈਕਸੀਕੋ ਵਾਲੇ ਜਾਂ ਸਾਊਥ ਅਮਰੀਕਾ ਵਾਲੇ, ਉਹ ਬਾਈਡਨ ਨੂੰ ਕਰਦੇ ਨੇ। ਅਤੇ ਇਹ ਜਿਹੜਾ ਹੁਣ TPS ਪ੍ਰੋਗਰਾਮ ਹੈ ਇਹ ਕਾਫੀ ਜ਼ਿਆਦਾ ਓਬਵੀਅਸਲੀ, ਜਿੱਦਾਂ ਮੈਂ ਦੱਸਿਆ ਕਿ ਐਲ ਸੈਲਵਾਡੋਰ ਤੋਂ 2,63,000 ਸੀਗੇ 3 ਲੱਖ 'ਚੋਂ, ਅਤੇ TPS ਹੁਣ ਇਸ ਵੇਲੇ ਸੈਂਟਰ ਸਟੇਜ ਹੈ। ਬਾਈਡਨ ਨੇ ਅਨਾਊਂਸ ਕੀਤਾ ਹੈ ਕਿ ਜੇ ਉਹ ਵਾਪਸ ਆਉਂਦੇ ਨੇ ਉਹ ਮੇਕ ਸ਼ੋਰ ਕਰੂਗੇ ਕਿ TPS ਪ੍ਰੋਗਰਾਮ ਐਂਡ ਨਹੀਂ ਹੋਊਗਾ। TPS ਪ੍ਰੋਗਰਾਮ ਟਰੰਪ ਐਡਮਿਨਿਸਟ੍ਰੇਸ਼ਨ 'ਚ ਅੱਜ ਐਂਡ ਕਰਨਾ ਸ਼ੁਰੂ ਕਰੇ ਕਿ 6 ਮਹੀਨੇ ਲੱਗਣੇ ਨੇ ਫੇਜ਼ ਆਊਟ ਹੋਣ 'ਚ, ਮਤਲਬ ਕਿ ਮਾਰਚ ਦੇ ਵਿੱਚ ਐਂਡ ਹੋਊਗਾ ਅਗਲੇ। ਅਤੇ ਜਿਹੜੇ ਐਲ ਸੈਲਵਾਡੋਰੀਅਨਸ ਨੇ ਉਹਨਾਂ ਦੇ ਨਾਲ ਉਹਨਾਂ ਨੇ ਇੱਕ ਸਪੈਸ਼ਲ ਡੀਲ ਕੀਤੀ ਹੈ ਕਿ ਉਹਨਾਂ ਨੂੰ 1 ਸਾਲ ਹੋਰ ਜ਼ਿਆਦਾ ਮਿਲ ਸਕਦਾ, ਮਤਲਬ ਕਿ ਉਹ ਨਵੰਬਰ 2021 ਤੱਕ ਰਹਿ ਸਕਦੇ ਨੇ। ਅਤੇ ਤਾਂ ਕਰਕੇ ਮਸਲਾ ਇੰਨਾ ਪੋਲੀਟੀਕਲ ਹੈ ਕਿ ਹੁਣ ਜੇ ਤੁਸੀਂ 3 ਲੱਖ ਬੰਦਿਆਂ ਨੂੰ ਡਿਪੋਰਟ ਕਰਨਾ ਹੈ, ਕਾਫੀ ਸਾਰੀ ਸਟੱਡੀਜ਼ ਜਿੱਦਾਂ ਹੈਗੀਆਂ ਕਿ ਨਿਊਯਾਰਕ ਦੇ ਵਿੱਚ ਹਰੇਕ ਘਰ ਦੇ ਵਿੱਚ ਘੱਟੋ ਘੱਟ ਇੱਕ ਇਮੀਗਰੈਂਟ ਕਿਸੇ ਨਾ ਕਿਸੇ ਤਰ੍ਹਾਂ ਕਨੈਕਟਡ ਹੈਗਾ।
ਤੇ ਇਹ ਜਿਹੜੇ ਛੋਟੇ ਛੋਟੇ ਪ੍ਰੋਗਰਾਮ ਨੇ ਕਈ ਵਾਰੀ ਆਮ ਜਨਰਲ ਪੋਪੂਲੇਸ਼ਨ ਨੇ ਨਹੀਂ ਸੁਣਿਆ ਹੁੰਦਾ TPS ਪ੍ਰੋਗਰਾਮ ਕੀ ਹੈ, ਪਰ ਦੇਖੋ ਕਿੰਨਾ ਜ਼ਿਆਦਾ ਇਹਦਾ ਇਫੈਕਟ ਹੈ 3 ਲੱਖ ਲੋਕੀ। ਜੀ ਬਿਲਕੁਲ, ਚਾਹੇ ਜੇ 1 ਸਾਲ ਦੀ ਵੀ ਐਕਸਟੈਂਸ਼ਨ ਮਿਲੀ ਆ ਜਗਵੀਰ ਜੀ, ਤੇ ਉਹਨਾਂ ਨੂੰ ਤਾਂ ਇਹ ਫਿਰ ਭਵਿੱਖ ਦਾ ਤਾਂ ਫਿਰ ਅਜੇ ਪਤਾ ਨਹੀਂ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਕੀ ਬਣੂਗਾ। ਡਾਕਾ ਵਾਲਿਆਂ ਦਾ ਵੀ ਇਹੀ ਰੌਲਾ ਸੀਗਾ, ਇਸ ਦੇ ਉੱਤੇ ਵੀ ਇਹੀ ਰੌਲਾ ਸੀਗਾ। ਇਹ ਜਿਹੜਾ TPS ਪ੍ਰੋਗਰਾਮ ਆ ਇਹ ਕਿਸੇ ਪ੍ਰੈਜ਼ੀਡੈਂਟ ਦੇ ਦੁਆਰਾ ਹੀ ਲਾਗੂ ਕੀਤਾ ਗਿਆ ਸੀਗਾ ਜਾਂ ਕਾਂਗਰਸ ਨੇ ਇਸ ਨੂੰ ਪਾਸ ਕੀਤਾ ਨਹੀਂ, ਸੀਗਾ? ਕਾਂਗਰਸ ਨੇ ਇਹਨੂੰ ਪਾਸ ਕੀਤਾ ਸੀਗਾ, ਟੈਂਪਰੇਰੀ ਪ੍ਰੋਟੈਕਟਡ ਸਟੇਟਸ। ਤੇ ਪ੍ਰੋਗਰਾਮ ਤਾਂ ਵੈਸੇ ਵਧੀਆ। ਹੁਣ ਜਿੱਦਾਂ ਹੇਟੀ ਦੇ ਵਿੱਚ ਹੁਣ ਜੇ ਆਪਾਂ ਰੀਸੈਂਟ ਗੱਲ ਕਰੀਏ ਕਿ ਦੇਖਿਆ ਸੀਗਾ ਤੁਸੀਂ ਹੈ ਨਾ ਕਿ ਕਿੰਨਾ ਵੱਡਾ ਅਰਥਕੁਏਕ ਆਇਆ ਸੀਗਾ, ਕਾਫੀ ਜ਼ਿਆਦਾ ਪ੍ਰੋਬਲਮ ਹੋ ਗਈ ਸੀਗੀ। ਤੇ ਹੁਣ ਉਹ ਬਾਏ ਡਿਫਾਲਟ ਕੀ ਕਰ ਦਿੰਦੇ ਕਿ ਜਿੱਦਾਂ ਫੋਰ ਐਗਜ਼ਾਮਪਲ ਇੱਥੇ ਬੱਚੇ ਪੜ੍ਹ ਰਹੇ ਨੇ, ਸਟੂਡੈਂਟਸ ਵਗੈਰਾ ਪੜ੍ਹ ਰਹੇ ਨੇ, ਜਿਹੜੇ ਲੋਕੀ ਇੱਥੇ ਕਿਸੇ ਵੀ ਹੋਰ ਸਟੇਟਸ 'ਤੇ ਸੀ, ਇਹ ਕਾਫੀ ਜ਼ਿਆਦਾ ਬੈਨੀਫਿਟ ਦੇ ਦਿੰਦੇ। ਕਹਿੰਦੇ ਕਿ ਹੁਣ ਤੁਹਾਨੂੰ ਵਾਪਸ ਘਰ ਜਾਣ ਦੀ ਲੋੜ ਨਹੀਂ ਜਦ ਤੱਕ ਉਹ ਸਮੱਸਿਆ ਉੱਥੇ ਚੱਲ ਰਹੀ ਹੈ, ਕਿਉਂਕਿ ਲੋਕੀ ਕਾਫੀ ਟੈਂਟਾਂ ਟੂੰਟਾਂ 'ਚ ਆ ਗਏ ਸੀ ਸੜਕਾਂ 'ਤੇ, ਇਨਫਰਾਸਟ੍ਰਕਚਰ ਪੂਰਾ ਡਿਸਟਰੋਏ ਹੋ ਗਿਆ ਸੀਗਾ। ਤੇ ਪ੍ਰੋਗਰਾਮ ਸੀਗਾ ਬੜਾ ਪ੍ਰੈਕਟੀਕਲ ਅਤੇ ਬੜਾ ਇਫੈਕਟਿਵ ਸੀਗਾ। ਤੇ ਜਿਹੜੀ ਵੀ ਜਗ੍ਹਾ ਇੱਦਾਂ ਦੀਆਂ ਕਲੈਮਿਟੀਜ਼ ਹੁੰਦੀਆਂ ਸੀਗੀਆਂ, ਕਾਫੀ ਪ੍ਰੋਟੈਕਸ਼ਨਸ ਮਿਲਦੀਆਂ ਸੀਗੀਆਂ ਤਾਂ ਕਿ ਲੋਕਾਂ ਨੂੰ ਇਮੀਡੀਏਟਲੀ ਵਾਪਸ ਨਾ ਜਾਣਾ ਪਵੇ। ਪਰ ਹੁਣ ਹੋਣਾ ਕੀ ਹੈ ਕਿ ਦੇਖੋ, ਜੇ 3 ਲੱਖ ਲੋਕਾਂ ਨੂੰ ਤੁਸੀਂ ਕਹਿੰਦੇ ਹੋ ਕਿ ਪ੍ਰੋਗਰਾਮ ਐਂਡ ਹੋ ਗਿਆ, ਤੁਹਾਨੂੰ ਜਾਂ ਤਾਂ ਜਿਹੜੇ ਤਾਂ ਲੀਗਲ ਸਟੇਟਸ 'ਤੇ ਸੀਗੇ, ਸਟੂਡੈਂਟ ਵਗੈਰਾ ਸਟੇਟਸ 'ਤੇ ਸੀਗੇ, ਉਹ ਤਾਂ ਚਲੋ ਉਹਨਾਂ ਨੂੰ ਚੋਇਸ ਮੇਕ ਕਰਨੀ ਪੈਣੀ ਹੈ, ਜਾਂ ਉਹ ਦੁਬਾਰਾ ਸਟੇਟਸ ਮੇਨਟੇਨ ਕਰਨਗੇ ਜਾਂ ਉਹ ਦੁਬਾਰਾ ਵਾਪਸ ਜਾਣਗੇ। ਪਰ ਜੇ ਲੋਕੀ ਸਟੇਟਸ ਨਹੀਂ ਮੇਨਟੇਨ ਕਰ ਸਕਦੇ, ਉਹਨਾਂ ਦੀ ਫਾਈਨੈਂਸ਼ੀਅਲ ਕੰਡੀਸ਼ਨ ਇੰਨੀ ਸਟਰੋਂਗ ਨਹੀਂ ਹੈਗੀ, ਅਤੇ ਜਿਹੜੇ 3 ਲੱਖ ਦੇ 3 ਲੱਖ ਕੇਸ ਹੈ ਤੋਂ ਸਾਰੇ ਡਿਪੋਰਟੇਸ਼ਨ ਤੋਂ ਬਚਣ ਲਈ ਕੋਈ ਅਸਾਈਲਮ ਕਲੇਮ ਕਰੂਗਾ, ਕੋਈ ਆਪਣੀ ਦੱਸੂਗਾ ਕਿ ਰਿਮੂਵਲ ਕਿਉਂ ਨਹੀਂ ਹੈਗਾ। ਅਤੇ ਇਹ ਸਾਰਾ ਫਿਰ ਸਿਸਟਮ 'ਤੇ ਇੱਕ ਬੋਝ ਹੀ ਪਾਊਗਾ, ਹੋਰ ਇਹ ਕੋਈ ਹੈਲਪ ਨਹੀਂ ਕਰੂਗਾ ਇਮੀਗ੍ਰੇਸ਼ਨ ਨੂੰ ਕਿਸੇ ਤਰ੍ਹਾਂ ਦੀ। ਮਤਲਬ ਇੰਨੀਆਂ ਸਾਰੀਆਂ ਚੀਜ਼ਾਂ, ਸਾਰੇ ਪ੍ਰੋਗਰਾਮ ਤੁਸੀਂ ਇੱਕੋ ਵਾਰੀ ਐਂਡ ਕਰ ਦਿਓ, ਉਹ 'ਚ ਕੋਈ ਸੈਂਸ ਨਹੀਂ ਬਣਦੀ। ਮਤਲਬ ਪ੍ਰੋਗਰਾਮ ਸ਼ੁਰੂ ਚਲੋ ਠੀਕ ਹੈ, ਥੋੜ੍ਹਾ ਬਹੁਤਾ ਕਈ ਵਾਰੀ ਐਸੇ ਲੋਕਾਂ ਨੂੰ ਬੈਨੀਫਿਟ ਹੋ ਜਾਂਦਾ ਜਿਨ੍ਹਾਂ ਨੂੰ ਨਹੀਂ ਹੋਣਾ ਚਾਹੀਦਾ, ਪਰ ਮੈਜੋਰਟੀ ਆਫ ਦਾ ਪ੍ਰੋਗਰਾਮ ਦਾ ਇੱਕ ਪਰਪਜ਼ ਹੁੰਦਾ, ਅਸਾਈਲਮ ਦਾ ਇੱਕ ਪਰਪਜ਼ ਆ, ਡਾਕਾ ਦਾ ਇੱਕ ਪਰਪਜ਼ ਆ। ਹੁਣ ਸਾਰੇ ਤੁਸੀਂ ਹਰੇਕ ਹਫਤੇ ਕੋਈ ਨਾ ਕੋਈ ਪ੍ਰੋਗਰਾਮ ਐਂਡ ਕਰ ਦਿਓ, ਇਹ 'ਚ ਵੀ ਕੋਈ ਸਿਆਣਪ ਵਾਲੀ ਗੱਲ ਨਹੀਂ। ਸਾਰੇ ਜਾਣੇ ਬੰਦ ਕਰਕੇ, ਸਾਰੇ ਰਾਹ ਦਰਵਾਜ਼ੇ ਬੰਦ ਕਰਕੇ, ਗੱਲ ਵੀ ਜਿਹੜੀ ਉਹ ਬਣਦੀ ਨਹੀਂ ਆ। ਤੇ ਸਟੱਡੀ ਜਿੱਦਾਂ ਆਪਾਂ ਦੇਖੀਏ ਕਿ ਉਹ ਕਹਿ ਰਹੇ ਕਿ ਇਮੀਗ੍ਰੈਂਟਸ ਤੋਂ ਬਿਨਾਂ ਜਿਹੜੇ ਉਹਨਾਂ ਦੇ ਰੀਅਲ ਫੈਕਟਸ ਨੇ ਕਿ ਸਿਟੀਜ਼ ਡਿਕਲਾਈਨ 'ਤੇ ਹੈਗੀਆਂ, ਰੈਂਟਲ ਪ੍ਰੋਪਰਟੀਜ਼, ਬਿਜ਼ਨਸ, ਜੇ ਅੱਧੇ ਤੋਂ ਵੱਧ ਬਿਜ਼ਨਸ ਇਮੀਗ੍ਰੈਂਟਸ ਓਨ ਕਰਦੇ ਨੇ। ਅਤੇ ਮੈਂ ਕਿਹਾ ਇਕੋਨਮੀ ਨੂੰ ਵੀ ਦੇਖਣਾ ਪੈਣਾ, ਰਿਕਵਰੀ ਬੜੀ ਸਲੋ ਹੋ ਜਾਣੀ ਹੈ ਕੋਵਿਡ ਤੋਂ ਬਾਅਦ। ਜੇ ਰਿਕਵਰੀ ਚਾਹੀਦੀ ਹੈ ਤਾਂ ਇਮੀਗ੍ਰੈਂਟਸ ਤਾਂ ਤੁਹਾਨੂੰ ਚਾਹੀਦੇ ਹੀ ਹੈ। ਚਾਹੀਦੇ ਆ ਜੀ, ਬਿਲਕੁਲ। ਆਪਾਂ ਦੇਖਦੇ ਹਾਂ ਵੀ ਜਦੋਂ ਇਮੀਗ੍ਰੇਸ਼ਨ ਦਾ ਰੌਲਾ ਪਿਆ ਸੀਗਾ, ਇੱਧਰੋਂ ਬੈਨ ਉੱਧਰੋਂ ਬੈਨ, ਤਾਂ ਫਾਰਮਰਸ ਨੂੰ ਵੀ ਕਾਫੀ ਜ਼ਿਆਦਾ ਤਕਲੀਫਾਂ ਦਾ ਸਾਹਮਣਾ ਕਰਨਾ ਪਿਆ ਸੀ। ਉਹਨਾਂ ਦੇ ਵੀ ਜਿਹੜੇ ਹੁੰਦੇ ਆ ਟੈਂਪਰੇਰੀ ਵੀਜ਼ੇ ਵਾਲੇ, ਉਹ ਵੀ ਜਿਹੜੇ ਇੱਥੇ ਆ ਕੇ ਕੰਮ ਕਰਨ ਤੋਂ ਰਹਿ ਗਏ ਸੀਗੇ, ਉਹ ਵੀ ਡਰ ਕੇ ਜਿਹੜੇ ਉਹ ਆ ਨਹੀਂ ਸੀ ਰਹੇ। ਅਗਲੀ ਜਗਵੀਰ ਜੀ ਆਪਾਂ ਗੱਲ ਕਰੀਏ ਤਾਂ ਕਹਿੰਦੇ ਰਾਸ਼ਟਰਪਤੀ ਟਰੰਪ ਹੁਣਾਂ ਨੇ ਜਿਹੜੇ ਡਿਸਟ੍ਰਿਕਟ ਡਰਾਇੰਗ ਦੀ ਆਰਡਰ ਨੂੰ ਬਲੌਕ ਹੋਇਆ ਸੀ, ਉਸ ਨੂੰ ਹੁਣ ਇੱਕ ਹੋਰ ਅਦਾਲਤ ਦੇ ਵਿੱਚ ਉਸ ਦੇ ਉੱਤੋਂ ਦੀ ਅਪੀਲ ਕੀਤਾ ਹੈ। ਜੀ, ਪਿਛਲੇ ਹਫ਼ਤੇ ਆਪਾਂ ਖਬਰ ਸੁਣਾਈ ਸੀਗੀ ਕਿ ਨਿਊਯਾਰਕ ਦੇ ਐਪੀਲੇਟ ਕੋਰਟ ਨੇ 2:1 2 ਜੱਜਾਂ ਨੇ ਫੈਸਲਾ ਕੀਤਾ ਸੀਗਾ ਕਿ ਜਿਹੜੀ ਮਤਲਬ ਸੀਗਾ ਕਿ ਮੁੱਦਾ ਕੀ ਸੀਗਾ ਕਿ ਉਹਨਾਂ ਨੇ ਕਿਹਾ ਸੀ ਕਿ ਜਿਹੜੇ ਸੈਕਟਰੀ ਨੇ ਉਹਨਾਂ ਨੂੰ ਟਰੰਪ ਐਡਮਿਨਿਸਟ੍ਰੇਸ਼ਨ ਨੇ ਇਹ ਆਰਡਰ ਦਿੱਤਾ ਸੀ ਕਿ ਤੁਸੀਂ ਸਾਨੂੰ ਇੱਦਾਂ ਦੇ ਨੰਬਰ ਲਿਆ ਕੇ ਦਿਓ ਜਦੋਂ ਪਤਾ ਲੱਗੇ ਕਿ ਕਿੰਨੇ ਇਲੀਗਲ ਵੋਟਰ ਨੇ, ਕਿੰਨੇ ਇਲੀਗਲ ਲੋਕ ਨੇ ਸੈਂਸਸ ਦੇ ਵਿੱਚ, ਅਤੇ ਇੱਦਾਂ ਦੀ ਆਪਾਂ ਸਟ੍ਰੈਟਜੀ ਬਣਾਈਏ ਕਿ ਜਿਹੜੇ ਵੀ ਇਲੀਗਲ ਲੋਕ ਨੇ ਉਹ ਸੈਂਸਸ ਦੇ ਵਿੱਚ ਕਾਊਂਟ ਨਾ ਹੋਣ। ਪ੍ਰੋਬਲਮ ਜਿਹੜਾ ਥੱਲੜੇ ਕੋਰਟ ਨੇ, ਨਿਊਯਾਰਕ ਦੇ ਕੋਰਟ ਨੇ ਫੈਸਲਾ ਕੀਤਾ ਸੀ, ਉਹ ਇਹ ਕਹਿੰਦਾ ਸੀ ਕਿ ਜਿਹੜੇ ਇਲੀਗਲ ਲੋਕ ਨੇ ਉਹ ਫਿਰ ਵੀ ਤੁਹਾਡੇ ਜਿਹੜੇ ਸਟੇਟ ਦੀਆਂ ਰੋਡ ਜਾਂ ਇਨਫਰਾਸਟਰਕਚਰ ਉਹ ਸਾਰਾ ਯੂਜ਼ ਕਰਦੇ ਨੇ, ਅਤੇ ਉਹ ਜਿਹੜੇ ਕਾਊਂਟਿੰਗ ਉਹ ਇਸ ਕਰਕੇ ਜ਼ਰੂਰੀ ਹੈ ਕਿ ਸਾਨੂੰ ਪਤਾ ਲੱਗੇ ਕਿ ਕਿੱਦਾਂ ਫੈਡਰਲ ਰਿਸੋਰਸਿਸ, ਫਾਈਨੈਂਸਿਸ, ਫੰਡਸ ਵਗੈਰਾ ਕਿਸ ਹਿਸਾਬ ਨਾਲ ਡਾਇਰੈਕਟ ਕਰਨੇ ਆ। ਅਤੇ ਦੂਜੀ ਗੱਲ ਇਹ ਸੀਗੀ ਕਿ ਇਹ ਜਿਹੜੇ ਲੋਕੀ ਨੇ ਸਾਰੇ ਲੈਟੀਨੋ ਬੇਸ ਜਿਹੜਾ ਹੈਗਾ ਉਹਨੂੰ ਕਾਫੀ ਪਾਵਰਫੁਲ ਹੋ ਰਿਹਾ ਹੌਲੀ ਹੌਲੀ ਅਮਰੀਕਾ ਦੇ ਵਿੱਚ। ਅਤੇ ਜੇ ਤੁਸੀਂ ਸੈਂਸਸ ਨੂੰ ਇੱਦਾਂ ਦਾ ਕੱਟ ਦਿਓ, ਅਤੇ ਉਹ ਜਿਹੜੀ ਲੈਟੀਨੋ ਵੋਟ ਆ ਉਹ ਬੜੀ ਜ਼ਿਆਦਾ ਟੁੱਟ ਜਾਂਦੀ ਹੈ। ਅਤੇ ਜਿਹੜੀ ਐਕਚੁਅਲ ਗੱਲ ਇਹਦੇ ਵਿੱਚ ਇਹ ਹੈਗੀ ਕਿ ਉਹ ਜਿਹੜਾ ਲੈਟੀਨੋ ਬੇਸ ਹੈਗਾ ਉਹ ਹੈਵੀਲੀ ਫਿਲਹਾਲ ਡੈਮੋਕ੍ਰੈਟਿਕ ਲੀਡ ਕਰਦਾ, ਅਨਲੈਸ ਜੇ ਰਿਪਬਲਿਕਨ ਐਮਨੈਸਟੀ ਲੈ ਕੇ ਨਹੀਂ ਆਉਂਦੇ ਹੈਗੇ ਔਨ ਬੋਰਡ 'ਤੇ, ਜਿਹੜੇ ਉਹਨਾਂ ਦੇ ਗਰੁੱਪ ਹੈਗੇ ਨੇ। ਅਤੇ ਐਮਨੈਸਟੀ ਇਹ ਦੇ ਨਹੀਂ ਸਕਦੇ ਆਪਣੇ ਜਿਹੜੇ ਕੰਜ਼ਰਵੇਟਿਵ ਗਰੁੱਪ ਨੂੰ ਬਚਾਉਣ ਦੇ ਲਈ, ਅਤੇ ਇਸ ਕਰਕੇ ਇਹਨਾਂ ਦੀ ਕੋਸ਼ਿਸ਼ ਇਹ ਹੈ ਕਿ ਜਿਹੜਾ ਲੈਟੀਨੋ ਵੋਟ ਹੈ ਜੇ ਇਹਨੂੰ ਆਪਾਂ ਤੋੜ ਦਈਏ ਤਾਂ ਫਿਰ ਸਾਨੂੰ ਕਾਫੀ ਜ਼ਿਆਦਾ ਲੀਡ ਮਿਲ ਸਕਦੀ ਹੈ ਸਾਊਥ ਵੈਸਟਰਨ ਸਟੇਟਸ ਦੇ ਵਿੱਚ। ਅਤੇ ਨਿਊਯਾਰਕ ਕੋਰਟ ਨੇ ਜਿਹੜੀ ਰੂਲਿੰਗ ਦਿੱਤੀ ਸੀ, ਉਹਨੇ ਕਿਹਾ ਕਿ ਤੁਸੀਂ ਡੇਟਾ ਇਕੱਠਾ ਕਰ ਸਕਦੇ ਹੋ, ਪਰ ਜਦ ਤੱਕ ਸੁਪਰੀਮ ਕੋਰਟ ਡਿਸੀਜਨ ਨਹੀਂ ਦਿੰਦਾ ਇਹ ਜਿਹੜਾ ਡੇਟਾ ਹੈਗਾ ਇਹ ਟਰੰਪ ਐਡਮਿਨਿਸਟ੍ਰੇਸ਼ਨ ਨੂੰ ਜਾ ਨਹੀਂ ਸਕਦਾ। ਅਤੇ ਡੇਟਾ ਥੱਲੋਂ ਇਕੱਠਾ ਹੋ ਰਿਹਾ, ਪਰ ਉਹਨਾਂ ਨੇ ਬਲੌਕ ਲਾਇਆ ਸੀਗਾ। ਅਤੇ ਹੁਣ ਇਹ ਜਿਹੜਾ ਸਟੇਟ ਸੀਗੇ, ਕਈ ਸਟੇਟਾਂ ਦੇ ਵਿੱਚ 6 ਤੋਂ ਵੱਧ ਸਟੇਟਾਂ ਦੇ ਵਿੱਚ ਇਹ ਲੌਸੂਟ ਚੱਲ ਰਹੇ ਨੇ, ਅਤੇ ਟਰੰਪ ਐਡਮਿਨਿਸਟ੍ਰੇਸ਼ਨ ਨੇ ਕੋਰਟ ਆਫ ਅਪੀਲਸ ਦੇ ਵਿੱਚ ਅਤੇ ਸੁਪਰੀਮ ਕੋਰਟ ਦੋਨਾਂ ਹੀ ਕੋਰਟਾਂ 'ਤੇ ਆਪਣੀ ਇੰਟੈਂਸ਼ਨ ਦੱਸਦੀ ਹੈ ਕਿ ਆਪਾਂ ਇਹ ਕੇਸ ਨੂੰ ਫਾਈਟ ਕਰਾਂਗੇ। ਜੀ ਬਿਲਕੁਲ, ਸਮਾਂ ਉਹਦਾ ਵੈਸੇ ਕਾਫੀ ਘੱਟ ਰਹਿ ਗਿਆ ਆ, ਪਰ ਸੁਪਰੀਮ ਕੋਰਟ ਫਿਰ ਆਪਣੀ ਪ੍ਰਾਇਓਰਟਾਈਜ਼ ਕਰ ਸਕਦਾ ਜੇ ਕੋਈ ਇੱਦਾਂ ਦਾ ਮੁੱਦਾ ਹੋਵੇ ਪ੍ਰੈਸਿੰਗ, ਤੇ ਫਿਰ ਉਹ ਆਪਣਾ ਸਕੈਜੂਲ ਅੱਗੇ ਪਿੱਛੇ ਹੋ ਸਕਦਾ ਉਹਨਾਂ ਦਾ।
ਜੀ ਜੀ। ਤੇ ਅਗਲੀ ਜਿਹੜੀਆਂ ਖਬਰਾਂ ਦੀ ਅਖੀਰਲੀ ਗੱਲ ਜੇ ਕਰਦੇ ਜਾਈਏ, ਕਹਿੰਦੇ ਆਈਸ ਦੇ ਦੁਆਰਾ ਕਹਿੰਦੇ ਇਹ ਪੈਨਡੈਮਿਕ ਦੇ ਦੌਰਾਨ ਤਕਰੀਬਨ 1 ਲੱਖ ਨਵੇਂ ਕੇਸ ਜਿਹੜੇ ਆ ਉਹ ਫਾਈਲ ਕੀਤੇ ਗਏ ਤੇ ਅਦਾਲਤਾਂ ਨੂੰ ਇੱਕ ਹਿਸਾਬ ਦੇ ਨਾਲ ਪੂਰੀ ਤਰ੍ਹਾਂ ਬਲੌਕ ਕਰ ਦਿੱਤਾ, ਬੰਦ ਹੀ ਕਰ ਦਿੱਤਾ। ਜੀ ਬੜੀ ਮਾੜੀ ਗੱਲ ਹੈ ਇਹ। ਹੁਣ ਆਈਸ ਵਾਲੇ ਇਹ ਜਿਹੜੇ DHS ਵਾਲੇ ਆ ਕੀ ਕਰ ਰਹੇ ਨੇ ਕਿ ਕਾਫੀ ਸਾਰੇ ਨਾ 2012 ਤੋਂ ਲੈ ਕੇ 2018 ਦੇ ਵਿੱਚ ਕਾਫੀ ਸਾਰੇ ਕੇਸ ਇੱਦਾਂ ਦੇ ਸੀਗੇ ਜਿਹੜੇ ਐਡਮਿਨ ਕਲੋਜ਼ਰ ਦੇ ਦਿੱਤਾ ਸੀਗਾ ਜਾਂ ਪ੍ਰੋਸੀਕਿਊਟੋਰੀਅਲ ਡਿਸਕ੍ਰੈਸ਼ਨ ਜਿਹਨੂੰ ਕਹਿੰਦੇ ਉਹ ਦੇ ਦਿੱਤੀ ਸੀਗੀ। ਉਹ ਕੀ ਸੀਗਾ ਕਿ ਤੁਸੀਂ ਜਦੋਂ ਕੋਰਟ 'ਤੇ ਜਾਂਦੇ ਸੀਗੇ ਮਾਸਟਰ ਹੀਅਰਿੰਗ 'ਤੇ, ਕਈ ਵਾਰੀ ਤੁਹਾਨੂੰ ਜੱਜ ਆਪਸ਼ਨ ਦੇ ਦਿੰਦਾ ਸੀਗਾ ਕਿ ਤੁਸੀਂ ਆਪਣਾ ਕੇਸ ਨਾਲ ਲੜੋ, ਕੇਸ ਤੁਹਾਡਾ ਬੰਦ ਕਰ ਦਿੰਦੇ ਆ, ਤੁਸੀਂ ਰਹੀ ਜਾਓ, ਕੰਮ ਕਰੀ ਜਾਓ। ਅਤੇ ਕਾਫੀ ਸਾਰੇ ਲੋਕਾਂ ਨੇ ਉਹ ਲਈ, ਕਾਫੀ ਸਾਰੇ ਲੋਕ ਕਰ ਰਹੇ ਸੀ, ਉਹਨਾਂ ਨੇ ਫਿਰ ਅੱਗੇ ਆਪਣਾ ਅਸਾਲਮ ਦਾ ਕੇਸ ਪਰਸੂ ਨਹੀਂ ਕੀਤਾ। ਅਤੇ ਇਹ ਹੁਣ ਇਹਨਾਂ ਨੂੰ ਟਾਈਮ ਜ਼ਿਆਦਾ ਮਿਲ ਗਿਆ ਪੈਂਡਿੰਗ ਦੇ ਕਰਕੇ, ਅਤੇ ਇਹਨਾਂ ਨੇ ਉਹ ਜਿਹੜੇ ਸਾਰੇ ਕੇਸ ਸੀਗੇ ਉਹ ਸਾਰੇ ਸਰਕਾਰ ਨੇ ਖੁਦ ਮੋਸ਼ਨ ਟੂ ਰੀਓਪਨ ਕਰਕੇ ਉਹ ਲੱਖ ਕੇਸ ਖੋਲ੍ਹ ਦਿੱਤੇ, 1 ਲੱਖ ਕੇਸ। ਹੁਣ ਗੱਲ ਇੱਦਾਂ ਹੈ ਕਿ 2019 ਦੇ ਵਿੱਚ ਸਭ ਤੋਂ ਜ਼ਿਆਦਾ ਇਮੀਗ੍ਰੇਸ਼ਨ ਕੋਰਟਸ ਨੇ ਸਭ ਤੋਂ ਜ਼ਿਆਦਾ ਕੇਸ 2019 ਦੇ ਵਿੱਚ ਡਿਸਾਈਡ ਕੀਤੇ ਸੀਗੇ, ਜਿਹੜੇ ਨਵਾਂ ਲਾਅ ਬਣਿਆ ਸੀਗਾ ਕਿ ਲਾਸਟ ਇਨ ਫਸਟ ਆਊਟ। ਅਤੇ ਜੇ 2019 ਦੇ ਵੀ ਡੇਟਾ ਆਪਾਂ ਦੇਖੀਏ ਤਾਂ ਪੂਰੇ ਸਾਲ ਦੇ ਵਿੱਚ ਪੂਰੇ ਨੇਸ਼ਨ ਵਾਈਡ ਸਿਰਫ 70,000 ਕੇਸ ਡਿਸਾਈਡ ਹੋਏ ਸੀਗੇ। ਅਤੇ ਇਸ ਵੇਲੇ 1.2 ਮਿਲੀਅਨ ਕੇਸਿਸ ਅਸਾਲਮ ਦੇ ਰਿਮੂਵਲ ਦੇ ਇਸ ਵੇਲੇ ਪੈਂਡਿੰਗ ਨੇ। ਅਤੇ ਇਸ ਹਿਸਾਬ ਨਾਲ ਹੁਣ ਕੀ ਹੈ ਕਿ ਜਿਹੜੇ ਨੋਰਮਲ ਕੇਸ ਨੇ ਉਹਨਾਂ ਦਾ ਬੈਕਲੌਗ ਬੜਾ ਜ਼ਿਆਦਾ ਵੱਧ ਜਾਏਗਾ। ਉਹਨਾਂ ਨੂੰ ਜਿਹੜਾ ਇਮੀਗ੍ਰੇਸ਼ਨ ਕੋਰਟ ਦੇ ਵਿੱਚ ਹੀ 5 ਤੋਂ 10 ਸਾਲ ਉਹਨਾਂ ਨੂੰ ਥਲੜੀ ਵਾਲੀ ਅਦਾਲਤ 'ਚ ਹੀ ਲੱਗੂਗੇ ਜੇ ਆ ਹੁਣ 1 ਲੱਖ ਕੇਸ ਜੱਜਾਂ ਦੇ ਡਾਕਟ 'ਤੇ ਪੈ ਜਾਂਦੇ ਆ। ਜੀ ਜੀ ਜੀ। ਸੋ ਆਪਾਂ ਇੱਥੇ ਇੱਕ ਜਗਵੀਰ ਜੀ ਬ੍ਰੇਕ ਲੈਂਦੇ ਹਾਂ ਤੇ ਬ੍ਰੇਕ ਤੋਂ ਬਾਅਦ ਦੇ ਵਿੱਚ ਆਪਾਂ ਫਿਰ ਵਾਪਸ ਹਾਜ਼ਰ ਹੁੰਦੇ ਹਾਂ ਤੇ ਫਿਰ ਸਰੋਤਿਆਂ ਦੀਆਂ ਜਿਹੜੀਆਂ ਕਾਲਸ ਆ ਉਹ ਆਪਾਂ ਲਵਾਂਗੇ। ਸੋ ਇੱਦਾਂ ਹੀ ਤੁਸੀਂ ਪੰਜਾਬੀ ਰੇਡੀਓ USA ਦੇ ਨਾਲ ਜਿਹੜਾ ਤੁਸੀਂ ਜੁੜੇ ਰਹੋ ਤੇ ਪ੍ਰੋਗਰਾਮ ਅਪਡੇਟ ਅਮਰੀਕਾ ਇਮੀਗ੍ਰੇਸ਼ਨ ਦਾ ਜਿਹੜਾ ਆ ਉਹ ਇੱਦਾਂ ਹੀ ਚੱਲਦਾ ਰਹੇਗਾ। ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ। ਸੱਚੀ ਮੈਨੂੰ ਤਾਂ ਬਹੁਤ ਫਿਕਰ ਲੱਗੀ ਹੋਈ ਆ। ਪਹਿਲਾਂ ਘਰ ਮਸਾ ਪਸੰਦ ਆਇਆ ਤੇ ਹੁਣ ਮੈਟਰਸ ਤੇ ਫਰਨੀਚਰ ਲੈਣ ਵਾਸਤੇ ਪਤਾ ਨਹੀਂ ਕਿਹੜੇ ਸਟੋਰ 'ਚ ਜਾਣਾ ਪੈਣਾ। ਉਹ ਤੂੰ ਫਿਕਰ ਕਾਤੋਂ ਕਰਦੀ ਆ? ਆਪਾਂ ਚੱਲਦੇ ਆ ਮੈਟਰਸ ਐਂਡ ਫਰਨੀਚਰ ਐਕਸਪ੍ਰੈਸ ਵਾਲਿਆਂ ਦੇ। ਸਭ ਕੁਝ ਉੱਥੋਂ ਹੀ ਮਿਲ ਜਾਣਾ। ਪੂਰੇ ਘਰ ਦਾ ਫਰਨੀਚਰ, ਬੈਡਰੂਮ, ਲਿਵਿੰਗ ਰੂਮ, ਸੋਫਾਜ਼, ਸਾਰਾ ਕੁਝ $2000 ਦੇ ਵਿੱਚ 36 ਮਹੀਨੇ ਦੀ 0% ਇੰਟਰਸਟ ਦੇ ਉੱਤੇ ਫਾਈਨੈਂਸਿੰਗ ਵੀ ਕਰਦੇ ਹਨ। ਪੰਜਾਬ ਵਾਲੇ ਪੇਟੀ ਬੈੱਡ ਵੀ ਮਿਲਦੇ ਹਨ। ਸੋਫਾ ਸਟਾਰਟਿੰਗ $299 ਅਤੇ ਮੈਟਰਸ ਸਟਾਰਟਿੰਗ $99। ਬਿਊਟੀ ਰੈਸਟ ਜਾਂ ਹਰ ਕਿਸਮ ਦੇ ਮੈਟਰਸ ਵੀ ਇਹਨਾਂ ਦੇ ਕੋਲੋਂ ਲੈ ਸਕਦੇ ਹੋ। ਹਰ ਇੱਕ ਨੂੰ ਬਹੁਤ ਹੀ ਵਧੀਆ ਡੀਲ ਦਿੰਦੇ ਹਨ। ਮੈਟਰਸ ਐਂਡ ਫਰਨੀਚਰ ਐਕਸਪ੍ਰੈਸ, ਰੋਜ਼ਵਿਲ, 1811 ਡਗਲਸ ਬੁਲੇਵਾਰਡ, ਰੋਜ਼ਵਿਲ, ਰॉस ਸਟੋਰ ਦੇ ਨਜ਼ਦੀਕ। ਕਾਲ ਅੰਮ੍ਰਿਤਸਰਾਂ 5304155959 530 415 5959 ਜਾਂ ਮੈਨੀ ਹੇਅਰ 5303007663। ਇਹਨਾਂ ਦੇ ਯੂਨੀਵਰਸਿਟੀ ਫਾਲਸਮਾ ਤੇ ਡੇਵਿਸ ਵਿੱਚ ਵੀ ਲੋਕੇਸ਼ਨਸ ਹਨ। ਮੈਟਰਸ ਐਕਸਪ੍ਰੈਸ, ਰੋਜ਼ਵਿਲ। ਵਿਹਾਣੀਆਂ ਕੋਕਾ ਕੜਵਾ ਦੇ ਮਾਇਆ ਕੋਕਾ। ਮੈਂ ਕਿਹਾ ਸੁਣਦੇ ਨਹੀਂ ਜੀ। ਮੇਰੀਆਂ ਸਾਰੀਆਂ ਸਹੇਲੀਆਂ ਕੋਲ ਸੋਨੇ ਦੇ ਬੜੇ ਸੋਹਣੇ ਸੋਹਣੇ ਗਹਿਣੇ ਆ। ਇੱਕ ਮੈਂ ਹੀ ਆ ਜਿਹੜੀਆਂ ਪੁਰਾਣੀਆਂ ਜੀਆਂ ਵਾਲੀਆਂ ਪਾਈ ਫਿਰਦੀ ਨੂੰ ਕਿੰਨੇ ਸਾਲ ਹੋ ਗਏ ਆ। ਮੈਨੂੰ ਨਹੀਂ ਪਤਾ, ਮੈਨੂੰ ਵੀ ਸੋਹਣੇ ਸੋਹਣੇ ਗਹਿਣੇ ਬਣਵਾ ਕੇ ਦਿਓ। ਲੈ ਇਹ ਕਿਹੜੀ ਗੱਲ ਆ? ਤੂੰ ਚੱਲ ਬੱਗਾ ਜੁਐਲਰਸ ਦੇ, ਮੈਂ ਤੈਨੂੰ ਹੁਣੇ ਲੈ ਕੇ ਦਿੰਨਾ ਸੋਹਣੇ ਸੋਹਣੇ ਗਹਿਣੇ। ਫਿਰ ਦੇਖੀ ਤੇਰੀ ਵੀ ਸਹੇਲੀਆਂ 'ਚ ਟੌਰ ਬਣ ਜਾਊਗੀ। ਬੱਗਾ ਜੁਐਲਰਸ ਸੈਕਰਾਮੈਂਟੋ, ਜਿੱਥੋਂ ਖਰੀਦ ਸਕਦੇ ਹੋ ਵਿਆਹ ਸ਼ਾਦੀਆਂ ਲਈ ਖੂਬਸੂਰਤ ਗਹਿਣੇ ਤੇ ਨਾਲ ਹੀ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਹੋ। ਵਿਆਹ ਸ਼ਾਦੀ ਜਾਂ ਕਿਸੇ ਵੀ ਇਵੈਂਟ ਤੇ ਡੈਕੋਰੇਸ਼ਨ ਵੀ ਕਰਦੇ ਹਨ ਤੇ ਹਰ ਤਰ੍ਹਾਂ ਦੇ ਕਸਟਮ ਗਹਿਣੇ ਤਿਆਰ ਕਰਵਾ ਸਕਦੇ ਹੋ। ਹੋਰ ਜਾਣਕਾਰੀ ਲਈ ਕਾਲ ਕਰੋ ਜੌਨੀ ਜੀ ਨੂੰ 9169128842 916 912 8842। ਪਤਾ ਨੋਟ ਕਰੋ 6930 65th ਸਟਰੀਟ, ਨੰਬਰ 115, ਚਾਈਨਾਟਾਊਨ ਸੁਪਰਮਾਰਕੀਟ, ਸੈਕਰਾਮੈਂਟੋ। ਫੋਨ ਨੰਬਰ 916 912 8842 9169128842। ਬੱਗਾ ਜੁਐਲਰਸ, ਸੈਕਰਾਮੈਂਟੋ। ਮੈਨੂੰ ਚੂੜੀਆਂ ਚੜਾ ਦੇ ਚੰਨਵੇ, ਮੈਂ ਠਮ ਠਮ ਨੱਚਦੀ ਫਿਰਾਂ। ਗਹਿਣੇ ਤਾਂ ਜੀ ਮੈਂ ਸਿਰਫ ਨੂਰ ਮਹਿਲ ਜਿਊਲਰ ਯੂਬਾ ਸਿਟੀ ਵਾਲਿਆਂ ਤੋਂ ਬਣਵਾਉਣੇ ਆ। ਨੂਰ ਮਹਿਲ ਜਿਊਲਰਸ ਯੂਬਾ ਸਿਟੀ ਵਾਲੇ ਹੁਣ ਖੁੱਲ ਚੁੱਕੇ ਹਨ ਸੈਕਰਾਮੈਂਟੋ ਵਿੱਚ ਵੀ।
ਸੋਨੇ ਲੇਟੈਸਟ ਨਵੇਂ ਡਿਜ਼ਾਈਨ ਦੇ ਗਹਿਣੇ 1990 ਤੋਂ ਗਹਿਣਿਆਂ ਦੇ ਨਾਲ ਸਜਾ ਰਹੇ ਨੇ ਲੋਕਾਂ ਨੂੰ ਅਤੇ ਇਹਨਾਂ ਦੇ ਨਾਮ ਵਿੱਚ ਸ਼ਿਓਰਿਟੀ ਆ। ਹਰ ਤਰ੍ਹਾਂ ਦੇ ਖੂਬਸੂਰਤ 22, 23, 24 ਕੈਰਟ ਦੇ ਸੋਨੇ ਚਾਂਦੀ ਅਤੇ ਹੀਰੇ ਦੇ ਗਹਿਣੇ ਖਰੀਦ ਸਕਦੇ ਹੋ। ਭਾਵੇਂ ਸੋਨੇ ਚਾਂਦੀ ਦੇ ਸਿੱਕੇ ਖਰੀਦੋ ਜਾਂ ਫਿਰ ਬਣਵਾਓ ਕਸਟਮ ਡਿਜ਼ਾਈਨ ਦੇ ਖੂਬਸੂਰਤ ਗਹਿਣੇ। ਰਾਸ਼ੀ ਨਗ ਵਾਲੀਆਂ ਮੁੰਦਰੀਆਂ ਵੀ ਖਰੀਦ ਸਕਦੇ ਹੋ। ਨੂਰਮਹਿਲ ਜਿਊਲਰ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਨੇ। ਪੁਰਾਣੇ ਗਹਿਣੇ ਵੇਚ ਸਕਦੇ ਹੋ ਅਤੇ ਖੁੱਲੇ ਰਹਿੰਦੇ ਹਨ ਸਵੇਰੇ 10:30 ਵਜੇ ਤੋਂ ਸ਼ਾਮੀ 7 ਵਜੇ ਤੱਕ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 916 692 8121 9166928121। ਨੂਰਮਹਿਲ ਜਿਊਲਰਸ ਸੈਕਰਾਮੈਂਟੋ 2840 ਡੈਲ ਪੈਸੋ ਰੋਡ ਸਵੀਟ 200 ਸੈਕਰਾਮੈਂਟੋ। ਅਤੇ ਯਾਦ ਰੱਖੋ ਚਮਨ ਲਾਲ ਨੂਰਮਹਿਲ ਜਿਊਲਰਸ ਯੂਬਾ ਸਿਟੀ ਵਾਲਿਆਂ ਵੱਡਾ ਇੰਸ਼ੋਰੈਂਸ ਐਂਡ ਰਜਿਸਟ੍ਰੇਸ਼ਨ ਸਰਵਿਸਿਜ਼ ਇੱਥੇ ਹੋਮ, ਆਟੋ, ਲਾਈਫ ਅਤੇ ਹੈਲਥ ਇੰਸ਼ੋਰੈਂਸ ਕੀਤੀ ਜਾਂਦੀ ਹੈ। ਟਰੱਕਾਂ ਵਾਲਿਆਂ ਵਾਸਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਅਤੇ ਪਰਮਿਟ ਉਪਲਬਧ ਕਰਵਾਉਂਦੇ ਹਨ। ਨਵਾਂ ਪਾਸਪੋਰਟ ਬਣਵਾਉਣਾ ਹੋਵੇ ਜਾਂ ਰੀਨਿਊ ਕਰਵਾਉਣਾ ਹੋਵੇ ਤਾਂ ਅੱਜ ਹੀ ਪਰਮਜੀਤ ਸਿੰਘ ਪੱਡਾ ਨੂੰ 9166222822 ਤੇ ਕਾਲ ਕਰੋ। ਇੱਥੇ ਇੰਡੀਵਿਜੂਅਲ ਅਤੇ ਬਿਜ਼ਨਸ ਟੈਕਸ ਫਾਈਲਿੰਗ ਦੇ ਨਾਲ-ਨਾਲ ਨੋਟਰੀ ਦੀਆਂ ਸੇਵਾਵਾਂ ਵੀ ਉਪਲਬਧ ਹਨ। ਐਡਰੈਸ 8620 ਐਂਟੀਲੋਪ ਨਾਰਥ ਰੋਡ, ਸਵੀਟ B, ਐਂਟੀਲੋਪ। ਕਾਲ 9166222822 916 622 2822। ਇੰਡਸ ਵਿਵਾ ਲੈ ਕੇ ਆਏ ਹਨ ਤੁਹਾਡੇ ਲਈ ਚੰਗੀ ਸਿਹਤ ਦਾ ਰਾਜ਼ ਆਯੁਰਵੇਦ ਐਡਵਾਂਸ ਆਯੁਰਵੇਦਾ ਹਰਬਲ ਸਪਲੀਮੈਂਟ, ਜਿਸ ਨੂੰ ਪੀ ਕੇ ਤੁਸੀਂ ਕਈ ਪ੍ਰਕਾਰ ਦੇ ਰੋਗਾਂ ਤੋਂ ਨਿਜਾਤ ਪਾ ਸਕਦੇ ਹੋ। ਇਹ ਹਰਬਲ ਸਪਲੀਮੈਂਟ ਕਈ ਤਰ੍ਹਾਂ ਦੀਆਂ ਜੜੀਆਂ ਬੂਟੀਆਂ ਤੋਂ ਤਿਆਰ ਕੀਤਾ ਗਿਆ ਹੈ। ਇਹ ਸਪਲੀਮੈਂਟ ਤੁਹਾਡੀ ਬ੍ਰੇਨ ਹੈਲਥ, ਤੁਹਾਡੀ ਹਾਰਟ ਹੈਲਥ ਅਤੇ ਤੁਹਾਡੇ ਬਲੱਡ ਨੂੰ ਪਿਊਰੀਫਾਈ ਕਰਦਾ ਹੈ ਅਤੇ ਤੁਹਾਡੀ ਪਾਚਨ ਸ਼ਕਤੀ ਨੂੰ ਵੀ ਤੰਦਰੁਸਤ ਕਰਦਾ ਹੈ। ਅੱਜ ਹੀ ਖਰੀਦੋ ਆਯੁਰਵੇਦ ਐਡਵਾਂਸ ਆਯੁਰਵੇਦਾ ਹਰਬਲ ਸਪਲੀਮੈਂਟ। ਇਸ ਹਰਬਲ ਸਪਲੀਮੈਂਟ ਨੂੰ ਮੰਗਵਾਉਣ ਦੇ ਲਈ ਗੱਲ ਕਰ ਸਕਦੇ ਹੋ 916 330 9945 9163308945। ਸੁਪਰੀਮ ਟਰਾਂਸਪੋਰਟ ਲੌਜਿਸਟਿਕ ਵਾਲਿਆਂ ਨੂੰ ਇਸ ਮੌਕੇ ਟਰੱਕ ਡਰਾਈਵਰਸ ਦੀ ਜ਼ਰੂਰਤ ਹੈ। ਕੈਲੀਫੋਰਨੀਆ, ਐਰੀਜ਼ੋਨਾ, ਓਰੇਗਨ, ਵਾਸ਼ਿੰਗਟਨ, ਆਈਡਾਹੋ ਦੇ ਲੋਡ ਹਨ। 55 ਸੈਂਟ ਪਰ ਮਾਈਲ ਮਿਲਣਗੇ। ਐਡੀਸ਼ਨਲ ਪਿਕਅਪ ਐਂਡ ਡ੍ਰੌਪ $50 ਹੋਵੇਗਾ। ਆਟੋਮੈਟਿਕ ਟਰੱਕ ਚਲਾਉਣ ਨੂੰ ਮਿਲਣਗੇ। ਵੀਕਲੀ ਤਨਖਾਹ ਦਿੱਤੀ ਜਾਵੇਗੀ। ਇਨਵਰਟਰ ਤੇ ਰੈਫਰੀਜਰੇਟਰ ਇਨਕਲੂਡਡ ਹੋਵੇਗਾ। ਘੱਟੋ ਘੱਟ 1 ਸਾਲ ਦਾ ਐਕਸਪੀਰੀਅੰਸ ਹੋਵੇ। ਹੋਰ ਜਾਣਕਾਰੀ ਲਈ ਕਾਲ ਗੁਰਪ੍ਰੀਤ ਸਿੰਘ ਢਿੱਲੋਂ 5304150427 530 415 0427। ਵੇਰਕਾ ਵਾਲੇ ਹੁਣ ਲੈ ਕੇ ਆਏ ਹਨ ਘਰ ਦੀ ਚਾਟੀ ਦੀ ਲੱਸੀ ਦਾ ਸਵਾਦ। ਸਾਰੇ ਹੀ ਸਟੋਰਾਂ ਤੋਂ ਖਰੀਦ ਸਕਦੇ ਹੋ ਵੇਰਕਾ ਲੱਸੀ ਅਤੇ ਲੈ ਸਕਦੇ ਹੋ ਵਨ-ਸੁਵੰਨੇ ਫਲੇਵਰਸ ਦਾ ਸਵਾਦ, ਜਿਵੇਂ ਕਿ ਲੂਣ ਵਾਲੀ ਲੱਸੀ, ਮੈਂਗੋ ਲੱਸੀ, ਮਿੱਠੀ ਲੱਸੀ ਅਤੇ ਪ੍ਰੋਬਾਇਓਟਿਕਸ ਲੱਸੀ, ਜਿਹਦੇ ਨਾਲ ਤੁਹਾਡੀ ਪਾਚਨ ਕਿਰਿਆ ਬਿਲਕੁਲ ਤੰਦਰੁਸਤ ਰਹੇਗੀ। ਛੋਟੀ ਤੋਂ ਵੱਡੀ ਹਰ ਇੱਕ ਪੈਕਿੰਗ ਦੇ ਵਿੱਚ ਮੌਜੂਦ ਵੇਰਕਾ ਲੱਸੀ ਇਹ ਹੁਣ ਤੁਸੀਂ ਆਪਣੇ ਸ਼ਹਿਰ ਦੇ ਸਟੋਰਸ ਤੋਂ ਲੈ ਸਕਦੇ ਹੋ। ਵੇਰਕਾ ਵਾਲਿਆਂ ਦਾ ਘਰ ਦਾ ਬਣਿਆ ਹੋਇਆ ਸਵਾਦਲਾ ਮਿਕਸ ਅਚਾਰ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 408 292 0500 4082920500। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, KWRU ਫ੍ਰੈਸਨੋ 1300 AM, KLHC ਬੇਕਰਸਫੀਲਡ 1350 AM, KOBO Yuba City 1450 AM, KIID Sacramento 1470 AM, KCVR Lodi Stockton 1570 AM। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ ਇਸ ਤੇ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਇਸ ਮੌਕੇ ਚੱਲ ਰਿਹਾ ਹੈਗਾ ਜੀ ਅਪਡੇਟ ਅਮਰੀਕਾ ਇਮੀਗ੍ਰੇਸ਼ਨ ਦਾ ਵਿਸ਼ੇਸ਼ ਪ੍ਰੋਗਰਾਮ। ਆਪਣੇ ਨਾਲ ਇਮੀਗ੍ਰੇਸ਼ਨ ਦੇ ਅਟਰਨੀ ਜਗਵੀਰ ਜੇ ਟੇਕੀਆਣਾ ਜੀ ਜੁੜੇ ਹੋਏ ਨੇ। ਜਗਵੀਰ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਇੱਕ ਵਾਰੀ ਫੇਰ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਦੱਸੋ ਤੇ ਜੇ ਤੁਸੀਂ ਜਗਵੀਰ ਟੇਕੀਆਣਾ ਉਹਨਾਂ ਦੇ ਨਾਲ ਡਾਇਰੈਕਟ ਗੱਲਬਾਤ ਕਰਨਾ ਚਾਹੁੰਦੇ ਆ ਤਾਂ ਹੁਣ ਤੁਸੀਂ ਜਿਹੜੇ ਇੱਥੇ ਸਟੂਡੀਓ ਦੇ ਵਿੱਚ ਕਾਲ ਕਰਕੇ ਪੁੱਛ ਸਕਦੇ ਆ, ਤੇ ਜੇ ਤੁਸੀਂ ਇਹਨਾਂ ਦੇ ਆਫਿਸ ਦੇ ਵਿੱਚ ਅਪਾਇੰਟਮੈਂਟ ਬਣਾਉਣਾ ਚਾਹੁੰਦੇ ਆ ਤੇ ਉਸ ਦੇ ਲਈ ਇਹਨਾਂ ਦਾ ਫੋਨ ਨੰਬਰ 4159090503 ਦੇ ਉੱਤੇ ਤੁਸੀਂ ਇਹਨਾਂ ਨੂੰ ਉੱਥੇ ਅਪਾਇੰਟਮੈਂਟ ਬਣਾ ਸਕਦੇ ਹੋ। ਤੇ ਹੁਣ ਸਟੂਡੀਓ 'ਚ ਕਾਲ ਕਰਨ ਦੇ ਲਈ ਨੰਬਰ ਹੈ 408 272 5200 408272 5200। ਆਓ ਵਾਰੀ ਸਿਰ ਆਪਾਂ ਆਪਣੇ ਜਿਹੜੇ ਕਾਲਰਸ ਆ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਜੁੜੇ ਨੇ ਆਪਣੇ ਨਾਲ ਸੁਖਚੈਨ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਮੈਂ ਸਿਟੀਜ਼ਨ ਹੋ ਕੇ ਆਪਣੇ ਮੈਰਿਡ ਲੜਕੇ ਔਰ ਲੜਕੀ ਵਾਸਤੇ ਦਸੰਬਰ 2009 ਦੇ ਵਿੱਚ ਅਪਲਾਈ ਕਰਿਆ ਸੀਗਾ ਜੀ। ਮੈਂ ਪੁੱਛਣਾ ਚਾਹੁੰਦਾ ਵੀ ਉਹਨਾਂ ਦੀ ਪ੍ਰਾਇਓਰਟੀ ਡੇਟ ਮਤਲਬ ਕਿੱਥੇ ਹੁਣ ਪ੍ਰਾਇਓਰਟੀ ਚੱਲ ਰਹੀ ਹੈ। ਦੂਜਾ ਮੇਰਾ ਇੱਕ ਕੁਐਸਚਨ ਹੋਰ ਇਹ ਹੈ ਵੀ ਜਦੋਂ ਮੈਂ ਅਪਲਾਈ ਕੀਤਾ ਸੀ, ਜਿਹੜੇ ਮੇਰੇ ਮਤਲਬ ਲੜਕੇ ਔਰ ਲੜਕੀ ਦੇ ਬੱਚੇ ਨੇ ਉਹਨਾਂ ਦੀ ਉਮਰ 11 ਤੋਂ 14 ਸਾਲ ਸੀਗੀ
ਤੇ ਹੁਣ ਉਹ ਤਕਰੀਬਨ ਓਵਰ ਡੇਟ ਹੋ ਰਹੇ ਨੇ। ਇਹਨਾਂ ਦੇ ਬਾਰੇ ਵੀ ਦੱਸੋ ਵੀ ਆਪਾਂ ਨੂੰ ਕੋਈ ਬੈਨੀਫਿਟ ਮਿਲ ਸਕਦਾ, ਕਿਉਂਕਿ ਆ ਕਰੋਨਾ ਨੇ ਵੀ 1 ਸਾਲ ਵੇਸਟ ਕਰ ਦਿੱਤਾ। ਜੀ ਤੇ ਇਹ ਮੇਰੇ 2 ਕੁਐਸਚਨ ਨੇ। ਜੀ ਜਿਹੜੀ ਡੇਟ ਚੱਲ ਰਹੀ ਹੈਗੀ ਆ, 2 ਚਾਰਟ ਹੁੰਦੇ ਨੇ, ਚਾਰਟ ਏ ਤੇ ਚਾਰਟ ਬੀ। ਚਾਰਟ ਏ ਤੇ ਡੇਟ ਚੱਲ ਰਹੀ ਹੈ ਜੂਨ 2008 ਤੇ ਚਾਰਟ ਬੀ ਤੇ ਚੱਲ ਰਹੀ ਹੈ ਜੂਨ 2009। ਇਹਦਾ ਕਹਿਣ ਦਾ ਮਤਲਬ ਇਹ ਹੈਗਾ ਕਿ ਜਿਹੜੇ NVC ਹੈਗੇ ਆ ਉਹ ਜੂਨ 2009 ਤੱਕ ਨੋਟਿਸਿਸ ਵਗੈਰਾ ਦੇਣੇ ਸ਼ੁਰੂ ਕਰ ਸਕਦੇ ਨੇ, ਪਰ ਜਿਹੜੀ ਐਕਚੁਅਲ ਵੇਟਿੰਗ ਟਾਈਮ ਹੈ ਉਹ ਇਹਨਾਂ ਨੂੰ ਵੇਟ ਕਰਨੀ ਪੈ ਸਕਦੀ ਹੈ, ਸਾਲ ਤੋਂ ਵੱਧ ਲੱਗ ਸਕਦਾ ਆਰਾਮ ਨਾਲ। ਅਤੇ ਗੱਲ ਕਰੀਏ ਆਪਾਂ ਕੋਵਿਡ ਦੀ, ਜਿਹੜੇ ਡਿਲੇ ਦੀ, ਉਹਨਾਂ ਨੇ ਹੁਣ ਇਹ ਕਿਹਾ ਸੀਗਾ ਕਿ ਜਿਹੜੇ CSP ਹੈਗਾ, ਜਿਹੜਾ ਕੌਂਸੂਲੇਟ ਬੰਦ ਹੋਇਆ, ਉਹਦੇ ਕਰਕੇ ਆਪਾਂ ਕੋਵਿਡ ਦੇ ਕਰਕੇ ਆਪਾਂ ਦੇਖਦੇ ਹਾਂ ਕਿ ਸਰਕਾਰ ਇਹਨੂੰ ਕੋਵਿਡ ਨੂੰ ਐਕਸੈਪਸ਼ਨ ਦਿੰਦੀ ਹੈ। ਇਹ ਜਿਹੜਾ ਟਾਈਮ ਬਰਬਾਦ ਹੋਇਆ ਹੈ, ਕਿਹਾ ਤਾਂ ਹੈ ਉਹਨਾਂ ਨੇ ਕਿ ਇਹ ਨਹੀਂ ਹੋਊਗਾ, ਪਰ ਕੁਝ ਕਹਿ ਨਹੀਂ ਸਕਦੇ ਕਿ ਨਵੀਂ ਸਰਕਾਰ ਦੇਖਦੇ ਹਾਂ ਕਿਹੜੀ ਆਉਂਦੀ ਹੈ ਕਿ ਕੋਵਿਡ ਦੀ ਪ੍ਰੋਟੈਕਸ਼ਨ ਦਿੰਦੀ ਹੈ ਕਿ ਨਹੀਂ ਦਿੰਦੀ ਹੈ। ਡੈਮੋਕ੍ਰੈਟਸ ਹੈ, ਉਹਨਾਂ ਨੇ ਕਲੈਰੀਫਾਈ ਕੀਤਾ ਸੀਗਾ ਕਿ ਜੇ ਉਹ ਵਾਪਸ ਆਉਂਦੇ ਆ ਪਾਵਰ ਦੇ ਵਿੱਚ, ਅਤੇ ਜਿਹੜੀ ਇਹ ਟਾਈਮ ਜਿਹੜਾ ਲੋਸਟ ਹੋਇਆ ਕੋਵਿਡ ਦੇ ਕਰਕੇ, ਇਹਨੂੰ ਉਹ ਮਾਈਨਸ ਕਰਨਗੇ ਏਜ ਦੇ ਵਿੱਚੋਂ ਅਤੇ ਏਜ ਆਊਟ ਪ੍ਰੋਟੈਕਸ਼ਨ ਦੇਣਗੇ। ਅਤੇ ਹੁਣ ਇਹ ਸਾਰਾ ਕਾਫੀ ਪੋਲੀਟੀਕਲ ਇਸ਼ੂ ਆ, ਦੇਖਦੇ ਹਾਂ ਕਿ ਕਿਹੜੀ ਸਰਕਾਰ ਆਉਂਦੀ ਹੈ ਅਤੇ ਕੀ ਪਲਾਨ ਕਰਦੀ ਹੈ। ਜੇ ਇਨ ਜਨਰਲ ਗੱਲ ਕਰੀਏ ਕਿ ਕਿਹੜੇ ਵਾਲੇ ਲੋਕਾਂ ਨੂੰ ਏਜ ਆਊਟ ਪ੍ਰੋਟੈਕਸ਼ਨ ਮਿਲਦੀ ਹੈ, ਜਿੰਨਾ ਵੀ ਟਾਈਮ ਤੁਹਾਡਾ I-130 ਪੈਂਡਿੰਗ ਰਿਹਾ ਜਦੋਂ ਤੁਸੀਂ 2009 'ਚ ਫਾਈਲ ਕੀਤਾ, ਅਤੇ ਜਦੋਂ ਤੁਹਾਡਾ 130 ਅਪਰੂਵ ਹੋਇਆ, ਜਿੰਨੇ ਵੀ ਸਾਲ ਉਹ ਹੈਗੇ, 2 ਸਾਲ 3 ਸਾਲ 4 ਸਾਲ, ਉਹ ਤੁਸੀਂ ਆਪਣੇ ਜਿਹੜੀ ਉਹਨਾਂ ਦੀ ਏਜ ਆ ਉਹ 'ਚੋਂ ਮਾਈਨਸ ਕਰ ਸਕਦੇ ਹੋ। ਹਾਂਜੀ, ਮੇਰੀ ਤੁਹਾਡੇ ਨਾਲ ਅਪੁਆਇੰਟਮੈਂਟ ਬਣਾਈ ਹੋਈ ਹੈ 30 ਸਤੰਬਰ ਦੀ ਜੀ। ਤੇ ਬਾਕੀ ਮੇਰੇ ਕੁਐਸਚਨ ਕਾਫੀ ਨੇ, ਮੈਂ ਇਹਦੇ ਤੇ ਜ਼ਿਆਦਾ ਟਾਈਮ ਨਹੀਂ ਅੱਜ ਲਾਉਣਾ ਚਾਹੁੰਦਾ ਜੀ। ਵੀ 30 ਤਰੀਕ ਨੂੰ ਮੈਂ ਤੁਹਾਡੇ ਕੋਲ ਉੱਥੇ ਜੀ। ਥੈਂਕ ਯੂ ਜੀ, ਬੜੀ ਮਿਹਰਬਾਨੀ ਜੀ। ਬਿਲਕੁਲ, ਸੋ ਟਰਾਈ ਕਰਿਆ ਕਰੋ ਜਿੱਦਾਂ ਇਹਨਾਂ ਨੇ ਸੁਖਚੈਨ ਹੋਣਾ ਨੇ ਕਿਹਾ ਵੀ ਇੱਥੇ ਤੁਸੀਂ ਲਿਮਟਿਡ ਛੋਟਾ ਜਿਹਾ ਜਿਹੜਾ ਸਵਾਲ ਪੁੱਛ ਲਓ, ਕਿਉਂਕਿ ਇਮੀਗ੍ਰੇਸ਼ਨ ਦਾ ਹੱਲ ਜਿਹੜਾ 1 ਅੱਧੇ ਮਿੰਟ ਦੇ ਜਿਹੜੇ ਤੁਹਾਡੇ ਸਵਾਲ ਦੇ ਨਾਲ ਨਹੀਂ ਹੋਣਾ। ਤੁਹਾਨੂੰ ਜਨਰਲ ਇਨਫੋਰਮੇਸ਼ਨ ਜਿਹੜੀ ਆ ਓਵਰਵਿਊ ਜਿਹੜਾ ਉਹ ਥੋੜਾ ਜਿਹਾ ਦੱਸ ਸਕਦੇ ਨੇ ਅਟਰਨੀ, ਪਰ ਹਰ ਕੇਸ ਦੀ ਜਿਹੜੀਆਂ ਗੁੰਝਲਦਾਰ ਸਮੱਸਿਆਵਾਂ ਹੁੰਦੀਆਂ ਉਹਨਾਂ ਨੂੰ ਧਿਆਨ ਦੇ ਨਾਲ ਉਹ ਪੜ੍ਹ ਕੇ ਹੀ ਤੁਹਾਨੂੰ ਸਹੀ ਸਲਾਹ ਫਿਰ ਉਸ ਤੋਂ ਬਾਅਦ 'ਚ ਦੇ ਸਕਦੇ ਹੁੰਦੇ ਆ। ਤੇ ਅਗਲੇ ਜਿਹੜੇ ਕਾਲਰ ਆਪਣੇ ਨਾਲ ਜੁੜੇ ਹੋਏ ਨੇ, ਰਮਿੰਦਰ ਕੌਰ ਜੀ, ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਜੀ, ਇਹ ਰੇਡੀਓ ਇੱਕ ਬੰਦ ਕਰੋ, ਪਿੱਛੋਂ ਦੀ ਆਵਾਜ਼ ਵਾਪਸ ਆ ਰਹੀ। ਮੇਰਾ ਕੁਐਸਚਨ, ਇਹਨਾਂ ਨੂੰ ਹੋਲਡ ਤੇ ਪਾਓ ਤੇ ਆਪਾਂ ਅਗਲੇ ਜਿਹੜੇ ਕਾਲਰ ਉਹਨਾਂ ਦੇ ਨਾਲ ਗੱਲ ਕਰਕੇ ਤੇ ਇਹਨਾਂ ਨੂੰ ਆਪਾਂ ਬੇਨਤੀ ਕਰਦੇ ਹਾਂ, ਜਿੰਨੇ ਵੀ ਸਾਡੇ ਜਿਹੜੇ ਸੁਣ ਰਹੇ ਆ ਉਹਨਾਂ ਨੂੰ ਬੇਨਤੀ ਆ, ਜਦੋਂ ਤੁਸੀਂ ਕਾਲ ਤੁਹਾਡੀ ਮਿਲ ਜਾਂਦੀ ਆ ਤੁਸੀਂ ਫੋਨ ਦੇ ਜ਼ਰੀਏ ਹੀ ਸੁਣੋ, ਤੁਹਾਨੂੰ ਫੋਨ ਦੇ ਉੱਤੇ ਸਾਰਾ ਕੁਝ ਸੁਣ ਜਾਣਾ ਆ। ਪਿੱਛੇ ਜਿਹੜਾ ਫੋਨ ਦੇ ਲਾਗੇ ਰੇਡੀਓ ਆ ਉਸਨੂੰ ਟੋਟਲੀ ਮਿਊਟ ਜਿਹੜਾ ਉਹ ਕਰ ਦਿਓ, ਆਵਾਜ਼ ਉਸਦੀ ਜਿਹੜੀ ਉਹ ਬੰਦ ਕਰ ਦਿਓ। ਆਪਾਂ ਇਹਨਾਂ ਦੇ ਨਾਲ ਦੁਬਾਰਾ ਗੱਲਬਾਤ ਕਰਾਂਗੇ। ਉਸ ਤੋਂ ਪਹਿਲਾਂ ਜਿਹੜੇ ਅਗਲੇ ਕਾਲਰ ਉਹਨਾਂ ਨਾਲ ਗੱਲ ਕਰ ਲਈਏ। ਮਨਜੀਤ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਭਾਈ ਮੈਂ ਲਾਸਟ ਵੀਕ ਵੀ ਤੁਹਾਨੂੰ ਕਾਲ ਕੀਤੀ ਸੀ। ਮੈਂ ਆਪਣੇ ਬ੍ਰਦਰ ਦੇ ਪੇਪਰ ਭਰੇ ਆ 2006 ਦੇ ਮਾਰਚ ਦੇ ਜੀ, ਤੇ ਤੁਸੀਂ ਕਹਿੰਦੇ ਆ ਉਹਨਾਂ ਨੂੰ ਲੈਟਰ ਆਉਣੀ ਚਾਹੀਦੀ ਸੀਗੀ, ਤੇ ਮੈਂ ਇਮੀਗ੍ਰੇਸ਼ਨ ਨੂੰ ਕਾਲ ਵੀ ਕੀਤੀ ਸੀਗੀ ਥਰਸਡੇ ਜੀ। ਤੇ ਉਹ ਮੈਨੂੰ ਕਹਿੰਦੇ ਆ ਵੀ 2005 ਦੇ ਨਵੰਬਰ ਦੇ ਪੇਪਰ ਚੱਲ ਰਹੇ ਆ ਇਸ ਟਾਈਮ। 2006 ਕਿਹੜੇ ਮਹੀਨੇ ਦੇ ਭਰੇ ਸੀਗੇ ਤੁਸੀਂ? ਮਾਰਚ ਦੇ। ਦੇਖੋ ਇੱਦਾਂ ਹੈ ਕਿ ਜਿਹੜੀ ਉਹਨਾਂ ਦੀ ਪ੍ਰਾਇੋਰਟੀ ਡੇਟਸ ਹੈਗੀਆਂ ਨਾ, ਦੋਨੋਂ ਵੀਜ਼ਾ ਦੇ ਚਾਰਟ ਹੈਗੇ ਆ, ਦੋਨਾਂ 'ਤੇ ਸਪਟੰਬਰ 2006 ਚੱਲ ਰਹੀ ਹੈ ਚਾਰਟ A ਤੇ ਸਪਟੰਬਰ 2007 ਚੱਲ ਰਹੀ ਹੈ ਚਾਰਟ B 'ਤੇ। ਅਤੇ ਜਿਹੜਾ ਐਕਚੁਅਲ ਪ੍ਰੋਸੈਸਿੰਗ ਹੈਗੀ ਹੈ ਉਹ 2005 ਦੀ ਹੀ ਚੱਲ ਰਹੀ ਹੈ, ਪਰ ਕਈ ਸਾਰੇ ਕਲਾਇੰਟਸ ਨੇ ਉਹਨਾਂ ਨੇ ਇਹ ਰਿਪੋਰਟ ਕੀਤਾ ਕਿ ਕਈਆਂ ਨੂੰ ਉਹ ਜਿਹੜੀ ਈਮੇਲ ਹੈ ਉਹ ਆ ਗਈ ਹੈ, ਅਤੇ ਇਹਦਾ ਮਤਲਬ ਇਹ ਨਹੀਂ ਹੈ ਕਿ ਸਾਰਿਆਂ ਨੂੰ ਹੀ ਆ ਜਾਣੀ ਹੈ ਉਹ। ਠੀਕ ਹੈ, ਨਹੀਂ ਮੈਂ ਉੱਦਾਂ ਵੈਸੇ ਚੈੱਕ ਕੀਤਾ ਸੀ ਆਨਲਾਈਨ ਜਾ ਕੇ, ਕੇਸ ਨੰਬਰ ਪਾ ਕੇ ਉੱਤੇ ਨੋਟਿਸ ਆਉਂਦਾ ਸੀਗਾ ਵੀ ਤੁਹਾਨੂੰ ਆਲਰੇਡੀ ਲੈਟਰ ਪਾਈ ਆ ਸੈਪਟੈਂਬਰ 3 ਦੀ, ਜੇ ਤੁਹਾਨੂੰ 17 ਤੱਕ ਨਹੀਂ ਆਉਂਦੀ ਸਾਨੂੰ ਇਸ ਵੈਬਸਾਈਟ ਤੇ ਜਾ ਕੇ ਵੀ ਸਾਡਾ ਕੰਟੈਕਟ ਕਰਿਓ। ਉਹਨਾਂ ਈਮੇਲ ਕਰ ਦਿੱਤੀ ਦੁਬਾਰਾ ਉਹਨੂੰ ਬੈਕ, ਤੇ ਉਹ ਕਹਿੰਦੇ 8 ਤੱਕ ਤੁਹਾਨੂੰ ਡਿਸੀਜਨ ਦੱਸਾਂਗੇ ਵੀ ਕੀ ਆ ਕੀ ਜਾਣਾ ਜੀ। ਤੁਸੀਂ ਨਾ ਜਿਹੜੇ USCIS ਵਾਲੇ ਨਾ, ਜ਼ਰੂਰੀ ਨਹੀਂ ਕਿ ਹਰ ਟਾਈਮ ਸੱਚ ਹੀ ਬੋਲਦੇ ਆ, ਕਸਟਮਰ ਸਰਵਿਸ ਹੈ, ਕਈ ਵਾਰੀ ਝੂਠ, ਸਾਨੂੰ ਵੀ ਝੂਠ ਬੋਲ ਦਿੰਦੇ ਨੇ ਅੱਗੇ। 2-3 ਵਾਰੀ ਕਾਲ ਲਾਓ ਇਹਨਾਂ ਨੂੰ ਅਤੇ ਦੱਸੋ ਕਿ ਸਟੇਟਸ ਇੱਦਾਂ ਆਨਲਾਈਨ ਕਹਿ ਰਿਹਾ, ਅਤੇ ਕੋਸ਼ਿਸ਼ ਕਰੋ ਕਿ ਸਰਵਿਸ ਰਿਕੁਐਸਟ ਪਲੇਸ ਕਰੋ ਤਾਂ ਕਿ ਤੁਹਾਨੂੰ ਇੱਕ ਸਰਵਿਸ ਰਿਕੁਐਸਟ ਨੰਬਰ ਮਿਲੇ। ਜਦੋਂ ਤੁਹਾਨੂੰ ਸਰਵਿਸ ਰਿਕੁਐਸਟ ਨੰਬਰ ਮਿਲਦਾ ਫਿਰ ਉਹਦੇ ਵਿੱਚ ਇਹ ਹੈ ਕਿ ਜੇ ਕੋਈ ਗਲਤ ਸਲਾਹ ਦਿੰਦਾ ਹੈ ਉਹ ਆਫਿਸਰ ਦੀ ਇਨਫੋਰਮੇਸ਼ਨ ਆ ਜਾਂਦੀ ਹੈ ਕਿ ਕਿਹੜੇ ਬੰਦੇ ਨੇ ਟਿਕਟ ਰੇਜ਼ ਕੀਤੀ ਸੀਗੀ। ਜੇ ਤੁਸੀਂ ਸਿੱਧੇ ਕਾਲ ਕਰਦੇ ਹੋ ਤਾਂ ਉਹਨਾਂ ਨੇ ਤੁਹਾਨੂੰ ਬਹਾਨਾ ਜਿਹਾ ਲਾ ਦੇਣਾ ਕਿ ਨਹੀਂ ਅਜੇ ਸਾਡਾ ਇਹ ਨਹੀਂ ਚੱਲ ਰਿਹਾ। ਪਰ ਜੇ ਉਹਨਾਂ ਦੇ ਆਪਣੇ ਚਾਰਟਸ ਦੇ ਅਕੋਰਡਿੰਗ ਜਿਹੜੀ ਡੇਟ ਚੱਲ ਰਹੀ ਹੈ ਸਪਟੰਬਰ 2006 ਚੱਲ ਰਹੀ ਹੈ, ਅਤੇ ਮੇਰੇ ਕਲਾਇੰਟਸ ਨੂੰ ਨੋਟਿਸ ਆਏ ਨੇ। ਜੀ ਥੈਂਕ ਯੂ ਜੀ, ਬੜੀ ਮਿਹਰਬਾਨੀ ਜੀ।
ਜੀ ਤੇ ਅਗਲੇ ਜਿਹੜੇ ਕਾਲਰ ਆਪਾਂ ਉਹਨਾਂ ਦੇ ਨਾਲ ਮੁੜ ਦੁਬਾਰਾ ਗੱਲ ਕਰਦੇ ਹਾਂ। ਰਮਿੰਦਰ ਕੌਰ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਜਿੱਦਾਂ ਮੈਂ ਸਿਟੀਜ਼ਨ ਨਹੀਂ ਹੈਗੀ ਜੀ ਤਾਂ ਮੈਂ ਜਿੱਦਾਂ ਇੰਡੀਆ ਜਾਣਾ ਮੰਗਦੀ, ਮੈਨੂੰ ਪੈਸੇ ਲੱਗੇ ਹੋਆ, ਸਿਟੀਜ਼ਨ ਲਈ ਪੇਪਰ ਭਰੇ ਹੋਆ, 6-7 ਮਹੀਨੇ ਹੋ ਗਏ ਹਾਲੇ ਨਿਕਲੇ ਨਹੀਂ, ਤਾਂ ਮੈਨੂੰ ਪੈਸੇ ਉਹ ਜਿਹੜੇ ਲੱਗੇ ਹੋ ਇੰਡੀਆ ਜਾ ਸਕਦੇ? ਦੇਖੋ ਇਹਦਾ ਇੱਦਾਂ ਹੈ ਕਿ ਇਹਨਾਂ ਨੇ ਜਿਹੜਾ ਪਬਲਿਕ ਚਾਰਜ ਦਾ ਰੂਲ ਆ, ਜੇ ਤਾਂ ਸਰਕਾਰ ਵਾਪਸ ਆ ਜਾਂਦੀ ਹੈ ਟਰੰਪ ਐਡਮਿਨਿਸਟ੍ਰੇਸ਼ਨ, ਤੁਹਾਨੂੰ ਪ੍ਰੋਬਲਮ ਹੋ ਸਕਦੀ ਹੈ ਇੰਡੀਆ ਗਏ ਨੂੰ। ਪ੍ਰੋਬਲਮ ਤਾਂ ਕਰਕੇ ਹੋ ਸਕਦੀ ਹੈ ਕਿ ਇਹਨਾਂ ਨੇ ਇਹ ਕਿਹਾ ਕਿ ਜਿਹੜਾ ਵੱਧ ਟਾਈਮ ਇੰਡੀਆ 'ਚ ਰਹਿ ਜਾਵੇ, ਜੇ ਹੁਣ ਕੋਵਿਡ ਦੀ ਵੇਵ ਵਾਪਸ ਆਉਂਦੀ ਹੈ, ਤੁਸੀਂ 6 ਮਹੀਨੇ ਤੋਂ ਵੱਧ ਉੱਥੇ ਤੁਹਾਡੇ ਲੱਗ ਜਾਂਦੇ ਨੇ ਅਤੇ ਤੁਹਾਨੂੰ ਤੁਸੀਂ ਇਨਐਲੀਜੀਬਲ ਹੋ ਜਾਣਾ ਪਬਲਿਕ ਚਾਰਜ ਦੇ ਅੰਡਰ। ਅਤੇ ਤੁਸੀਂ ਕੋਸ਼ਿਸ਼ ਕਰੋ ਕਿ ਤੁਸੀਂ ਸਿਟੀਜ਼ਨ ਬਣਨ ਤੋਂ ਪਹਿਲਾਂ ਉੱਥੇ ਇੰਡੀਆ ਨਾ ਜਾਓ। ਓਕੇ ਠੀਕ ਹੈ ਜੀ, ਓਕੇ ਜੀ। ਅਗਲੇ ਜਿਹੜੇ ਕਾਲਰ ਨੇ ਆਪਣੇ ਨਾਲ ਜੁੜੇ, ਸਿਮਰਨ ਸਿੰਘ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ ਮੇਰਾ ਕੁਐਸਚਨ ਹੈ, ਇੱਕ ਮੇਰੇ ਨਾ ਅੰਕਲ ਨੇ, ਉਹ ਇੱਥੇ ਗ੍ਰੀਨ ਕਾਰਡ ਨੇ ਤੇ ਉਹਨਾਂ ਨੇ ਇੰਡੀਆ ਜਾਣਾ ਜੀ। ਤਾਂ ਉਹਨਾਂ ਨੂੰ ਜਿੱਦਾਂ ਮਤਲਬ ਕਿ ਵੀ ਇੰਡੀਅਨ ਐਮਬੈਸੀ ਤੋਂ ਪਰਮਿਸ਼ਨ ਵਗੈਰਾ ਲੈਣੀ ਪੈਣੀ ਹੈ, ਉਹ ਡਾਇਰੈਕਟ ਟਿਕਟ ਲੈ ਕੇ ਫਲਾਈ ਕਰ ਸਕਦੇ ਆ। ਤਾਂ ਮੇਰਾ ਸੈਕੰਡ ਕੁਐਸਚਨ ਆ, ਮੈਂ ਆਪਣੇ ਡੈਡੀ ਦਾ ਅਪਲਾਈ ਕੀਤਾ ਸੀ, ਮੈਂ ਸਿਟੀਜ਼ਨ ਆ, ਜੀ ਤਾਂ ਉਹਨਾਂ ਦਾ ਮਤਲਬ ਮੈਰਿਜ ਸਰਟੀਫਿਕੇਟ ਮੰਗਿਆ ਸੀ ਜੀ। ਮੈਰਿਜ ਸਰਟੀਫਿਕੇਟ ਉਹ ਮੈਂ ਡਿਪੋਜ਼ਿਟ ਕਰਵਾਤਾ ਸੀਗਾ ਉਹਨਾਂ ਨੂੰ, ਤੇ ਫਿਰ ਉਹ ਕਹਿੰਦੇ ਮਤਲਬ ਤੁਹਾਡੀ ਮੈਰਿਜ ਸਰਟੀਫਿਕੇਟ ਦੀ ਰਜਿਸਟ੍ਰੇਸ਼ਨ ਡੇਟ ਆ ਨਾ ਉਹ ਲੇਟ ਆ, ਤੇ ਉਹਦੇ ਵਾਸਤੇ ਸਾਨੂੰ ਕੋਈ ਹੋਰ ਐਕਸਟਰਾ ਪ੍ਰੂਫ ਚਾਹੀਦੇ ਆ ਜੀ। ਉਹਦੇ ਲਈ ਹੁਣ ਆਪਾਂ ਕੀ ਐਕਸਟਰਾ ਪ੍ਰੂਫ ਦੇ ਸਕਦੇ ਆ? ਸੈਕੰਡ ਕੁਐਸਚਨ ਇਹ ਸੀ ਮੇਰਾ। ਜੀ ਪਹਿਲਾਂ ਤਾਂ ਇਹ ਹੈ ਕਿ ਜਿਹੜਾ ਗ੍ਰੀਨ ਕਾਰਡ ਹੋਲਡਰ ਹੈ ਉਹ ਇੰਡੀਅਨ ਸਿਟੀਜ਼ਨ, ਜੇ ਪਾਸਪੋਰਟ ਉਹਨਾਂ ਦੇ ਕੋਲ ਹੈਗਾ, ਕੋਈ ਪ੍ਰੋਬਲਮ ਨਹੀਂ ਹੈਗੀ, ਉਹ ਜਾ ਸਕਦੇ ਨੇ। ਠੀਕ ਹੈ, ਜੇ ਉਹਨਾਂ ਨੇ ਅਸਾਲਮ ਵਗੈਰਾ ਕੋਈ ਇੱਦਾਂ ਦੀ ਚੀਜ਼ ਲਿੱਤੀ ਸੀ ਫਿਰ ਗ੍ਰੀਨ ਕਾਰਡ ਆਇਆ, ਫਿਰ ਤੁਸੀਂ ਪਹਿਲਾਂ ਆਪਣੇ ਵਕੀਲ ਨਾਲ ਸਲਾਹ ਕਰੋ, ਤੁਹਾਨੂੰ ਰਿਸਕ ਵਗੈਰਾ ਐਕਸਪਲੇਨ ਕਰ ਦਊਗਾ ਕਿ ਅਸਾਲਮ 'ਤੇ ਡਿਪੈਂਡ ਕਰਦਾ ਗ੍ਰੀਨ ਕਾਰਡ ਕਿੱਦਾਂ ਲਿੱਤਾ ਸੀਗਾ। ਪਰ ਜੇ ਫੈਮਿਲੀ ਬੇਸ ਸਿੱਧਾ ਗ੍ਰੀਨ ਕਾਰਡ ਹੈ ਫਿਰ ਕੋਈ ਚੱਕਰ ਨਹੀਂ। ਦੂਸਰਾ ਜਿਹੜਾ ਹੁਣ ਮੈਰਿਜ ਸਰਟੀਫਿਕੇਟ ਦੀ ਅਤੇ ਬਰਥ ਸਰਟੀਫਿਕੇਟ ਦੀ ਗੱਲ ਕਰੀਏ, ਇਹ ਕਾਫੀ ਸਾਰੇ ਰੂਲਸ ਪਿਛਲੇ 2 ਮਹੀਨਿਆਂ 'ਚ ਚੇਂਜ ਹੋਏ ਨੇ। ਜਿਹੜਾ ਵੀ ਤੁਸੀਂ ਵਕੀਲ ਆਪਣਾ ਤੁਹਾਡਾ ਏਜੰਟ ਉਹਨਾਂ ਨਾਲ ਗੱਲ ਕਰੋ। ਇਮੀਗ੍ਰੇਸ਼ਨ ਦੀ ਲੇਟੈਸਟ ਰੂਲਿੰਗ ਇਹ ਹੈਗੀ ਹੈ ਕਿ ਜੇ ਤੁਸੀਂ ਕੋਈ ਵੀ ਪੋਸਟ ਡੇਟਡ ਬਰਥ ਸਰਟੀਫਿਕੇਟ ਲੈਂਦੇ ਹੋ, ਜਿਹੜਾ ਕਿ ਭਾਵੇਂ ਸਹੀ ਅਥਾਰਟੀ ਨੇ ਦਿੱਤਾ ਪਰ ਤੁਹਾਡੇ ਜਨਮ ਤੋਂ ਬਾਅਦ ਜਾਂ ਵਿਆਹ ਤੋਂ ਬਾਅਦ ਕੀਤਾ, ਉਹਨੂੰ ਉਹ ਸਸਪੈਕਟ ਕਰਦੇ ਨੇ, ਉਹਨੂੰ ਫਰਾਡ ਮੰਨਦੇ ਨੇ। ਉਹਨੂੰ ਉਹ ਵੈਲੀਡੇਟ ਕਰਨ ਲਈ ਤੁਹਾਨੂੰ ਕੀ ਚਾਹੀਦਾ ਹੈ ਕਿ ਜਿਹੜੀ ਉਹ ਅਥਾਰਟੀ ਸੀਗੀ ਜਿਹਨੇ ਮੈਰਿਜ ਸਰਟੀਫਿਕੇਟ ਇਸ਼ੂ ਕੀਤਾ ਹੈ, ਉਹ ਇੱਕ ਲੈਟਰ ਲਿਖ ਕੇ ਦੇਣ ਕਿ ਉਹਨਾਂ ਨੂੰ ਇਹ ਇਨਫੋਰਮੇਸ਼ਨ ਕਿੱਦਾਂ ਮਿਲੀ ਸੀਗੀ, ਕਿ ਉਹਨਾਂ ਨੇ ਕੋਈ ਐਕਸਟਰੈਕਟ ਮੇਨਟੇਨ ਕੀਤਾ, ਕਿ ਉਹਨਾਂ ਕੋਲ ਕੋਈ ਡੇਟਾਬੇਸ ਸੀਗਾ, ਕਿੱਦਾਂ ਉਹਨਾਂ ਨੇ ਉਹ ਬਰਥ ਸਰਟੀਫਿਕੇਟ ਜਾਂ ਮੈਰਿਜ ਸਰਟੀਫਿਕੇਟ ਇਸ਼ੂ ਕੀਤਾ। ਜੇ ਤੁਹਾਡੇ ਕੋਲ ਜੇ ਇੱਦਾਂ ਦੀ ਕੋਈ ਇਨਫੋਰਮੇਸ਼ਨ ਨਹੀਂ ਸੀਗੀ, ਤੁਸੀਂ ਉੱਪਰੋਂ ਦੀ ਸਰਟੀਫਿਕੇਟ ਸਿੰਪਲੀ ਬਣਾ ਲਿਆ, ਉਹਨੂੰ ਇਮੀਗ੍ਰੇਸ਼ਨ ਬਾਅਦ 'ਚ ਫਿਰ ਨਾ ਉਹਨੂੰ ਫਰਾਡ ਮੰਨਦੀ ਹੈ ਕਿ ਤੁਸੀਂ ਨਕਲੀ ਡਾਕੂਮੈਂਟ ਬਣਾਇਆ, ਇੱਦਾਂ ਬਣ ਨਹੀਂ ਸਕਦਾ। ਕਰਨਾ ਤੁਹਾਨੂੰ ਕੀ ਚਾਹੀਦਾ ਸੀਗਾ, ਤੁਹਾਨੂੰ ਉਹ ਜਿਹੜੀ ਅਥਾਰਟੀ ਸੀਗੀ ਉੱਤੋਂ ਜਾ ਕੇ ਇੱਕ ਨੋਨ ਅਵੇਲੇਬਿਲਟੀ ਸਰਟੀਫਿਕੇਟ ਲੈ ਕੇ ਦੇਣਾ ਚਾਹੀਦਾ ਸੀਗਾ ਕਿ ਉਦੋਂ ਰਜਿਸਟ੍ਰੇਸ਼ਨ ਕੰਪਲਸਰੀ ਨਹੀਂ ਸੀਗੀ, ਇਹ ਨੋਨ ਅਵੇਲੇਬਿਲਟੀ ਆ, ਅਤੇ ਨਾਲ ਤੁਸੀਂ 2 ਐਫੀਡੇਵਿਟ ਅਤੇ ਵਿਆਹ ਦੀਆਂ ਫੋਟੋਆਂ ਲਾਓ। ਅਤੇ ਹੁਣ ਤੁਸੀਂ ਕੀ ਕਰ ਸਕਦੇ ਹੋ ਕਿ ਇਹ ਚੱਕਰ 'ਚ ਹੁਣ ਹੋਰ ਜ਼ਿਆਦਾ ਨਾ ਤੁਸੀਂ ਪਿਓ। ਤੁਸੀਂ ਜਿਹੜੇ 2 ਬੰਦੇ ਇੱਦਾਂ ਦੇ ਸੀਗੇ ਜਿਹੜੇ ਕਿ ਵਿਆਹ ਦੇ ਵਿੱਚ ਆਏ ਸੀਗੇ, ਜਿਹਨਾਂ ਦੀਆਂ ਫੋਟੋਆਂ ਹੈਗੀਆਂ, ਤੁਸੀਂ ਉਹ ਫੋਟੋਗ੍ਰਾਫਸ ਨਾਲ ਲਾਓ ਅਤੇ ਉਹ 2 ਬੰਦਿਆਂ ਦੇ ਤੁਸੀਂ ਐਫੀਡੇਵਿਟ ਲਾਓ। ਅਤੇ ਨਾਲ ਜਿਹੜੇ ਹੋਰ ਸੈਕੰਡਰੀ ਐਵੀਡੈਂਸ ਹੁੰਦਾ, ਜਿੱਦਾਂ ਕੋਈ ਵੀ ਬੈਂਕ ਲੋਨ ਲਿੱਤਾ, ਕੋਈ ਪ੍ਰੋਪਰਟੀ ਦੇ ਡਾਕੂਮੈਂਟ ਹੈ ਜਿਹ 'ਚੋਂ ਘਰ ਵਾਲੀ ਸ਼ੋਅ ਹੁੰਦੇ ਨੇ, ਜਿਹੜੇ ਵੀ ਇੱਦਾਂ ਦੇ ਸੈਕੰਡਰੀ ਸਰਕਾਰੀ ਡਾਕੂਮੈਂਟ ਹੈ ਉਹ ਨਾਲ ਲਾਓ। ਅਤੇ 2 ਐਫੀਡੇਵਿਟ, ਬੰਦਿਆਂ ਦੀਆਂ ਫੋਟੋਆਂ, ਵਿਆਹ ਦੇ ਵਿੱਚ ਜਿਹੜੇ ਆਏ ਸੀਗੇ, ਅਤੇ ਸੈਕੰਡਰੀ ਡਾਕੂਮੈਂਟਸ। ਜੀ ਜਗਵੀਰ ਜੀ, ਤੇ ਮੈਂ ਪੁੱਛਣਾ ਚਾਹੁੰਦਾ, ਹੁਣ ਬਹੁਤ ਸਾਰੇ ਜਿਹੜੇ ਆ ਉਹਨਾਂ ਦੇ ਬਜ਼ੁਰਗ ਮਾਪੇ ਵੀ ਹੈਗੇ ਜਿਹੜੇ ਉਹ ਇੱਥੇ ਆ ਰਹੇ ਨੇ। ਹੁਣ ਹੋ ਸਕਦਾ ਵੀ ਉਸ ਟਾਈਮ ਦੇ ਉੱਤੇ ਉਹਨਾਂ ਦੇ ਜਿਨ੍ਹਾਂ ਨੇ ਵਿਆਹ ਅਟੈਂਡ ਕੀਤਾ ਵੀ ਉਹ ਘੱਟ ਰਹਿ ਗਏ ਆ ਜਾਂ ਨਾ ਹੋਣ, ਉਹਨਾਂ ਦੇ ਕੋਲ ਅਵੇਲੇਬਿਲਟੀ ਨਾ ਹੋਵੇ, ਉਹ ਫਿਰ ਕੀ ਕਰ ਸਕਦੇ ਨੇ? ਭਾਜੀ ਪਤਾ ਕੀ ਗੱਲ ਹੈ, ਇਮੀਗ੍ਰੇਸ਼ਨ ਨੇ ਕੋਈ ਸਖਤਾਈ ਨਹੀਂ ਕੀਤੀ, ਉਹਨਾਂ ਨੇ ਇੱਕ ਰੂਲ ਇੰਪਲੀਮੈਂਟ ਕੀਤਾ। ਉਹਨਾਂ ਨੇ ਕੀ ਕਿਹਾ ਕਿ ਜਿੱਦਾਂ ਫੋਰ ਐਗਜ਼ਾਮਪਲ ਉਦੋਂ ਇੰਡੀਆ ਦੇ ਵਿੱਚ ਵਿਆਹ ਦੀ ਰਜਿਸਟ੍ਰੇਸ਼ਨ ਦੀ ਰਿਕੁਆਇਰਮੈਂਟ ਉਦੋਂ ਕੰਪਲਸਰੀ ਨਹੀਂ ਸੀਗਾ, ਉਦੋਂ ਏਜੰਸੀ ਨਹੀਂ ਐਗਜ਼ਿਸਟ ਕਰਦੀ ਸੀਗੀ। ਤੁਸੀਂ ਕਰਨਾ ਕੀ ਸੀਗਾ ਕਿ ਤੁਸੀਂ ਸਿੰਪਲੀ ਉਹਨਾਂ ਕੋਲ ਇੱਕ ਚਿੱਠੀ ਲੈ ਕੇ ਦੇਣੀ ਸੀ ਕਿ ਇਹਨਾਂ ਦਾ ਕੋਈ ਰੈਕਡ ਨਹੀਂ ਹੈਗਾ, ਨੋਨ ਅਵੇਲੇਬਿਲਟੀ ਜਿਹਨੂੰ ਕਹਿੰਦੇ ਨੇ, ਅਤੇ ਨੋਨ ਅਵੇਲੇਬਿਲਟੀ ਦੇ ਨਾਲ ਤੁਸੀਂ ਐਫੀਡੇਵਿਟ ਇੱਦਾਂ ਲਾਣੇ ਸੀ। ਪਰ ਲੋਕੀ ਕੀ ਕਰ ਰਹੇ ਆ ਕਿ ਉੱਥੇ ਜਾ ਕੇ ਪੈਸੇ ਪੂਸੇ ਦੇ ਕੇ ਸਰਟੀਫਿਕੇਟ ਹੀ ਬਣਾ ਰਹੇ ਨੇ ਕਿ ਆਹ ਦੇਖੋ ਵਿਆਹ ਦਾ ਸਰਟੀਫਿਕੇਟ। ਹੁਣ ਇਮੀਗ੍ਰੇਸ਼ਨ ਕਹਿੰਦੀ ਉਦੋਂ ਤਾਂ ਏਜੰਸੀ ਨਹੀਂ ਸੀਗੀ, ਤੁਸੀਂ ਕਿੱਥੋਂ ਸਰਟੀਫਿਕੇਟ ਲੈ ਕੇ ਆ ਰਹੇ ਹੋ? ਹਾਂ ਠੀਕ ਆ, ਮੇਕ ਸੈਂਸ ਜੀ ਜੀ। ਸੋ ਸਹੀ ਤਰੀਕੇ ਦੇ ਨਾਲ, ਸਹੀ ਚੈਨਲ ਦੇ ਨਾਲ ਕਰੋ ਤਾਂ ਬਚਾਅ ਤੁਹਾਡਾ ਜਿਹੜਾ ਆ ਉਹ ਹੋ ਜਾਊਗਾ, ਫਿਰ ਸਸਪੈਕਟ ਉਹ ਨਹੀਂ ਕਰਨਗੇ। ਅਗਲੇ ਕਾਲਰ ਨੇ ਅਮਨ, ਸਤਿ ਸ਼੍ਰੀ ਅਕਾਲ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਰ, ਮੇਰਾ ਕੁਐਸਚਨ ਸੀਗਾ ਕਿ ਸਾਡਾ ਨਾ K1 ਵੇ ਕੇਸ ਜਿਹੜਾ ਸੀਗਾ ਉਹ ਜੂਨ ਦੇ ਵਿੱਚ ਅਪਰੂਵ ਹੋ ਗਿਆ ਸੀਗਾ, ਤੇ ਹਜੇ ਤੱਕ ਕੇਸ NVC ਦੇ ਵਿੱਚ ਹੀ ਪਿਆ ਹੈਗਾ, ਤੇ ਉਹਦਾ ਕਿੱਦਾਂ ਉਹਦੀ ਪ੍ਰੋਸੈਸਿੰਗ? ਨਾਲੇ ਕਹਿੰਦੇ ਕਿ ਐਮਬੈਸੀਜ਼ ਖੁੱਲ ਗਈਆਂ ਨੇ, ਤੇ ਪਰ ਕਿਤੋਂ ਇੱਥੇ ਕੇਸ ਹਜੇ ਵੀ NVC ਸ਼ੋ ਹੋ ਰਿਹਾ ਆਨਲਾਈਨ। ਜੀ ਤੁਸੀਂ ਕੀ ਕਰਨਾ ਹੈ ਕਿ ਤੁਸੀਂ ਇੱਕ ਕਿਹੜੇ ਕਾਉਂਸਲੇਟ ਦੇ ਮੂਹਰੇ ਆ? ਬੰਬੇ ਬੰਬੇ ਦੇ ਮੂਹਰੇ
ਤੁਸੀਂ ਇੱਕ ਪਹਿਲਾਂ ਤਾਂ ਨਾ ਜਿਹੜੀ ਉਹਨਾਂ ਦਾ ਕੰਟੈਕਟ ਐਸ ਸੈਕਸ਼ਨ ਹੈਗਾ ਉੱਥੇ ਆਪਣੀ ਟਿਕਟ ਰੇਜ਼ ਕਰੋ, ਉਹਨਾਂ ਨੂੰ ਕੰਟੈਕਟ ਕਰੋ ਅਤੇ ਬੰਬੇ ਵਾਲਿਆਂ ਨੂੰ ਜੀ? ਹਾਂਜੀ ਬੰਬੇ ਵਾਲਿਆਂ ਨੂੰ। ਅਤੇ ਉਹ ਤੁਹਾਨੂੰ ਫਿਰ ਨਾ ਈਮੇਲ ਕਰ ਦੇਣਗੇ ਅਤੇ ਤੁਹਾਨੂੰ ਫਿਰ ਅੱਗੇ ਜਾ ਕੇ ਤੁਸੀਂ ਅਪੋਇੰਟਮੈਂਟ ਵਗੈਰਾ DS 160 ਵਗੈਰਾ ਸਬਮਿਟ ਕਰਾ ਦਿਓ। ਅਤੇ ਅਪੋਇੰਟਮੈਂਟ ਅਜੇ ਤੁਹਾਨੂੰ ਉਹਨਾਂ ਨੇ ਦੇਣੀ ਨਹੀਂ ਹੈਗੀ। ਜਿਹੜੇ ਕਾਫੀ ਸਾਰੇ ਸਾਡੇ K1 ਦੇ ਕੇਸ ਨੇ ਲਟਕੇ ਹੋਏ ਨੇ, ਕੌਂਸਲੇਟ ਨੇ ਤੁਹਾਨੂੰ ਐਕਚੁਅਲ ਇੰਟਰਵਿਊ ਮਿਲਣ 'ਚ ਟਾਈਮ ਲੱਗ ਸਕਦਾ, ਪਰ ਹਾਂਜੀ ਤੁਸੀਂ ਉਹਨਾਂ ਨੂੰ ਨਾ ਕੰਟੈਕਟ ਕਰ ਲਓ। ਜਿਹੜੀ 129F ਫੈਂਸੇ ਪਟੀਸ਼ਨ ਹੁੰਦੀ ਹੈ ਉਹਦੀ ਇੱਕ ਵੈਲਿਡਿਟੀ ਹੁੰਦੀ ਹੈ, ਅਤੇ ਉਹ ਤਾਂ ਤੁਹਾਡਾ ਆਲਰੇਡੀ ਐਕਸਪਾਇਰਡ ਹੋ ਗਿਆ ਹੈ ਨਾ। ਨੋਰਮਲੀ ਹੁਣ ਜਿਹੜੀ ਐਡਮਿਨਿਸਟ੍ਰੇਸ਼ਨ ਹੈ ਉਹਨਾਂ ਨੇ 2 ਚੀਜ਼ਾਂ ਕਹੀਆਂ। ਉਹਨਾਂ ਨੇ ਇਹ ਕਿਹਾ ਕਿ ਜਿਹੜੀ ਇਹ ਵੈਲਿਡਿਟੀ ਹੈ ਇਹ ਕੋਵਿਡ ਕਰਕੇ ਆਪਾਂ ਐਕਸਟੈਂਡ ਕਰ ਦੇਵਾਂਗੇ, ਕੌਂਸਲੇਟ 'ਚ ਬੰਦ ਹੈਗੇ ਆ। ਪਰ ਸਾਨੂੰ ਇੰਟਰਵਿਊ ਸੈੱਟ ਕਰਨ ਤੋਂ ਪਹਿਲਾਂ ਕੀ ਚਾਹੀਦਾ ਹੁੰਦਾ ਕਿ ਸਾਨੂੰ ਕੌਂਸਲਰ ਪੋਸਟ ਤੋਂ ਅਤੇ NVC ਤੋਂ ਇੱਕ ਈਮੇਲ ਆਉਂਦੀ ਹੁੰਦੀ ਹੈ ਕਿ ਤੁਸੀਂ ਹੁਣ ਅੱਗੇ ਜਾ ਕੇ ਆਪਣੀ ਇੰਟਰਵਿਊ ਸ਼ੈਡਿਊਲ ਕਰ ਸਕਦੇ ਹੋ। ਉਹ ਜਿਹੜੀ ਈਮੇਲ ਵਗੈਰਾ ਇਹ ਨਹੀਂ ਭੇਜ ਰਹੇ ਫਿਲਹਾਲ, ਅਤੇ ਉਹਨੂੰ ਲੈਣ ਦਾ ਤਰੀਕਾ ਸਿੰਪਲ ਇਹ ਹੈਗਾ ਕਿ ਜਿਹੜੀ ਤੁਸੀਂ ਇਹਨਾਂ ਦੀ ਕੰਟੈਕਟ ਸੈਕਸ਼ਨ ਹੈਗਾ ਨਾ, ਉੱਥੇ ਜਦੋਂ ਤੁਸੀਂ ਜਾਂਦੇ ਹੋ ਅਤੇ ਉੱਥੇ ਜਾ ਕੇ ਤੁਸੀਂ ਇੱਕ ਟਿਕਟ ਰੇਜ਼ ਕਰ ਦਿਓ, ਉਹ 'ਚ ਦੱਸ ਦਿਓ। ਅਤੇ ਉਹਦੀ ਰਿਪਲਾਈ ਇਹ ਕੀ ਕਰ ਰਹੇ ਨੇ ਕਿ ਜਿਹੜੀ ਕੌਂਸਲੇਟ ਵਾਲੇ ਨੇ ਬੰਬੇ ਵਾਲੇ, ਉਹ ਕਾਫੀ ਸਾਰੇ ਸਾਡੇ ਕਲਾਇੰਟਸ ਉਹਨਾਂ ਨੇ ਕਿਹਾ ਕਿ ਹਾਂਜੀ ਤੁਸੀਂ ਜਾ ਕੇ ਆਪਣੀ ਇੰਟਰਵਿਊ ਸ਼ੈਡਿਊਲ ਕਰ ਲਓ, ਅਤੇ ਤੁਸੀਂ ਉਹ ਮੈਸੇਜ ਦੇ ਨਾਲ ਫਿਰ ਅੱਗੇ ਜਾ ਕੇ ਆਪਣਾ DS ਵਗੈਰਾ ਅੱਗੇ ਸਬਮਿਟ ਕਰਾਓ ਅਤੇ ਇੰਟਰਵਿਊ ਸ਼ੈਡਿਊਲ ਕਰੋ। ਠੀਕ ਹੈ ਸਰ, ਮਤਲਬ ਮੈਂ ਬੰਬੇ ਵਾਲਿਆਂ ਨੂੰ ਕੰਟੈਕਟ ਕਰਕੇ ਉੱਥੇ ਫਿਰ ਮੈਂ ਆਪਣਾ ਸਬਮਿਟ ਕਰਾਂ ਸਾਰਾ ਕੁਝ। ਜੀ, ਅਤੇ ਇੱਕ ਮੈਂ ਚੀਜ਼ ਹੋਰ ਦੱਸਦਾ ਕਿ ਕਈ ਵਾਰੀ ਨਾ ਕੀ ਹੋ ਰਿਹਾ ਕਾਫੀ ਸਾਰੇ ਕੇਸਾਂ ਦੇ ਵਿੱਚ ਕਿ ਤੁਹਾਨੂੰ ਕੈਲੰਡਰ ਦਿਖ ਜਾਣਾ ਹੈ ਇੰਟਰਵਿਊ ਦਾ ਕਿ ਟਾਈਮ ਬੁੱਕ ਕਰ ਲਓ, ਪਰ ਜਦੋਂ ਤੁਸੀਂ ਬੁੱਕ ਕਰਨ ਲੱਗਣਾ ਨਾ ਐਕਚੁਅਲੀ ਤੁਹਾਡੇ ਕੋਲ ਡੇਟ ਮੰਗ ਨਹੀਂ ਹੋਣੀ, ਅਤੇ ਤੁਹਾਨੂੰ ਫਿਰ ਨਾ ਵੇਟ ਕਰਨੀ ਪੈ ਸਕਦੀ ਹੈ, ਉੱਥੇ ਨਹੀਂ ਤੁਸੀਂ ਗਾਲੀ ਕਰਨੀ। ਠੀਕ ਹੈ ਸਰ, ਫਿਰ ਡੇਟ ਦੀ ਫਿਰ ਵੇਟ ਕਰਨੀ ਪੈਣੀ ਹੈ ਜੀ। ਠੀਕ ਹੈ ਸਰ। ਹਾਂਜੀ, ਕਿਉਂਕਿ ਸਰ ਵੈਲਿਡਿਟੀ 4 ਮੰਥ ਦੀ ਹੁੰਦੀ ਹੈ ਅਤੇ ਅਕਤੂਬਰ ਦੇ ਵਿੱਚ ਐਕਸਪਾਇਰ ਹੋਣੀ ਹੈ, ਪਰ ਹਜੇ ਉਹ ਜੀ ਉਹਦਾ ਨਹੀਂ ਫਰਕ ਪੈਣਾ ਤੁਹਾਨੂੰ, ਤੁਸੀਂ ਕੰਟੈਕਟ ਅਸ 'ਤੇ ਉਹਨੂੰ ਕੰਟੈਕਟ ਕਰ ਲਓ। ਠੀਕ ਹੈ ਜੀ, ਥੈਂਕ ਯੂ ਜੀ, ਮਿਹਰਬਾਨੀ ਜੀ। ਤੇ ਅਗਲੇ ਜਿਹੜੇ ਕੁਝ ਕੁ ਆਪਣੇ ਆਨਲਾਈਨ ਵੀ ਜਿਹੜੇ ਸਵਾਲ ਕੁਝ ਹੈਗੇ ਨੇ, ਯੂ ਵੀਜ਼ਾ ਡਿਨਾਈ ਹੋਣ ਦੇ ਉੱਤੇ ਕੀ ਕੀਤਾ ਜਾ ਸਕਦਾ ਹੈ ਜਗਵੀਰ ਜੀ? ਯੂ ਵੀਜ਼ਾ ਡਿਨਾਈ ਹੋਣ 'ਤੇ 290B ਅਪੀਲ ਕੀਤੀ ਜਾ ਸਕਦੀ ਹੈ। 290B 290B ਹਾਂਜੀ, ਅਤੇ ਯੂ ਵੀਜ਼ਾ ਬੜੇ ਲੋਕਾਂ ਦੀ ਮੈਂ ਦੇਖੀ ਪ੍ਰੋਬਲਮ ਕਿ ਛੋਟੇ ਜਿੱਦਾਂ ਕ੍ਰਾਈਮ ਹੋਏ ਸੀ ਨਾ ਕਿ ਸਟੋਰ 'ਚ ਕਿਸੇ ਨੇ ਮਾਰਤਾ, ਮੁੱਕਾ ਮਾਰਤਾ, ਥੱਪੜ ਮਾਰਤਾ। ਮੈਂ ਪਹਿਲਾਂ ਹੀ ਦੱਸਦਾ ਕਿ ਉਹ ਜਿਹੜੇ ਯੂ ਵੀਜ਼ੇ ਨੇ ਸਾਰੇ ਉਹ ਅਪਰੂਵ ਨਹੀਂ ਹੁੰਦੇ ਹੈਗੇ ਅੱਜ ਦੀ ਡੇਟ ਦੇ ਵਿੱਚ। ਲੇਟੈਸਟ ਕੇਸ ਲਾਅ ਦੇਖੋ, ਉਹਦੇ ਹਿਸਾਬ ਨਾਲ ਦੇਖੋ ਕਿ ਕਿਹੜੇ ਵਾਲੇ ਕੁਆਲੀਫਾਈਂਗ ਕ੍ਰਾਈਮ ਨੇ। ਤੁਹਾਨੂੰ ਇੱਕ ਮੈਂਟਲ ਟਰਾਮਾ, ਮੈਂਟਲ ਇੰਪੈਕਟ ਤੁਹਾਨੂੰ ਅਸੈਸਮੈਂਟ ਦੇਣੀ ਪੈਂਦੀ ਹੈ, ਉਹ ਤਾਂ ਤੁਸੀਂ ਦੇ ਸਕਦੇ ਹੋ ਜਦੋਂ ਤੋਂ ਤੁਹਾਡਾ ਕ੍ਰਾਈਮ ਹੋਇਆ ਅਤੇ 7 ਸਾਲ ਜਦੋਂ ਹੁੰਦੇ ਨੇ ਤੁਹਾਨੂੰ ਲਗਾਤਾਰ ਡਾਕਟਰ ਦੇ ਜਾ ਕੇ ਸਾਈਕ ਵੈਲੂਏਸ਼ਨ, ਮੈਂਟਲ ਹੈਲਥ ਦੀਆਂ ਰਿਪੋਰਟਸ ਵਗੈਰਾ, ਦਵਾਈਆਂ ਵਗੈਰਾ ਦਿਖਾਉਣੀਆਂ ਪੈਂਦੀਆਂ। ਜੇ ਤੁਸੀਂ ਐਂਡ 'ਚ ਵੇਟ ਕਰਦੇ ਹੋ ਤਾਂ ਉਹ ਡਿਨਾਈ ਕਰ ਦਿੰਦੇ ਨੇ ਇਸ ਗੱਲੋਂ ਕਿ ਤੁਹਾਡਾ ਕੁਆਲੀਫਾਈਂਗ ਕ੍ਰਾਈਮ ਨਹੀਂ ਸੀਗਾ ਜਾਂ ਤੁਹਾਡੇ 'ਤੇ ਇੰਨਾ ਇੰਪੈਕਟ ਨਹੀਂ ਸੀਗਾ। ਤੁਸੀਂ ਹੁਣ ਬੈਕ ਜਾ ਕੇ ਉਹਨੂੰ ਡਾਕੂਮੈਂਟੇਸ਼ਨ ਨੂੰ ਪੂਰਾ ਨਹੀਂ ਕਰ ਸਕਦੇ, ਤੁਹਾਨੂੰ ਨਾਲੋਂ ਨਾਲ ਉਹ ਕਰਨੀਆਂ ਪੈਣੀਆਂ। ਜੀ, ਤੇ ਇੱਕ ਜਣੇ ਪੁੱਛ ਰਿਹਾ ਵੀ ਜੇ ਕਿਸੇ ਨੇ ਕੈਨੇਡਾ ਦਾ ਵਿਜ਼ਟਰ ਵੀਜ਼ਾ ਮਿਲਿਆ ਤੇ ਉਸ ਨੂੰ US ਵੀਜ਼ਾ ਦੇ ਦੇਣਗੇ? ਤਾਂ US ਦੇ ਉੱਤੇ ਡਿਪੈਂਡ ਆ, ਤੁਸੀਂ ਅਪਲਾਈ ਕਰਕੇ ਦੇਖੋ ਵੀ ਉਹਨਾਂ ਦੀ ਮਰਜ਼ੀ ਆ ਕਿਸ ਨੂੰ ਉਹਨਾਂ ਨੇ ਵੀਜ਼ਾ ਦੇਣਾ ਹੈ, ਕਿਸ ਨੂੰ ਨਹੀਂ ਦੇਣਾ ਹੈਗਾ। ਤੇ ਅਗਲੇ ਜਿਹੜੇ ਕਾਲਰ ਆ ਆਪਾਂ ਉਹਨਾਂ ਦੇ ਨਾਲ ਜੇ ਗੱਲ ਕਰੀਏ ਤੇ ਜੁੜੇ ਨੇ ਰਾਜ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਰਾਜ ਜੀ, ਕੀ ਸਵਾਲ ਆ ਤੁਹਾਡਾ? ਜੀ, ਆਪਾਂ ਉਹਨਾਂ ਤੋਂ ਅਗਲੇ ਕਾਲਰ ਉਹਨਾਂ ਵੱਲ ਵੱਧਦੇ ਹਾਂ। ਗੁਰਵਿੰਦਰ ਕੌਰ ਜੀ। ਤੇ ਉਹ ਸ਼ੋਅ ਹੁੰਦੇ ਆ 25 ਜੂਨ ਦੇ। ਇੱਕ ਵਾਰੀ ਦੁਬਾਰਾ ਬੋਲੇ, ਤੁਹਾਡੀ ਆਵਾਜ਼, ਤੁਹਾਡਾ ਕੁਐਸਚਨ ਕੱਟ ਗਿਆ ਸੀਗਾ, ਦੁਬਾਰਾ ਬੋਲੋ ਇੱਕ ਵਾਰੀ। ਭਾਜੀ 2005 ਦੇ ਪੇਪਰ ਅਪਲਾਈ ਕੀਤੇ ਆ ਜੀ, ਤਾਂ ਤੇ ਉਹ 2000 ਜੂਨ ਦੇ ਹੁੰਦੇ ਆ ਸ਼ੋਅ, 25 ਜੂਨ ਦੇ, ਤਾਂ ਆਨਲਾਈਨ ਤਾਂ ਚਿੱਠੀ ਕੋਈ ਨਹੀਂ ਆਈ, ਉਹਨਾਂ ਬਾਰੇ ਪੁੱਛਣਾ ਸੀਗਾ। ਭੈਣ ਭਰਾ ਦੇ ਕਿਤੇ ਪੇਪਰ ਫਾਈਲ? ਹਾਂਜੀ, ਤੁਸੀਂ ਇਮੀਗ੍ਰੇਸ਼ਨ ਨੂੰ ਕਾਲ ਕਰੋ ਅਤੇ ਸਰਵਿਸ ਰਿਕੁਐਸਟ ਪਲੇਸ ਕਰੋ, ਚਿੱਠੀ ਆ ਜਾਣੀ। ਪਹਿਲਾਂ ਕੀ ਸੀਗਾ ਕਿ ਪਹਿਲਾਂ ਨਾ ਤੁਸੀਂ ਉਦੋਂ ਸੀਗੇ ਈਮੇਲ ਵਗੈਰਾ ਨਹੀਂ ਲਿਖੀ ਹੋਣੀ, ਅੱਜ ਕੱਲ੍ਹ ਇਹ ਸਾਰਾ ਆਨਲਾਈਨ ਪ੍ਰੋਸੈਸ ਹੋ ਗਿਆ ਅਤੇ ਤੁਹਾਨੂੰ ਜਿਹੜੀ ਉਹਨਾਂ ਨੇ ਮੈਨੂਅਲ ਚਿੱਠੀ ਦੇਣੀ ਹੈ। ਅਤੇ ਮੈਨੂੰ ਨਹੀਂ ਪਤਾ ਹੁਣ 2005 ਤੋਂ ਤੁਸੀਂ ਐਡਰੈਸ ਆਪਣਾ ਮੂਵ ਕੀਤਾ, ਅਪਡੇਟ ਕੀਤਾ ਜਾਂ ਕਿੱਦਾਂ? ਤੁਸੀਂ ਨਹੀਂ, ਉਹੋ ਹੀ ਐਡਰੈਸ। ਅੱਛਾ, ਤੁਸੀਂ ਉਹਨਾਂ ਨੂੰ ਕੰਟੈਕਟ ਕਰੋ ਅਤੇ ਸਰਵਿਸ ਰਿਕੁਐਸਟ ਪਲੇਸ ਕਰੋ। ਠੀਕ ਹੈ ਜੀ, ਓਕੇ ਜੀ, ਥੈਂਕ ਯੂ। ਅਗਲੇ ਜਿਹੜੇ ਕਾਲਰ ਨੇ ਆਪਣੇ ਨਾਲ ਜੁੜੇ, ਹਰਮਨਦੀਪ ਕੌਰ। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ ਦੋਨਾਂ ਵੀਰਾਂ ਨੂੰ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਵੀਰ ਜੀ, ਮੈਂ 2019 ਦੇ ਵਿੱਚ ਆਪਣੀ ਮਦਰ ਦੀ ਪਟੀਸ਼ਨ ਕੀਤੀ ਸੀ ਅਤੇ ਮੈਨੂੰ 31 ਦਸੰਬਰ 2019 ਨੂੰ ਉਹਨਾਂ ਦੀ ਈਮੇਲ ਆ ਗਈ ਸੀ ਕਿ ਉਹਨਾਂ ਨੂੰ ਮਿਲ ਗਈ ਸੀ, ਰਿਸੀਵ ਹੋ ਗਏ ਸੀ। ਅਤੇ ਮਈ ਦੇ ਵਿੱਚ ਉਹਨਾਂ ਨੇ ਮੈਨੂੰ ਲੈਟਰ ਪਾਈ ਸੀ ਕਿ ਉਹਨਾਂ ਨੂੰ ਮੇਰੇ ਬਰਥ ਸਰਟੀਫਿਕੇਟ ਤੋਂ ਬਿਨਾਂ
ਮੇਰੇ ਮਦਰ ਦੇ ਨਾਲ ਰਿਲੇਟਡ ਹੋਰ ਡਾਕੂਮੈਂਟ ਚਾਹੀਦੇ, ਜਿੱਦਾਂ ਕਿ ਪਹਿਲਾਂ ਇੱਕ ਕਾਲਰ ਨੇ ਪੁੱਛਿਆ ਤੇ ਮੈਂ ਉਹਨਾਂ ਨੂੰ ਜਿਵੇਂ 2 ਤੋਂ ਵੱਧ 4 ਐਫੀਡੈਵਿਟ ਬਣਾ ਕੇ ਉਹਨਾਂ ਨੇ ਬਚਪਨ ਤੋਂ ਲੈ ਕੇ ਹੁਣ ਤੱਕ ਦੀਆਂ ਫੋਟੋਗ੍ਰਾਫਸ ਮੰਗੀਆਂ ਸੀ ਵੀ ਉਹਦੇ ਪਿੱਛੇ ਸਾਰਾ ਡੇਟਾ ਲਿਖੋ ਵੀ ਕਿੱਥੇ ਦੀਆਂ ਨੇ, ਕਦੋਂ ਨੇ, ਮੈਂ ਸਾਰੀਆਂ ਉਹ ਵੀ ਭੇਜਦੀਆਂ। ਤੇ ਸੈਕੰਡਰੀ ਡਾਕੂਮੈਂਟ ਜਿਵੇਂ ਸਕੂਲ ਦੇ ਸਰਟੀਫਿਕੇਟ, ਫਾਈਨੈਂਸ਼ੀਅਲ ਬੁੱਕ ਦੀ ਫੋਟੋਕਾਪੀ, ਸਾਰਾ ਕੁਝ ਭੇਜਤਾ ਸੀ। ਪਰ ਉਸ ਤੋਂ ਬਾਅਦ ਵੀ ਉਹਨਾਂ ਨੇ DNA ਦੀ ਵੀ ਰਿਕੁਐਸਟ ਕੀਤੀ ਸੀ ਵੀ ਜੇ ਤੁਸੀਂ ਕਰਾ ਸਕਦੇ ਆ। ਮੈਂ ਇੱਥੇ ਕਰਵਾਤਾ ਸੀ ਤੇ ਉਹਨਾਂ ਨੂੰ ਸਾਰੇ ਮੈਂ DNA ਕਰਵਾਤਾ ਸੀ, ਪਰ ਹਜੇ ਰਿਪੋਰਟ ਨਹੀਂ ਉਹਨਾਂ ਕੋਲ ਪਹੁੰਚੀ ਕਿਉਂਕਿ ਕੋਵਿਡ ਕਰਕੇ ਮੇਰੀ ਉੱਥੇ US ਐਮਬੈਸੀ ਨੇ ਇੰਡੀਆ ਐਕਸੈਪਟ ਨਹੀਂ ਸੀ ਕਿੱਟ ਕੀਤੀ ਤੇ ਇਹ ਲਾਸਟ ਮੰਡੇ ਕਿੱਟ ਐਕਸੈਪਟ ਕੀਤੀ ਹੈ। ਤੇ ਮੇਰਾ ਕੁਐਸਚਨ ਇਹ ਹੈ ਕਿ USCIS ਵਾਲੇ ਜਿਹੜਾ ਉਹਨਾਂ ਨੂੰ ਸਾਰੇ ਡਾਕੂਮੈਂਟ ਰਿਸੀਵ ਹੋ ਗਿਆ, ਉਹਨਾਂ ਨੇ ਮੈਨੂੰ ਜੂਨ 15 ਨੂੰ ਮੈਸੇਜ ਕਰਤਾ ਸੀ ਕਿ ਉਹ ਉਸ ਤੋਂ ਕਿੱਟ ਤੋਂ ਬਿਨਾਂ ਵੀ ਅਪਰੂਵਲ ਜਾਂ ਕੋਈ ਡਿਸੀਜਨ ਦੇ ਸਕਦੇ, ਕਿ ਉਹਦੀ ਟੈਸਟ ਤੋਂ ਬਿਨਾਂ ਦੀ ਟੈਸਟ ਦੀ ਵੇਟ ਹੀ ਕਰਨਗੇ। ਤੇ ਨਾਲ ਹੀ ਮੇਰਾ ਦੂਸਰਾ ਕੁਐਸਚਨ ਇਹ ਹੈ ਕਿ ਮੇਰੀ ਡੈਡਲਾਈਨ ਸਾਰੇ ਸਬਮਿਟ ਕਰਨ ਦੀ ਡਾਕੂਮੈਂਟਸ 9 ਅਗਸਤ ਸੀਗੀ, ਜਿੱਦਾਂ ਉਹਨਾਂ ਨੇ 60 ਡੇਜ਼ ਦੀ ਐਕਸਟੈਂਸ਼ਨ ਦਿੱਤੀ ਹੈ। ਮੈਂ ਤਾਂ ਪਹਿਲਾਂ ਹੀ ਵੈਸੇ ਸਬਮਿਟ ਕਰਦੇ ਸੀ, ਮੈਨੂੰ ਮੈਸੇਜ ਆ ਗਿਆ ਸੀ, ਪਰ ਕਿ ਉਹ ਜਿਹੜਾ ਇਹ ਡੈਡਲਾਈਨ ਦਾ ਪ੍ਰੋਸੀਜਰ ਹੈ ਇਹ DNA ਦੀ ਰਿਪੋਰਟ ਤੇ ਵੀ ਲਾਗੂ ਹੁੰਦਾ 60 ਡੇ, ਜਿਵੇਂ 9 ਅਕਤੂਬਰ ਨੂੰ ਬਣਦੇ ਆ ਜਾਂ ਨਹੀਂ? ਜੀ ਮੈਂ ਦੱਸ ਦਿੰਦਾ ਤੁਹਾਨੂੰ। ਪਹਿਲਾਂ ਤਾਂ ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜਾ ਤੁਸੀਂ ਦੱਸਿਆ ਨਾ, ਤੁਸੀਂ ਸਾਰੇ ਡਾਕੂਮੈਂਟ ਸਹੀ ਦਿੱਤੇ ਉਹਨਾਂ ਨੂੰ, ਪਰ ਤੁਸੀਂ ਨੋਨ ਅਵੇਲੇਬਿਲਿਟੀ ਨਹੀਂ ਲੈ ਕੇ ਦਿੱਤੀ ਲੈਟਰ। ਜਿਹੜੇ ਸੈਕੰਡਰੀ ਡਾਕੂਮੈਂਟਸ ਜਾਂ ਫੋਟੋਗ੍ਰਾਫਸ ਜਾਂ ਸਾਰਾ ਉਹ ਤਾਂ ਕੰਮ ਆਉਂਦੀਆਂ ਜਿਹੜੇ ਜੇ ਆਫਿਸ ਆਫ ਰਜਿਸਟਰ ਆਫ ਬਰਥ ਐਂਡ ਡੈਥ ਇੰਡੀਆ ਵਾਲਾ ਇੱਕ ਨੋਨ ਅਵੇਲੇਬਿਲਿਟੀ ਲੈਟਰ ਦੇਵੇ, ਅਤੇ ਤੁਸੀਂ ਉਹ ਨਹੀਂ ਦਿੱਤੀ, ਤਾਂ ਕਰਕੇ ਤੁਹਾਨੂੰ ਇਹ ਸਾਰੀਆਂ ਪ੍ਰੋਬਲਮਾਂ ਹੋਈਆਂ। ਹੁਣ ਜਿਹੜੀ ਦੂਜੀ ਗੱਲ ਹੈ ਕਿ ਜਿਹੜੀ ਰਿਕੁਐਸਟ ਫॉर ਐਵੀਡੈਂਸ ਹੁੰਦੀ ਹੈ ਉਹ 'ਚ ਇੱਕ ਡੈਡਲਾਈਨ ਹੁੰਦੀ ਹੈ, 60 ਦਿਨ ਦੀ ਇਹਨਾਂ ਨੇ ਐਕਸਟੈਂਸ਼ਨ ਦਿੱਤੀ ਸੀ, ਤੁਹਾਨੂੰ ਉਹ ਐਕਸਟੈਂਸ਼ਨ ਲੈਣੀ ਚਾਹੀਦੀ ਸੀਗੀ, ਕਿਉਂਕਿ ਇਮੀਗ੍ਰੇਸ਼ਨ ਇੱਕੋ ਵਾਰੀ ਤੁਹਾਨੂੰ ਮੌਕਾ ਦਿੰਦੀ ਹੈ, ਤੁਸੀਂ ਉਹਨੂੰ ਇਕੱਠੇ ਪੈਂਦੇ ਸੱਟੇ ਸਾਰਾ ਕੁਛ ਜਮ੍ਹਾਂ ਕਰਾਉਣਾ, ਦੁਬਾਰਾ ਉਹ ਤੁਹਾਡੀ ਵੇਟ ਨਹੀਂ ਕਰੂਗੇ, ਅਤੇ ਜਿੰਨਾ ਤੁਸੀਂ ਜੋ ਉਹਨਾਂ ਨੂੰ ਜਮ੍ਹਾਂ ਕਰਾਇਆ ਉਹ ਉਹਦੇ ਬੇਸ 'ਤੇ ਹੀ ਹੁਣ ਡਿਸੀਜਨ ਦੇਊਗੇ। ਠੀਕ ਹੈ ਜੀ। ਸੋ ਜਿਹੜਾ DNA ਕਿੱਟ ਵਾਲਾ ਆ ਉਹ ਫਿਰ ਅਸੈਪਟ ਹੋਊਗਾ ਇਹਨਾਂ ਦਾ, ਨਹੀਂ ਹੋਊਗਾ ਇਹ ਅਜੇ ਕਿਹਾ ਨਹੀਂ ਜਾ ਸਕਦਾ? ਨਹੀਂ, ਕਿਉਂਕਿ ਨਾ ਦੋਨੋਂ ਏਜੰਸੀਆਂ ਅਲੱਗ-ਅਲੱਗ ਹੈਗੀਆਂ। ਉਹ ਡਿਪਾਰਟਮੈਂਟ ਆਫ ਸਟੇਟ ਦੇ ਥੱਲੇ ਆਉਂਦਾ, ਇਹ ਹੋਮਲੈਂਡ ਸਿਕਿਉਰਿਟੀ ਦੇ ਥੱਲੇ ਆਉਂਦਾ। ਜਿਹੜੀ DNA ਕਿੱਟ ਹੈ, ਜਦੋਂ ਰਿਸ਼ਤੇਦਾਰ ਤੁਹਾਡਾ ਬਾਹਰ ਹੁੰਦਾ ਉਦੋਂ ਕੀ ਹੈ ਕਿ ਇੱਕ ਇੱਥੇ ਜਿੱਦਾਂ LA ਵਗੈਰਾ ਇੱਥੇ ਦੀਆਂ ਇਹਨਾਂ ਦੀਆਂ ਲੈਬਸ ਹੁੰਦੀਆਂ, ਇੱਥੇ ਵਾਲਾ ਬੰਦਾ ਇੱਥੇ ਕਰਦਾ, ਅਤੇ ਜਿਹੜੇ ਉੱਥੇ ਵਾਲੇ ਬੰਦੇ ਆ, ਕਿਉਂਕਿ ਉੱਥੇ ਫਰੋਡ ਬੜਾ ਇੰਡੀਆ 'ਚ, ਉਹ ਕਹਿੰਦੇ ਕਿ ਸਾਡੀ ਜਿਹੜੀ ਕੌਂਸਲੇਟ ਹੈਗੀ ਐਮਬੈਸੀ ਉਹਦੇ ਥਰੂ ਹੀ ਇਹ ਸਾਰਾ DNA ਟੈਸਟ ਐਡਮਿਨਿਸਟਰ ਹੋਊਗਾ। ਕੌਂਸਲੇਟ ਹੁਣ ਖੁੱਲ੍ਹਾ ਨਹੀਂ, ਅਤੇ ਪਤਾ ਨਹੀਂ ਹੁਣ ਇਹਦਾ ਕਦੋਂ ਖੁੱਲ੍ਹਣਾ ਉਹਨਾਂ ਨੇ, ਕਦੋਂ ਤੱਕ ਉਹਨਾਂ ਨੇ ਇਹ ਚੀਜ਼ਾਂ ਦੇਣੀਆਂ। ਠੀਕ ਹੈ ਜੀ। ਜਿਹੜੇ ਕੌਂਸਲੇਟ ਨੇ ਕਿਹਾ ਹੈ ਕਿ ਜੇ ਸਾਨੂੰ ਤੁਸੀਂ ਸ਼ੋਅ ਕਰਦੇ ਹੋ ਕਿ ਤੁਹਾਡੀ ਰਿਕੁਐਸਟ ਹੈਗੀ ਇੱਦਾਂ ਦੀ ਇਮੀਗ੍ਰੇਸ਼ਨ ਤੋਂ, ਅਤੇ ਆਪਾਂ ਤੁਹਾਡੀ ਅਕਮੋਡੇਟ ਕਰ ਸਕਦੇ ਹਾਂ ਰਿਕੁਐਸਟ ਉਹ। ਪਰ ਹੁਣ ਇਹ ਵਾਲੇ ਕੇਸ ਕੀ ਹੈਗਾ ਕਿ ਭੈਣ ਜੀ ਨੇ ਆਲਰੇਡੀ ਅਗਸਤ ਤੋਂ ਪਹਿਲਾਂ ਹੀ ਡੈਡਲਾਈਨ ਤੋਂ ਪਹਿਲਾਂ ਹੀ ਇਹਨਾਂ ਨੇ ਸਾਰਾ ਐਵੀਡੈਂਸ ਸਬਮਿਟ ਕਰਾਤਾ, ਅਤੇ ਹੁਣ ਜਿਹੜੇ ਦੋ ਡਿਪਾਰਟਮੈਂਟਾਂ ਦੇ ਵਿੱਚ ਕੋਆਰਡੀਨੇਸ਼ਨ ਇੰਡੀਵਿਜੂਅਲ ਲੈਵਲ 'ਤੇ ਮੁਸ਼ਕਿਲ ਹੈ। ਸ਼ਾਇਦ ਉਹ ਇਸੇ ਜੋ ਉਹਨਾਂ ਨੇ ਸਬਮਿਟ ਕੀਤਾ ਉਹਦੇ ਬੇਸ 'ਤੇ ਉਹ ਡਿਸੀਜਨ ਦੇਊਗੇ। ਓਕੇ ਜੀ ਜੀ ਜੀ। ਅਗਲੇ ਜਿਹੜੇ ਕਾਲਰ ਉਹਨਾਂ ਦੇ ਨਾਲ ਆਪਾਂ ਗੱਲ ਕਰਦੇ ਹਾਂ, ਕੇਵਲ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੇਰਾ ਕੁਐਸਚਨ ਇਹ ਹੈ ਭਾਜੀ, ਤੇ ਮੈਂ ਆਪਣੀ ਬੇਟੀ ਦਾ ਅਪਲਾਈ ਕੀਤਾ ਹੈ ਜੀ 13 ਦਾ ਜੀ। ਉਹ ਅਨਮੈਰਿਡ ਹੈ ਉਹ ਜੀ। ਉਦੋਂ ਮੈਂ ਗ੍ਰੀਨ ਕਾਰਡ ਤੇ ਸੀਗਾ, ਉਹਦੇ ਬਾਅਦ 'ਚ ਫਿਰ ਮੈਂ ਸਿਟੀਜ਼ਨ ਹੋ ਗਿਆ ਜੀ ਹੁਣ ਜੀ। ਤੇ ਹੁਣ ਕਿੰਨਾ ਕੁ ਟਾਈਮ ਲੱਗੂਗਾ ਜੀ ਉਹ? 2008 ਦਾ ਚੱਲ ਰਿਹਾ ਜੀ। ਅੱਛਾ ਜੀ। ਹਾਂਜੀ। ਫਿਰ ਵੀ ਕਿੰਨਾ ਕੁ ਟਾਈਮ ਲੱਗ ਜਾਊਗਾ? ਕਿੰਨਾ ਕੁ ਟਾਈਮ ਲੱਗ ਜਾਊਗਾ? 13 ਤੋਂ 5 ਤੋਂ 7 ਸਾਲ ਲੱਗ ਜਾਣੇ। ਅਜੇ ਜੀ। ਜੀ। ਓਕੇ ਜੀ, ਥੈਂਕ ਯੂ ਜੀ। ਅਗਲੇ ਕਾਲਰ ਨੇ ਆਪਣੇ ਨਾਲ ਜੁੜੇ ਹੋਏ ਕੁਲਬੀਰ ਸਿੰਘ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ ਇਹ ਪਤਾ ਕਰਨਾ ਸੀ, ਮੇਰੇ ਬੇਟੇ ਨੇ ਨਾ ਮੇਰੀ ਨੂੰਹ ਦਾ ਅਪਲਾਈ ਕੀਤਾ ਹੋਇਆ ਸੀਗਾ, ਤੇ ਉਹਨਾਂ ਦੇ ਪੇਪਰ ਸਾਰੇ ਬੰਬੇ ਚਲੇ ਗਏ ਸੀਗੇ, ਈਮੇਲ ਵੀ ਰਿਸੀਵ ਹੋ ਗਈ ਸੀਗੀ ਜੀ। ਤੇ ਅਸੀਂ ਲਾਸਟ ਟਾਈਮ ਤੁਹਾਡੀ ਇੰਟਰਵਿਊ 'ਚ ਸੁਣਿਆ ਸੀਗਾ ਕਿ ਤੁਸੀਂ ਕਹਿੰਦੇ ਆ ਕਿ ਵੀ ਤੁਸੀਂ ਡੇਟ ਲੈ ਸਕਦੇ ਆ ਕਿ ਵੀ ਇੰਟਰਵਿਊ ਲਈ, ਤੇ ਹੁਣ ਉਹਨਾਂ ਦੇ ਪੇਜ ਤੇ ਮੇਰੀ ਨੂੰਹ ਨੇ ਜਾ ਕੇ ਚੈੱਕ ਕੀਤਾ ਤੇ ਉਹ ਕਹਿੰਦੇ ਆ ਕਿ ਸਿਰਫ ਉਹੀ ਲੈ ਸਕਦੇ ਆ ਜਿਨ੍ਹਾਂ ਨੂੰ ਐਮਰਜੈਂਸੀ ਆ ਕੋਈ, ਤੇ ਉਹੀ ਇੰਟਰਵਿਊ ਦੀ ਡੇਟ ਲੈ ਸਕਦੇ ਆ। ਸੱਚ ਆ ਕਿ ਵੀ ਅਸੀਂ ਇੰਟਰਵਿਊ ਦੀ ਡੇਟ ਲੈ ਸਕਦੇ ਆ ਆਪ ਜਾ ਕੇ? ਦੇਖੋ, ਜਿਹੜੇ ਤਾਂ ਕਈ ਕੌਂਸਲੇਟ ਨੇ ਨਾ, ਫੋਰ ਐਗਜ਼ਾਮਪਲ ਅਬੂ ਧਾਬੀ ਵਾਲਾ ਸਪੈਸੀਫਿਕਲੀ ਕਾਫੀ ਸਾਰੇ ਲੋਕਾਂ ਨੇ ਉੱਥੋਂ ਜਾ ਕੇ ਵੀਜ਼ੇ ਉਹਨਾਂ ਦੇ ਲੱਗੇ ਨੇ। ਜਿਹੜਾ ਮੁੰਬਈ ਦਾ ਕੌਂਸਲੇਟ ਹੈਗਾ ਉਹ ਕੀ ਹੈਗਾ ਕਿ ਉਹਦੀ ਐਗਜ਼ੈਕਟ ਪੋਜੀਸ਼ਨ ਨਹੀਂ ਮੈਨੂੰ ਇਸ ਵੇਲੇ ਪਤਾ, ਪਰ ਜੋ
ਜਿਹੜੀ ਉਹਨਾਂ ਦੀ ਆਪਾਂ ਜੇ ਉਹਨਾਂ ਨੂੰ ਕੰਟੈਕਟ ਕਰੀਏ ਤੇ ਉਹ ਰਿਪਲਾਈ ਕਰ ਰਹੇ ਨੇ ਕਾਫੀ ਸਾਰੇ ਕਲਾਇੰਟਸ ਨੂੰ ਕਿ ਤੁਸੀਂ ਅਪਾਇੰਟਮੈਂਟ ਬੁੱਕ ਕਰ ਸਕਦੇ ਹੋ। ਉਹਨਾਂ ਦਾ ਕੈਲੰਡਰ ਵੀ ਜਿਹੜਾ ਹੈਗਾ ਉਹ ਸ਼ੋਅ ਹੋਣਾ ਸ਼ੁਰੂ ਹੋ ਗਿਆ। ਜਦੋਂ ਲੋਕੀ ਉਹ ਕੈਲੰਡਰ ਦੇ ਵਿੱਚ ਡੇਟਸ ਆਉਂਦੀਆਂ ਨੇ, ਕਈ ਕਲਾਇੰਟਸ ਜਿਹੜੇ ਸਿਲੈਕਟ ਕਰਨ ਦੀ ਕੋਸ਼ਿਸ਼ ਕਰਦੇ ਨੇ ਉਹ ਕਰ ਪਾ ਰਹੇ ਨੇ, ਅਤੇ ਕਾਫੀ ਸਾਰੇ ਕਲਾਇੰਟਸ ਸਾਨੂੰ ਦੱਸ ਰਹੇ ਨੇ ਕਿ ਉਹਨਾਂ ਨੂੰ ਡੇਟ ਨਹੀਂ ਮਿਲ ਰਹੀ ਅਜੇ। ਅਤੇ ਤੁਸੀਂ ਥੋੜ੍ਹੀ ਕੁ ਦੇਰ ਹੋਰ ਵੇਟ ਕਰੋ, ਇਹ ਹੁਣ ਕੰਮ ਇਹਨਾਂ ਦਾ ਖੁੱਲ੍ਹ ਗਿਆ ਅਤੇ ਬੜੀ ਛੇਤੀ ਤੁਹਾਨੂੰ ਡੇਟਸ ਮਿਲ ਜਾਣਗੀਆਂ। ਠੀਕ ਹੈ। ਰਸ਼ ਬਹੁਤ ਜ਼ਿਆਦਾ ਨਾ ਹੁਣ ਇਹ ਹੈ ਕਿ ਸਾਰੇ ਜਾਣੇ ਕਾਫੀ ਸਾਰੇ ਹਜ਼ਾਰਾਂ ਦੇ ਵਿੱਚ ਲੋਕ ਆ, ਉਹ ਵੀ ਹੁਣ ਸਾਰਿਆਂ ਨੂੰ ਤਾਂ ਨਹੀਂ ਦੇ ਰਹੇ। ਉਹ ਬੇਸਿਕਲੀ ਉਹਨਾਂ ਨੇ ਸਿਲੈਕਟਿਵ ਕੇਸਿਸ ਨੂੰ ਅਪਾਇੰਟਮੈਂਟਸ ਦੇ ਰਹੇ ਨੇ, ਅਤੇ ਓਬਵੀਅਸਲੀ ਐਮਰਜੈਂਸੀ ਵਾਲਿਆਂ ਨੂੰ ਪਹਿਲ ਆ। ਜੀ ਜੀ ਜੀ। ਇੱਕ ਮੈਂ ਹੋਰ ਇੱਥੇ ਚੀਜ਼ ਐਡ ਕਰ ਦੇਵਾਂ। ਜਿਹੜੇ ਪਹਿਲੇ ਕਾਲਰ ਨੇ ਪੁੱਛਿਆ ਸੀਗਾ ਨਾ ਕਿ ਵਿਆਹ ਉਹਨਾਂ ਨੇ ਉਹ ਸਿਟੀਜ਼ਨ ਬਣ ਗਏ ਅਤੇ ਗ੍ਰੀਨ ਕਾਰਡ ਹੋਲਡਰ ਸੀਗਾ। ਹੁਣ ਜਿਹੜਾ ਗ੍ਰੀਨ ਕਾਰਡ ਹੋਲਡਰ ਸੀਗਾ ਉਹਦਾ ਜਿਹੜਾ ਅਨਮੈਰਿਡ ਬੱਚਾ ਹੈ ਉਹਦੀ ਡੇਟ ਚੱਲ ਰਹੀ ਹੈ 2015। ਜਿਹੜਾ ਹਾਂਜੀ, ਅਤੇ ਮਤਲਬ ਜੇ ਕੋਸ਼ਿਸ਼ ਕਰਿਓ ਕਿ ਅਨਮੈਰਿਡ ਬੱਚਾ ਜਦੋਂ ਵਿਆਹ ਹੋ ਜਾਂਦਾ ਤਾਂ ਫਿਰ ਕੈਟੇਗਰੀ ਚੇਂਜ ਹੋ ਜਾਂਦੀ ਹੈ। ਮੈਰਿਡ ਸਨਸ ਐਂਡ ਡਾਟਰ ਜਿਹੜੀ F3 ਕੈਟੇਗਰੀ ਉਹ 2008 ਚੱਲ ਰਹੀ ਹੈ। ਕਾਫੀ ਫਰਕ ਹੈ ਦੋਨਾਂ ਦੇ ਵਿੱਚ। ਠੀਕ ਹੈ ਜੀ, ਓਕੇ ਜੀ, ਥੈਂਕ ਯੂ ਜੀ। ਅਗਲੇ ਜਿਹੜੇ ਕਾਲਰ ਨੇ ਹਰਦਿਆਲ ਸਿੰਘ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੇਰਾ ਸਵਾਲ ਇਹ ਜਿੱਦਾਂ ਅਸਾਲਮ ਵਾਲੇ ਨੇ ਗ੍ਰੀਨ ਕਾਰਡ ਮਿਲ ਗਿਆ ਆ, ਉਹਨੂੰ ਪਰਮਿਸ਼ਨ ਲੈਣ ਦੀ ਲੋੜ ਹੈ, ਸਿਰਫ ਆਪਣਾ ਡਾਕੂਮੈਂਟ ਲੈਣ ਦੀ ਲੋੜ ਹੈ ਆਪਣੇ ਟਰੈਵਲ ਡਾਕੂਮੈਂਟ ਦੂਜੀ ਕੰਟਰੀ ਦੀ? ਥਰਡ ਕੰਟਰੀ ਜਾਣਾ ਪਰਮਿਸ਼ਨ ਲੈ ਕੇ ਜਾਇਓ, ਟਰੈਵਲ ਡਾਕੂਮੈਂਟ ਪਰਮਿਸ਼ਨ ਦੀ ਫਿਰ ਵੀ ਲੋੜ ਹੈ? ਹਾਂਜੀ। ਉਹ ਜਿਸ ਟਾਈਮ ਕੇਸ ਪਾਸ ਹੋਇਆ ਸੀ ਉਸ ਟਾਈਮ ਜੱਜ ਨੇ ਮੈਨੂੰ ਕਿਹਾ ਤੂੰ ਇੰਡੀਆ ਨਹੀਂ ਜਾ ਸਕਦਾ, ਪਾਸਪੋਰਟ ਨਹੀਂ ਕਰ ਸਕਦਾ, ਦੂਜੀ ਕੰਟਰੀ ਜਾਣਾ ਤਾਂ ਟਰੈਵਲ ਡਾਕੂਮੈਂਟ ਲੈਣੇ ਪੈਣਗੇ। ਇੰਡੀਆ ਨਾ ਜਾਇਓ, ਦੇਰ ਜਿਹੜੇ ਦੂਜੇ ਹੈਗੇ ਆ ਹੁਣ ਜਿੱਦਾਂ ਜਾਣਾ ਹੀ ਨਹੀਂ ਆਪਾਂ, ਉੱਥੇ ਕਾਹਦੋਂ ਜਾਣਾ? ਹਾਂਜੀ ਪਹਿਲਾਂ ਬਾਈ ਹੋਵੇ। ਹਾਂਜੀ ਠੀਕ ਹੈ ਜੀ, ਚਲੋ। ਤੇ ਬਾਕੀ ਨਾਲੇ ਜੱਜ ਨੇ ਜਦੋਂ ਤੁਹਾਨੂੰ ਉਦੋਂ ਹੀ ਕਹਿ ਤਾ ਵੀ ਜੇ ਤੀਜੀ ਕੰਟਰੀ ਜਾਣਾ ਟਰੈਵਲ ਡਾਕੂਮੈਂਟ ਲੈ ਕੇ ਜਾਓ, ਸੋ ਉਹੀ ਵਕੀਲ ਸਾਹਿਬ ਕਹਿ ਰਹੇ ਆ, ਸੋ ਲੈ ਕੇ ਜਾਇਓ ਜੀ। ਤੁਸੀਂ ਹੁਣ ਆਪੇ ਤਾਂ ਆਪਣੇ ਮੂੰਹੋਂ ਦੱਸਿਆ ਆ ਉਸ ਚੀਜ਼ ਨੂੰ, ਸੋ ਜ਼ਰੂਰ ਰੱਖਿਓ। ਤੇ ਬਹੁਤ ਸਾਰੇ ਸਰੋਤਿਆਂ ਦੇ ਜਿਹੜੇ ਸਵਾਲ ਆਪਣੇ F4 ਇਮੀਗ੍ਰੇਸ਼ਨ ਵੀਜ਼ੇ ਨੂੰ ਲੈ ਕੇ ਆ ਵੀ ਇੰਟਰਵਿਊ ਸਕੈਜੂਲ ਸੀਗੀ, ਕੈਂਸਲ ਹੋ ਗਈ ਕਰੋਨਾ ਕਰਕੇ, ਹੁਣ ਇੰਟਰਵਿਊ ਹੋਊਗੀ ਨਹੀਂ ਹੋਊਗੀ, ਸੋ ਉਸ ਮਾਮਲੇ ਦੇ ਵਿੱਚ ਇੱਕ ਵਾਰੀ ਫੇਰ ਅਪਡੇਟ ਕਰ ਦਿਓ ਜਗਵੀਰ ਜੀ। ਜੀ ਤੁਹਾਨੂੰ ਨਾ ਜਿਹੜੀ ਸਾਰਿਆਂ ਨੂੰ ਇੰਟਰਵਿਊ ਨਹੀਂ ਮਿਲਣੀ ਹੈਗੀ ਇਸ ਵੇਲੇ, ਕਾਫੀ ਸਾਰੇ ਮੈਜੋਰਟੀ ਆਫ ਲੋਕਾਂ ਨੂੰ ਇੰਟਰਵਿਊ ਨਹੀਂ ਮਿਲੂਗੀ, ਕਈਆਂ ਨੂੰ ਮਿਲ ਰਹੀ ਹੈ ਸਿਲੈਕਟਿਵ ਕੇਸਿਸ ਨੂੰ। ਵੇਟ ਕਰੋ, ਖੁੱਲ੍ਹਣੇ ਸ਼ੁਰੂ ਹੋ ਗਏ ਨੇ ਕੌਂਸਲੇਟ। ਤੁਹਾਨੂੰ ਅਗਲੇ 2-3 ਮਹੀਨਿਆਂ ਦੇ ਅੰਦਰ ਅੰਦਰ ਟਰੂ ਪਿਕਚਰ ਪਤਾ ਚੱਲ ਜੂਗੀ। ਕਾਫੀ ਮਾਸ ਜਿਹੜੀ ਇੰਟਰਵਿਊ ਆ ਉਹ ਅਜੇ ਨਹੀਂ ਮਿਲ ਰਹੀਆਂ। ਕਈ ਜਾਣਿਆਂ ਨੂੰ ਜਿਹੜੇ ਕਿ ਸ਼ੋਅ ਕਰ ਰਹੇ ਨੇ ਕੋਈ ਹੈਲਥ ਕੰਡੀਸ਼ਨ ਹੈ, ਕੋਈ ਐਮਰਜੈਂਸੀ ਹੈ, ਤੁਸੀਂ ਕੰਟੈਕਟ ਅਸ ਸੈਕਸ਼ਨ ਦੇ ਵਿੱਚ ਜਾ ਕੇ ਉਹਨਾਂ ਨੂੰ ਆਪਣੀ ਰਿਕੁਐਸਟ ਦੇ ਸਕਦੇ ਹੋ। ਕੇਸ ਬਾਏ ਕੇਸ ਬੇਸਿਸ ਜਿਹੜਾ ਹੈਗਾ ਕੌਂਸਲੇਟ ਉਹਨਾਂ ਨੇ ਵੀਜ਼ੇ ਦੇਣੇ ਸ਼ੁਰੂ ਕਰ ਦਿੱਤੇ ਨੇ ਜੀ। ਤੇ ਪ੍ਰਾਇੋਰਟੀ ਡੇਟਸ ਵਗੈਰਾ ਉੱਦਾਂ ਕੀ ਚੱਲ ਰਹੀ ਹੈਗੀ F4 ਦੇ ਮਾਮਲੇ ਦੇ ਵਿੱਚ? F4 ਦੇ ਮਾਮਲੇ ਦੇ ਵਿੱਚ 2006 ਤੇ 2007 ਇਹਦੇ ਵਿੱਚ ਜਿਹੜੇ ਕੇਸਿਸ ਨੇ ਉਹ ਇਹਨਾਂ ਦੀ ਪ੍ਰਾਇੋਰਟੀ ਡੇਟ ਚੱਲ ਰਹੀ ਹੈ। ਪਰ ਜਿਹੜੇ ਐਕਚੁਅਲ ਦੇ ਵਿੱਚ ਆਪਾਂ ਦੇਖੀਏ ਤੇ 2005 ਤੋਂ 2006 ਦੇ ਵਿੱਚ ਕੇਸਿਸ ਜਿਹੜੇ ਨੇ ਉਹ ਇਸ ਵੇਲੇ ਐਡਜੂਡੀਕੇਟ ਹੋ ਗਏ, ਪਹਿਲਾਂ ਉੱਥੇ ਕੁ ਫਸੇ ਹੋਏ ਨੇ ਇਹ। ਠੀਕ ਹੈ ਜੀ। ਮੋਹਿੰਦਰ ਸਿੰਘ ਜੀ ਅਗਲੇ ਕਾਲਰ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ੍ਰੀ ਅਕਾਲ ਜੀ ਦੋਨੋਂ ਵੀਰਾਂ ਨੂੰ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਤੁਸੀਂ ਇੱਕ ਤਾਂ ਧੰਨਵਾਦ ਤੁਹਾਡਾ, ਬਹੁਤ ਵਧੀਆ ਤੁਸੀਂ ਪ੍ਰੋਗਰਾਮ ਦੇ ਰਹੇ ਆ, ਸਾਰੀ ਕਮਿਊਨਿਟੀ ਨੂੰ ਬੜਾ ਸੋਹਣਾ ਦੱਸ ਰਹੇ ਹੋ ਜੀ। ਤੇ ਮੇਰਾ ਕੁਐਸਚਨ ਹੈਗਾ ਜੀ, ਪਿਛਲੇ ਵੀਕ ਦਾ ਤੁਸੀਂ ਦੱਸਿਆ ਸੀਗਾ ਵੀ ਜੇ ਤੁਸੀਂ ਅਮਰੀਕਾ ਦੇ ਸਿਟੀਜ਼ਨ ਹੋ ਤੇ ਤੁਸੀਂ ਸਪਾਊਸ ਦੀ ਪਟੀਸ਼ਨ ਕੀਤੀ ਆ I-30 ਜੀ, ਤੇ ਤੁਸੀਂ ਬੰਬੇ ਜਾ ਕੇ ਇੰਟਰਵਿਊ ਲੈ ਸਕਦੇ। ਹਾਂਜੀ, ਮੈਂ ਉਹਦੇ ਬਾਰੇ ਤੁਹਾਨੂੰ ਥੋੜਾ ਜਿਹਾ ਚਾਨਣਾ ਪਾਉਣਾ ਸੀਗਾ। ਜਦੋਂ ਉੱਥੇ ਜਾਂਦੇ ਅਸੀਂ ਤੇ ਸਾਨੂੰ ਉਹ ਪੁੱਛਦੇ ਨੇ ਕਿ ਤੁਹਾਨੂੰ ਬੰਬੇ ਅੰਬੈਸੀ ਨੇ ਕੰਟੈਕਟ ਕੀਤਾ, ਤੇ ਮੈਂ ਜਦੋਂ ਇਮੀਗ੍ਰੇਟ ਵੀਜ਼ਾ ਕਲਿੱਕ ਕਰਦੇ ਤੇ ਉਹ ਸਿਰਫ ਨਾ, ਮੈਂ ਦੱਸਣਾ ਚਾਹੁੰਦਾ ਸੀਗਾ, ਸਿਰਫ ਤੁਹਾਨੂੰ K1 ਫਿਆਂਸੇ ਵੀਜ਼ੇ ਲਈ ਆ। ਤੇ ਜਦੋਂ ਉੱਥੇ ਤੁਸੀਂ ਪਾਉਂਦੇ ਹੋ, ਅੱਜ ਮੈਂ ਪਾਇਆ 19 ਤਰੀਕ ਨੂੰ ਤੇ ਮੈਨੂੰ 22 ਜਾਂ 23 ਤਰੀਕ ਦੀ ਇੰਟਰਵਿਊ ਦੇ ਰਹੇ ਨੇ, ਜਦ ਕਿ ਮੇਰਾ ਤਾਂ ਹਜੇ ਮੈਡੀਕਲ ਹੀ ਨਹੀਂ ਹੋਇਆ ਹਨਾ। ਸੋ ਉਹਦੇ ਬਾਰੇ ਥੋੜੀ ਜਿਹੀ ਕਲੀਅਰੈਂਸ ਕਰੋਗੇ ਜੀ ਤੁਸੀਂ? ਉਹ ਦੇਖ ਕੇ ਮੈਂ US ਟਰੈਵਲ ਤੇ ਜਾ ਕੇ ਸਾਰਾ ਪ੍ਰੋਫਾਈਲ ਬਣਾਇਆ, ਕੇਸ ਪਾਇਆ, ਤੇ ਉਹ ਇਹੀ ਕਹਿੰਦੇ ਨੇ ਜੀ ਇਹ ਸਪਾਊਸਲ ਵੀਜ਼ਾ ਵਾਸਤੇ ਹੈਗਾ, ਤੇ ਜਿਹੜਾ ਦੂਜਾ ਹੈਗਾ ਉਹ ਟਰੰਪ ਨੇ ਬੰਦ ਕੀਤੇ ਨੇ। 31 ਦਸੰਬਰ 2020 ਤਾਈਂ ਕਿਸੇ ਨੂੰ ਉਹ ਵੀਜ਼ਾ ਨਹੀਂ ਮਿਲਣਾ, CR1 IR1 ਨੂੰ ਨਹੀਂ ਮਿਲਣਾ, ਸਿਰਫ ਇਹ ਫਿਆਂਸੇ ਵੀਜ਼ਾ K1 ਜਿਹਨੂੰ ਆਪਾਂ ਕਹਿੰਦੇ ਉਹ ਖੁੱਲੇ ਨੇ। ਹਾਂਜੀ ਭਾਜੀ, ਤੁਸੀਂ ਜਿਹੜੀ ਇਹਨਾਂ ਦੀ ਕੰਟੈਕਟਸ ਦੀ ਵੈਬਸਾਈਟ ਹੈ ਉੱਥੇ ਜਾਓ, ਕੰਟੈਕਟ ਕਰੋ ਕੌਂਸਲੇਟ ਨੂੰ। ਜਿੱਦਾਂ ਮੈਂ ਦੱਸਿਆ ਸੀਗਾ ਹੁਣੇ ਪਿਛਲੇ 3 ਕਾਲਰਸ ਨੂੰ ਕਿ ਈਮੇਲਸ ਉਹਨਾਂ ਨੇ ਨਹੀਂ ਪਾਉਣੀਆਂ ਇਸ ਵੇਲੇ ਕਿਸੇ ਨੂੰ ਵੀ।
ਤੁਸੀਂ ਉਹਨਾਂ ਨੂੰ ਕੇਸ ਬਾਏ ਕੇਸ ਕੰਟੈਕਟ ਕਰੋ। ਜੇ ਤੁਹਾਨੂੰ ਕੰਟੈਕਟਸ ਦੇ ਵਿੱਚ ਤੁਹਾਨੂੰ ਜਿਹੜੀ ਬੰਬੇ ਕੌਂਸੂਲੇਟ ਹੈ, ਜੇ ਤੁਹਾਨੂੰ ਉਹ ਕਹਿੰਦੇ ਨੇ ਕਿ ਤੁਸੀਂ ਇੰਟਰਵਿਊ ਸੈੱਟ ਕਰ ਸਕਦੇ ਹੋ, ਤੁਸੀਂ ਜਿਹੜੀ ਉਹ ਮੈਸੇਜ ਜਿਹੜਾ ਆਉਂਦਾ ਕੰਟੈਕਟਸ ਦੇ ਨਾਲ, ਉਹਨੂੰ ਲੈ ਕੇ ਤੁਸੀਂ ਫਿਰ ਆਪਣੀ ਅਪਾਇੰਟਮੈਂਟ ਸੈੱਟ ਕਰੋ। ਅਤੇ ਇਹ ਕੇਸ ਬਾਏ ਕੇਸ ਬੇਸਿਸ ਹੀ ਹੋਣਾ, ਸਾਰਿਆਂ ਨੂੰ ਉਹਨਾਂ ਨੇ ਵੀਜ਼ਾ ਨਹੀਂ ਖੋਲ੍ਹਿਆ ਗਿਆ ਜੀ। ਜੀ ਜੀ ਬਿਲਕੁਲ। ਜਿਹੜਾ ਫਿਆਂਸੇ ਵਾਲਾ ਵੀ ਵੀਜ਼ਾ ਇੱਦਾਂ, ਕਈ ਸਾਡੇ ਹੁਣ ਫਿਆਂਸੇ ਵਾਲੇ ਵੀ ਲਟਕੇ ਹੋਏ ਨੇ, ਉਹ ਕਹਿੰਦੇ ਫਿਆਂਸੇ ਵਾਲੇ ਕਹਿ ਰਹੇ ਨੇ ਕਿ ਸਾਨੂੰ ਵੀ ਨਹੀਂ ਮਿਲ ਰਿਹਾ। ਫਿਆਂਸੇ ਵੀ ਕੋਈ ਇੱਦਾਂ ਨਹੀਂ ਹੈਗਾ ਕਿ ਸਾਰੇ ਫਿਆਂਸੇ ਨੂੰ ਮਿਲ ਜਾਣਾ। ਫਿਆਂਸੇ ਵੀ ਆ ਜਿਹੜੇ ਹੁਣੇ ਕਾਲਰ ਪਹਿਲਾਂ ਸੀਗੇ ਇਸ ਤੋਂ ਉਹ ਦੱਸ ਰਹੇ ਸੀ ਕਿ ਉਹਨਾਂ ਨੂੰ ਇੱਦਾਂ ਕਿਹਾ ਹੈ ਨਾ। ਕਹਿਣ ਦਾ ਮਤਲਬ ਕੀ ਹੈਗਾ ਕਿ ਕੌਂਸੂਲੇਟ, ਬੜੇ ਸਾਰੇ ਕੌਂਸੂਲੇਟਸ ਨੇ, ਸਰਕਾਰੀ ਮਹਿਕਮਾ ਹੈਗਾ, ਕੋਈ ਇੱਦਾਂ ਦਾ ਹਾਰਡ ਐਂਡ ਫਾਸਟ ਰੂਲ ਨਹੀਂ ਹੈਗਾ ਕਿ ਜੇ ਮੈਂ ਕਹਿ ਦਿੱਤਾ ਤਾਂ ਸਾਰੇ ਫਿਆਂਸੇ ਵੀਜ਼ੇ ਨੂੰ ਮਿਲ ਜਾਣੀ, ਸਾਰੇ ਸਪਾਊਜ਼ਲ ਵੀਜ਼ੇ ਨੂੰ ਮਿਲ ਜਾਣੀ। ਮੇਰੇ ਕੋਲ ਜਿਹੜੀ ਇਨਫੋਰਮੇਸ਼ਨ ਉਹ ਹੈ ਕਿ ਜਿਹੜੇ ਮੇਰੇ ਪਰਸਨਲ ਐਕਸਪੀਰੀਅੰਸ ਹੈ, ਜਿੰਨੇ ਕਲਾਇੰਟ ਜਾ ਰਹੇ ਨੇ, ਕਿ ਕਿਹੜੇ ਕੌਂਸੂਲੇਟ ਜਾ ਰਹੇ ਨੇ, ਅਬੂ ਧਾਬੀ ਵਾਲੇ ਵੀਜ਼ਾ ਲੱਗ ਕੇ ਆ ਚੁੱਕੇ ਨੇ। US ਜਿਹੜੇ ਬੰਬੇ ਵਾਲੇ ਹੈਗੇ ਨੇ ਉਹ ਕੇਸ ਬਾਏ ਕੇਸ ਬੇਸਿਸ ਹੈਗਾ। ਸਾਡਾ ਫੋਰ ਐਗਜ਼ਾਮਪਲ ਇੱਕ ਕਲਾਇੰਟ ਸੀਗਾ, ਉਹਨੂੰ ਕੋਈ ਪ੍ਰੋਬਲਮ ਸੀਗੀ, ਮੈਡੀਕਲ ਕੰਡੀਸ਼ਨ ਸੀਗੀ, ਉਹਨੇ ਉਹ ਪਾਇਆ ਕਿ ਮੈਨੂੰ ਆਪਣੀ ਵਾਈਫ ਚਾਹੀਦੀ ਹੈ ਕੇਅਰਟੇਕ ਲਈ। ਉਹਨੂੰ ਉਹਨਾਂ ਨੇ ਕੰਟੈਕਟ ਸੈਕਸ਼ਨ 'ਚ ਉਹਨਾਂ ਨੇ ਕਹਿ ਦਿੱਤਾ ਕਿ ਸਪੈਸ਼ਲੀ ਕਿ ਤੁਸੀਂ ਸਾਨੂੰ ਕੰਟੈਕਟ ਕਰੋ, ਆਪਾਂ ਤੁਹਾਨੂੰ ਐਮਰਜੈਂਸੀ ਅਪਾਇੰਟਮੈਂਟ ਬਣਾ ਦਿੰਦੇ ਹਾਂ। ਅਤੇ ਤੁਸੀਂ ਕੋਈ ਇੱਦਾਂ ਦਾ ਆਪਣਾ ਜਿਹੜਾ ਰੀਜ਼ਨ ਆ, ਉਹਨੂੰ ਫਾਈਨੈਂਸ਼ੀਅਲ ਹੈ, ਇਮੋਸ਼ਨਲ ਹੈ, ਆਪਣਾ ਰੀਜ਼ਨ ਉਹਨਾਂ ਨੂੰ ਦੱਸੋ ਕੰਟੈਕਟਸ ਤੋਂ। ਜੇ ਤੁਹਾਨੂੰ ਕੌਂਸੂਲੇਟ ਹਾਮੀ ਭਰ ਦਿੰਦਾ, ਤੁਸੀਂ ਅੱਗੇ ਜਾਓ, ਇੰਟਰਵਿਊ ਕਰੋ ਆਪਣੀ, ਅਤੇ ਈਮੇਲ ਆਪਣੀ ਉਹ ਦਿਖਾਓ ਉਹਨਾਂ ਨੂੰ, ਅਤੇ ਵੀਜ਼ਾ ਦੇਊਗੇ ਤੁਹਾਨੂੰ। ਜੀ ਜੀ। ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਚਰਨਜੀਤ ਕੌਰ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ, ਮੈਂ ਆਪਣੇ ਹਸਬੈਂਡ ਦਾ ਅਪਲਾਈ ਕੀਤਾ ਸੀਗਾ ਜੀ। ਤੇ ਪਹਿਲਾਂ ਮੈਂ ਗ੍ਰੀਨ ਕਾਰਡ ਹੋਲਡਰ ਸੀਗੀ, ਬਟ ਫਰਵਰੀ ਦੇ 2020 ਦੇ ਵਿੱਚ ਮੈਂ ਸਿਟੀਜ਼ਨ ਹੋ ਗਈ ਜੀ। ਤੇ ਸਾਰਾ ਕੁਝ ਡਨ ਹੋ ਗਿਆ। ਮੈਂ ਆਨਲਾਈਨ ਚੈੱਕ ਵੀ ਕੀਤਾ, ਜਿਹੜਾ ਕੇਸ ਆ ਉਹ ਅਪਰੂਵਡ ਵੀ ਹੋ ਗਿਆ ਆ, ਪਰ ਉਹ ਹਜੇ ਵੀ NVC 'ਚ ਹੀ ਪਿਆ ਹੋਇਆ ਆ, ਬੰਬੇ ਨਹੀਂ ਸੈਂਡ ਕੀਤਾ ਉਹਨਾਂ ਨੇ ਜੀ। ਤੇ ਮੈਂ ਤੁਹਾਡੇ ਆਫਿਸ ਕਾਲ ਕੀਤੀ ਸੀ, ਤਾਂ ਜਿਹੜੇ ਭਾਜੀ ਮੂਹਰੇ ਬੈਠੇ ਸੀ ਉਹਨਾਂ ਨੇ ਕਿਹਾ ਕਿ NVC ਨੂੰ ਤੁਸੀਂ ਇਨਕੁਆਇਰੀ ਪਾ ਸਕਦੇ ਆ ਕਿ ਜੇ ਅਸੀਂ ਆਪਣੀ ਇੰਟਰਵਿਊ ਸਕੈਜੂਲ ਕਰ ਸਕੀਏ। ਤੁਸੀਂ ਇਹ ਦੱਸੋਗੇ ਵੀ ਅਗਲਾ ਸਟੈਪ ਕੀ ਹੋਊਗਾ? ਕਿਉਂਕਿ ਜੇ ਮੈਂ ਆਪਣੇ ਲਾਇਰ ਨਾਲ ਗੱਲ ਕੀਤੀ, ਉਹ ਕਹਿੰਦੇ ਕਿ ਅਸੀਂ ਨਹੀਂ ਕਰ ਸਕਦੇ, ਕਿ ਇਹ ਸਿਰਫ ਐਮਰਜੈਂਸੀ ਵੀਜ਼ੇ ਵਾਸਤੇ ਆ। ਤੁਸੀਂ ਕਿਹੜੇ ਮਹੀਨੇ ਕੀਤਾ ਸੀਗਾ ਫਾਈਲ? ਮੈਂ ਕੀਤਾ ਸੀਗਾ ਮਾਰਚ 6 ਨੂੰ ਕੀਤਾ ਸੀ 2019 'ਚ। ਜੀ ਦੇਖੋ, ਜਿਹੜੇ ਤੁਹਾਡੇ ਲਾਇਰ ਨੇ ਗੱਲ ਸਹੀ ਕਹਿ ਰਹੇ ਨੇ। ਜਿਹੜਾ ਐਕਚੁਅਲ ਵੀਜ਼ਾ ਜਿਹੜਾ ਮਿਲਣਾ ਹੈ ਨਾ, ਉਹ ਜਿਹੜੀ ਐਮਰਜੈਂਸੀ ਵਾਲੇ ਹੈਗੇ ਉਹਨਾਂ ਨੂੰ ਪਹਿਲ ਹੈਗੀ ਹੈ। ਠੀਕ ਹੈ ਜੀ। ਠੀਕ ਹੈ। ਉਹਦੇ ਵਿੱਚ ਹੁਣ ਐਮਰਜੈਂਸੀ ਆਪਾਂ ਕਿਹਨੂੰ ਕਹੀਏ, ਕੋਈ ਐਸਾ ਉਹਨਾਂ ਨੇ ਡਿਫਾਈਨ ਨਹੀਂ ਕੀਤਾ ਕਿ ਐਮਰਜੈਂਸੀ ਕੀ ਹੈ। ਪਰ ਜੇ ਕਿਸੇ ਨੂੰ ਕੋਈ ਹੈਲਥ ਕੰਡੀਸ਼ਨ ਹੈ, ਕੋਈ ਸਪੋਰਟ ਵਾਸਤੇ ਆਪਣਾ ਸਪਾਊਸ ਚਾਹੀਦਾ ਹੈ, ਉਹ ਐਮਰਜੈਂਸੀ ਕੰਡੀਸ਼ਨ 'ਚ ਹੈ। ਕਿਸੇ ਨੂੰ ਕੋਈ ਪ੍ਰੈਗਨੈਂਸੀ ਹੈ, ਕੋਈ ਇੱਦਾਂ ਦੀ ਕੋਈ ਚੀਜ਼ ਹੈ, ਕਈ ਲੋਕਾਂ ਦੀ ਉਹ ਐਜ਼ ਆ ਐਮਰਜੈਂਸੀ ਕੁਆਲੀਫਾਈ ਹੋ ਜਾਂਦੀ ਹੈ। ਸਾਰਿਆਂ ਨੂੰ ਉਹ ਵੀਜ਼ਾ ਨਹੀਂ ਦੇ ਸਕਦੇ ਹੈਗੇ ਖੜੇ ਪੈਰ, ਕਿਉਂਕਿ ਆਪਾਂ ਹਜ਼ਾਰਾਂ ਲੋਕਾਂ ਦੀ ਗੱਲ ਕਰ ਰਹੇ ਨੇ। ਅਤੇ NVC ਨੇ ਹੁਣ ਕੀ ਸਟੈਂਸ ਕੀਤਾ, NVC ਈਮੇਲ ਜ਼ਰੂਰ ਭੇਜ ਰਹੀ ਹੈਗੀ ਹੈ। ਇੱਦਾਂ ਦੀ ਗੱਲ ਨਹੀਂ ਹੈਗੀ ਕਿ NVC ਈਮੇਲ ਨਹੀਂ ਭੇਜ ਰਹੀ। ਤੁਸੀਂ NVC ਨੂੰ ਫਿਰ ਵੀ ਕੰਟੈਕਟ ਕਰ ਲਓ, ਇਨਕੁਆਇਰੀ ਸਬਮਿਟ ਕਰ ਦਿਓ NVC ਨੂੰ। ਜੇ ਅਗਲੇ ਕਦੋਂ ਭੇਜਣੀ ਉਹਨਾਂ ਦੀ ਮਰਜ਼ੀ ਹੈ, ਪਰ ਤੁਸੀਂ ਫੋਲੋ ਅਪ ਜ਼ਰੂਰ ਕਰੋ ਉਹਨਾਂ ਨਾਲ। ਜੀ। ਅਗਲੇ ਕਾਲਰ ਨੇ ਜੈਸਮੀਨ। ਸਤਿ ਸ਼੍ਰੀ ਅਕਾਲ। ਹਾਈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੇਰਾ ਨਾਮ ਜੈਸਮੀਨ ਆ ਤੇ ਮੈਂ ਆਪਣੀ ਸਪਾਊਸ ਵੀਜ਼ਾ ਨੂੰ ਸਪਾਂਸਰ ਕੀਤਾ ਸੀਗਾ 2017 ਦੇ ਵਿੱਚ। ਤੇ ਮੇਰੇ ਜਿਹੜੇ ਪੇਪਰ ਅਪਰੂਵ ਹੋਏ ਆ ਉਹ ਪਿਛਲੇ ਮੰਥ ਹੋਏ ਨੇ NVC ਦੇ ਥਰੂ, ਐਂਡ ਡੇਟ ਸੀਗੀ 8/19 ਦੇ ਵਿੱਚ। ਤੇ ਮੈਂ ਇਹੀ ਪੁੱਛਣਾ ਸੀਗਾ ਕਿ ਇੰਟਰਵਿਊ ਜਿਹੜੀ ਆ ਉਹ ਕਦੋਂ ਤੱਕ ਆ ਜਾਏਗੀ ਤੇ ਅਗਲਾ ਪ੍ਰੋਸੈਸ ਕੀ ਹੋਊਗਾ? ਜੀ, ਇੰਟਰਵਿਊ ਕਦੋਂ ਵਾਲੀ ਪ੍ਰੈਡਿਕਸ਼ਨ ਤਾਂ ਨਹੀਂ ਮੈਂ ਲੈ ਸਕਦਾ। ਜਿੱਦਾਂ ਹੁਣ ਆਪਾਂ ਗੱਲ ਕਰ ਰਹੇ ਹਾਂ ਕਿ ਫਿਲਹਾਲ ਉਹਨਾਂ ਦੀ ਜਿਹੜੀ ਪ੍ਰਾਇਓਰਟੀ ਹੈਗੀ ਹੈ ਉਹ ਸਿਲੈਕਟਿਵ ਕੇਸਿਸ ਨੂੰ ਹੀ ਹੈ। ਜਿਹਨੂੰ ਜਿਹੜੀ ਬੰਬੇ ਕੌਂਸੂਲੇਟ ਹੈ ਜਿਹਨੂੰ ਉਹ ਦੱਸਦੀ ਹੈ ਕਿ ਤੁਸੀਂ ਇੰਟਰਵਿਊ ਆਪਣੀ ਸਕੈਜੂਲ ਕਰ ਸਕਦੇ ਹੋ। ਡਾਇਰੈਕਟ ਉਹ ਈਮੇਲ ਕਿਸੇ ਨੂੰ ਨਹੀਂ ਪਾ ਰਹੇ, ਕਿਉਂਕਿ ਹਜ਼ਾਰਾਂ ਦੇ ਵਿੱਚ ਉਹ ਈਮੇਲ ਨਹੀਂ ਪਾ ਸਕਦੇ। ਇਹਦਾ ਇੱਕ ਚੀਟ ਕੋਡ ਜਾਂ ਸ਼ਾਰਟਕਟ ਜੇ ਹੋ ਸਕਦਾ ਤਾਂ ਮੈਂ ਇਹ ਕਹੂੰਗਾ ਕਿ ਤੁਸੀਂ ਉਹਨਾਂ ਨੂੰ ਕੰਟੈਕਟ ਸੈਕਸ਼ਨ ਦੇ ਵਿੱਚ ਕਰੋ, ਆਪਣਾ ਕੇਸ ਦੱਸੋ ਉਹਨਾਂ ਨੂੰ। ਅਤੇ ਜੇ ਤੁਹਾਨੂੰ ਉਹ ਹਾਮੀ ਭਰ ਦਿੰਦੇ ਨੇ ਕਿ ਤੁਸੀਂ ਕਰ ਸਕਦੇ ਹੋ, ਫਿਰ ਤੁਸੀਂ ਅੱਗੇ ਜਾਓ। ਜੇ ਉਹ ਕਹਿੰਦੇ ਨੇ ਕਿ ਤੁਸੀਂ ਕੁਆਲੀਫਾਈ ਹੁੰਦੇ ਹੋ, ਅਤੇ ਫਿਰ ਤੁਸੀਂ ਅੱਗੇ ਜਾ ਕੇ ਆਪਣੀ ਡੇਟ ਬੁੱਕ ਕਰ ਸਕਦੇ ਹੋ। ਜੀ, ਥੈਂਕ ਯੂ ਜੀ। ਅਗਲੇ ਕਾਲਰ ਨੇ ਕੁਲਬੀਰ ਸਿੰਘ। ਹੈਲੋ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ, ਮੇਰੇ ਨਾ 2 ਕੁਐਸਚਨ ਸੀਗੇ ਜਿੱਦਾਂ ਜੀ। ਜੀ। ਹਾਂਜੀ, ਮੇਰਾ ਪਹਿਲਾ ਕੁਐਸਚਨ ਇਹ ਸੀਗਾ ਕਿ ਮੈਂ ਗ੍ਰੀਨ ਕਾਰਡ ਹੁਣ ਤੋਂ 3 ਮਹੀਨੇ ਪਹਿਲਾਂ ਅਪਲਾਈ ਕੀਤਾ ਜਿੱਦਾਂ। ਜੀ। ਤੇ ਮਹੀਨਾ ਪਹਿਲਾਂ ਮੇਰੇ ਫਿੰਗਰਪ੍ਰਿੰਟ ਜਿੱਦਾਂ ਹੋ ਗਏ ਹੁਣ। ਜੀ। ਤੇ ਜਿਹੜਾ ਮੇਰਾ ਵਰਕ ਪਰਮਿਟ ਆ, ਉਹ ਮੇਰਾ ਵਰਕ ਪਰਮਿਟ ਮੁੱਕਣਾ ਆ 3 ਮਹੀਨੇ ਦੀ 23 ਤਰੀਕ ਨੂੰ, ਤੇ ਮੇਰਾ ਲਾਇਸੈਂਸ ਵੀ ਐਕਸਪਾਇਰ ਹੋਣਾ। ਜੀ। ਤੇ ਭਾਜੀ ਮੈਂ ਹੁਣ ਵਰਕ ਪਰਮਿਟ ਦੁਬਾਰਾ ਤੋਂ ਅਪਲਾਈ ਕਰਾਂ ਜਾਂ ਮੈਂ ਹਜੇ ਸਟਿਲ ਵੇਟ ਕਰਾਂ ਉਹਦੀ? ਤੁਸੀਂ ਕੀ ਅਸਾਈਲਮ ਅਪਰੂਵ ਹੈ ਤੁਹਾਡਾ? ਹਾਂਜੀ ਹਾਂਜੀ, ਅਸਾਈਲਮ ਅਪਰੂਵ ਹੈ। ਅਤੇ ਤੁਸੀਂ 485 ਪੈਂਡਿੰਗ ਹੈ ਤੁਹਾਡਾ? ਹਾਂਜੀ ਹਾਂਜੀ, ਉਹ ਹਜੇ ਪੈਂਡਿੰਗ ਹੈ, ਫਿੰਗਰਪ੍ਰਿੰਟ ਹੋ ਗਿਆ ਜਿੱਦਾਂ। ਜੀ, ਤੁਸੀਂ ਆਪਣਾ ਵਰਕ ਪਰਮਿਟ 6 ਮਹੀਨੇ ਪਹਿਲਾਂ ਅਪਲਾਈ ਕਰ ਸਕਦੇ ਹੋ 485 ਅਤੇ C9 ਕੈਟੇਗਰੀ। ਤੁਸੀਂ ਆਪਣਾ ਵਰਕ ਪਰਮਿਟ ਅਪਲਾਈ ਕਰ ਦਿਓ।
ਠੀਕ ਹੈ ਜੀ। ਹਾਂਜੀ, ਕਿਉਂਕਿ 6 ਮਹੀਨੇ ਦੇ 'ਚ ਕੋਈ ਗਰੰਟੀ ਤਾਂ ਹੈ ਨਹੀਂ ਤੁਹਾਡਾ ਐਡਜਸਟਮੈਂਟ ਅਪਰੂਵ ਹੋ ਜਾਣਾ, ਤੇ ਫਿਰ ਤੁਹਾਡਾ ਵਰਕ ਪਰਮਿਟ ਵੀ ਜਾਂਦਾ ਲੱਗੂਗਾ, ਤੇ ਅਪਲਾਈ ਕਰ ਦਿਓ। ਠੀਕ ਹੈ ਜੀ, ਹਾਂਜੀ ਉਹ ਅਪਲਾਈ ਕਰ ਦਿਓ। ਤੇ ਇੱਕ ਭਾਜੀ ਮੇਰਾ ਹੋਰ ਕੁਐਸਚਨ ਸੀਗਾ, ਤੇ ਜਿੱਦਾਂ ਤੁਸੀਂ ਮਤਲਬ ਕਿੱਦਾਂ ਪ੍ਰੋਗਰਾਮ ਕਰਿਓ ਕਿ ਜਿੱਦਾਂ ਹੁਣ ਮੈਂ ਅਸਾਈਲਮ ਲਿਆ ਵਾ ਤੇ ਮੈਂ ਟਰੈਵਲ ਡਾਕੂਮੈਂਟ ਵੀ ਜਿੱਦਾਂ ਨਾਲ ਅਪਲਾਈ ਕੀਤਾ ਆ, ਤੇ ਜੇ ਮੈਂ ਕੱਲ੍ਹ ਜਿੱਦਾਂ ਵਿਆਹ ਕਰਾਉਣ ਜਾਣਾ ਹੋਵੇ ਉਹਦਾ ਕੀ ਗੁੱਡ ਵੇ ਆ, ਕਿੱਥੇ ਆਪਾਂ ਕਰਾ ਸਕਦੇ ਹਾਂ, ਤੁਸੀਂ ਦੱਸ ਸਕਦੇ ਹੋ? ਇੰਡੀਆ ਨਹੀਂ ਜਾ ਸਕਦੇ, ਨੇਪਾਲ ਜਾਂ ਕੋਈ ਇੱਦਾਂ ਦੀ ਕੰਟਰੀ ਇੰਡੀਆ ਦੇ ਵਿੱਚ ਜਾਣ ਦੀ ਕੋਸ਼ਿਸ਼ ਨਾ ਕਰਨਾ। ਥਰਡ ਪਾਰਟੀ ਕੰਟਰੀ ਕਿਤੇ ਵੀ ਜਾ ਕੇ ਤੁਸੀਂ ਕਰਾ ਸਕਦੇ ਹੋ। ਜਿਹੜੀ ਹਰੇਕ ਕੰਟਰੀ ਹੈ ਨਾ, ਉਹਦੀ ਆਪਣੀ ਆਪਣੀ ਰਿਕੁਆਇਰਮੈਂਟਸ ਹੁੰਦੀਆਂ। ਕਿਸੇ ਦੀ ਰੈਜ਼ੀਡੈਂਸੀ ਰਿਕੁਆਇਰਮੈਂਟ ਹੁੰਦੀ ਹੈ, ਕਿਸੇ ਦੀ ਨਹੀਂ। ਤੁਸੀਂ ਟੂਰਿਸਟ ਡੈਸਟੀਨੇਸ਼ਨ ਵੈਡਿੰਗ ਕਰ ਸਕਦੇ ਹੋ ਔਨ ਅਰਾਈਵਲ, ਅਤੇ ਉਹ ਤੁਸੀਂ ਕੰਟਰੀ ਦੀ ਜਿਹੜੀ ਵੀ ਕੰਟਰੀ ਜਾਣਾ, ਜਿੱਥੇ ਵੀ ਜਾਣਾ, ਥਾਈਲੈਂਡ ਕਿਤੇ ਵੀ ਜਾਣਾ, ਉੱਥੋਂ ਚੈੱਕ ਕਰਕੇ ਜਾਇਓ ਪਹਿਲਾਂ ਕਿੰਨਾ ਟਾਈਮ ਲੱਗਦਾ, ਕੀ ਡਾਕੂਮੈਂਟ ਚਾਹੀਦੇ ਨੇ। ਜੀ ਜੀ, ਕਿਤੇ ਥਰਡ ਕੰਟਰੀ ਦੇ ਉੱਤੇ ਹੁਣ ਦੇਖੋ ਅਸਾਈਲਮ ਲਿਆ ਉਸ ਮੁਲਕ ਤੋਂ, ਤੇ ਉੱਥੇ ਮੁੜ ਕੇ ਜਾਣਾ ਜਿਹੜਾ ਆ, ਲੋਕੀ ਜਾਈ ਜਾਂਦੇ ਨੇ ਨੋ ਡਾਊਟ, ਪਰ ਜੇ ਫਸ ਗਏ ਤਾਂ ਫਸ ਵੀ ਜਾਂਦਾ ਹੈ ਬੰਦਾ ਜੀ। ਸੋ ਅਗਲੇ ਜਿਹੜੇ ਕਾਲਰ ਨੇ ਖਹਿਰਾ ਸਿੰਘ ਜੀ। ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੇਰੀ ਵਾਈਫ ਨੇ ਅਪਲਾਈ ਕੀਤਾ ਸੀ ਸਿਟੀਜ਼ਨਸ਼ਿਪ ਵਾਸਤੇ ਜੀ, ਤੇ ਉਹਦਾ ਫਿੰਗਰਪ੍ਰਿੰਟ ਆਈ ਥਿੰਕ ਜਨਵਰੀ 'ਚ ਹੋਇਆ ਸੀ ਜੀ, ਤੇ ਉਸ ਤੋਂ ਬਾਅਦ ਲੈਟਰ ਆਇਆ ਸੀ ਕਿ ਜੂਨ ਜੁਲਾਈ ਨੂੰ ਹੋਏਗਾ ਜੀ, ਲੈਟਰ ਭੇਜ ਦਾਂਗੇ, ਬਟ ਕੁਛ ਆਇਆ ਹੀ ਨਹੀਂ ਉਸ ਤੋਂ ਬਾਅਦ। ਕਿਹੜੇ ਫੀਲਡ ਆਫਿਸ ਮੋਰੇ ਆ ਜੀ? ਹਾਂਜੀ, ਕਿਹੜੇ ਫੀਲਡ ਆਫਿਸ ਮੋਰੇ ਆ ਇੰਟਰਵਿਊ? ਕਿੱਥੇ ਲੋਕੇਟਡ ਹੋ? ਸੈਕਰਾਮੈਂਟੋ। ਚਲੋ ਤੁਸੀਂ ਇਹਨੂੰ ਫੋਲੋ ਕਰੋ, ਮੈਂ ਅੱਗੇ ਦੱਸ ਦਿੰਦਾ ਕਿੰਨਾ ਟਾਈਮ ਸੈਕਰਾਮੈਂਟੋ ਤੇ ਲੱਗ ਰਿਹਾ ਇਸ ਵੇਲੇ। ਬਟ ਗ੍ਰੀਨ ਕਾਰਡ ਵੀ ਫਰਵਰੀ 'ਚ ਕਮਿੰਗ ਫਰਵਰੀ। ਹਾਂਜੀ, ਤੇ ਉਹ ਕੀ ਕੀਤਾ ਜਾਏ ਫਿਰ? ਉਹ ਹਾਲੇ ਤੱਕ ਹੁੰਦਾ ਤੇ ਸਿਟੀਜ਼ਨਸ਼ਿਪ ਦਾ ਕੁਝ ਪਤਾ ਹੀ ਨਹੀਂ। 13 ਤੋਂ 19 ਮਹੀਨੇ ਲੱਗ ਰਹੇ ਨੇ ਸੈਕਰਾਮੈਂਟੋ ਦੇ ਵਿੱਚ, ਤੇ ਤੁਸੀਂ ਗ੍ਰੀਨ ਕਾਰਡ ਵਾਲੇ ਪੈਸੇ ਨਾ ਬਚਾਓ, ਗ੍ਰੀਨ ਕਾਰਡ ਜ਼ਰੂਰ ਤੁਸੀਂ ਐਕਸਟੈਂਸ਼ਨ ਫਾਈਲ ਕਰੋ। ਤੇ ਉਹ ਆਫਿਸ ਖੁੱਲ ਗਏ ਨੇ? ਆਫਿਸ ਖੁੱਲੇ ਤਾਂ ਖੁੱਲੇ ਹੋਏ ਨੇ, ਕਦੀ ਉਹ ਬੰਦ ਹੀ ਨਹੀਂ ਹੋਏ ਸੀਗੇ। ਅੱਛਾ, USCIS ਦੇ ਆਫਿਸ ਬੰਦ ਨਹੀਂ ਹੋਏ, ਆਨਲਾਈਨ ਪ੍ਰੋਸੈਸਿੰਗ ਵਗੈਰਾ ਜਿਹੜੀ ਸਾਰੀ ਚੱਲ ਰਹੀ ਸੀ। ਉਹਨਾਂ ਨੇ ਬਸ ਕੁਛ ਚਿਰ ਦੇ ਲਈ ਲੋਕਾਂ ਦਾ ਉੱਥੇ ਆਉਣਾ ਜਿਹੜਾ ਉਹ ਬੰਦ ਕੀਤਾ ਸੀਗਾ, ਤੇ ਗ੍ਰੀਨ ਕਾਰਡ ਦੀ ਐਕਸਟੈਂਸ਼ਨ ਦੇ ਲਈ ਦੁਬਾਰਾ ਮੁੜ ਕੇ ਤਾਂ ਨਹੀਂ ਆਫਿਸ ਜਾਣਾ ਪੈਂਦਾ ਨਾ, ਆਨਲਾਈਨ ਵੀ ਫਾਈਲ ਕਰ ਸਕਦੇ ਆ I-90। ਜੇ ਆਲਰੇਡੀ ਜਿਹਦੇ ਕੋਲ 10 ਸਾਲ ਵਾਲਾ ਹੈਗਾ ਰਾਈਟ, ਜਿਹੜਾ 2 ਸਾਲ ਵਾਲੀ ਕੰਡੀਸ਼ਨਲ ਤੋਂ ਬਾਅਦ ਉਹ ਉਹਨਾਂ ਨੇ ਇੰਟਰਵਿਊ ਕਰਨੀ ਹੈ ਜੀ। ਜੀ, ਅਗਲੇ ਕਾਲਰ ਨੇ ਮੌਂਟੀ। ਹੈਲੋ, ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਈ, ਮੇਰਾ ਕੁਐਸਚਨ ਆ, ਮੇਰੇ ਪੇਰੈਂਟਸ ਇੰਡੀਆ ਵਿੱਚ ਆ ਐਜ਼ ਅ ਗ੍ਰੀਨ ਕਾਰਡ ਤੇ ਉੱਥੇ, ਤੇ ਉਹਨਾਂ ਨੂੰ 25 ਨੂੰ 1 ਸਾਲ ਹੋ ਜਾਣਾ ਉੱਥੇ, ਪਰ ਉਹ ਮੈਡੀਕਲ ਫਿਟ ਨਹੀਂ ਹੈਗੇ, ਤੇ ਇਸ ਲਈ ਇਹ ਡਾਕਟਰ ਕਹਿੰਦਾ ਕਿ ਕਰੋਨਾ ਟਾਈਮ ਨਾ ਹੀ ਤੁਸੀਂ ਅਪਲਾਈ ਕਰੋ, ਤੇ ਉਹਦੇ ਵਿੱਚ ਫਿਰ ਲੇਟਰ ਔਨ ਪ੍ਰੋਬਲਮ ਆਊਗੀ ਜਿੱਦਾਂ ਸਾਲ ਤੋਂ ਬਾਅਦ? ਭਾਜੀ ਹੁਣ ਸਾਰਾ ਡਿਪੈਂਡ ਕਰਦਾ ਕਿ ਸਰਕਾਰ ਕਿਹੜੀ ਆਉਂਦੀ ਹੈ ਤੇ ਕਿੱਦਾਂ ਦੇ ਰੂਲ ਬਣਾਉਂਦੀ ਹੈ। ਹਾਂਜੀ, ਆ ਸਕਦੀ ਹੈ ਪ੍ਰੋਬਲਮ, ਪਰ ਆਪਣੇ ਜਿਹੜੇ ਮੈਡੀਕਲ ਡਾਕੂਮੈਂਟੇਸ਼ਨ ਵਗੈਰਾ ਨਾ, ਜਿਹੜੇ ਐਕਸਟਰਾਡਨਰੀ ਸਰਕਮਸਟੈਂਸਿਸ ਬਿਯੋਂਡ ਕੰਟਰੋਲ, ਇਹ ਕੋਵਿਡ ਤੋਂ ਪਹਿਲਾਂ ਵੀ ਜਿਹੜੇ ਕਈ ਲੋਕੀ ਲੰਬੇ ਟਾਈਮ ਲਈ ਬਾਹਰ ਫਸ ਜਾਂਦੇ ਸੀਗੇ, ਤੇ ਜੇ ਉਹਨਾਂ ਕੋਲ ਰੀਜ਼ਨ ਹੁੰਦਾ ਸੀਗਾ, ਉਹਨੂੰ ਇਮੀਗ੍ਰੇਸ਼ਨ ਰਿਟਰਨਿੰਗ ਰੈਜ਼ੀਡੈਂਟ ਵੀਜ਼ਾ ਇੱਕ ਹੁੰਦਾ, ਰਿਟਰਨਿੰਗ ਰੈਜ਼ੀਡੈਂਟ ਵੀਜ਼ਾ ਲੈ ਕੇ ਉਹ ਆ ਸਕਦੇ ਨੇ। ਤੇ ਇਹ ਜਿਹੜੇ ਡਾਕਟਰ ਮੈਡੀਕਲ ਡਾਕੂਮੈਂਟੇਸ਼ਨ ਤੁਸੀਂ ਬਣਾ ਕੇ ਰੱਖੋ, ਤੇ ਤੁਹਾਨੂੰ ਰਿਟਰਨਿੰਗ ਰੈਜ਼ੀਡੈਂਟ ਵੀਜ਼ਾ SB1 ਵੀਜ਼ਾ ਜਿਹਨੂੰ ਕਹਿੰਦੇ ਨੇ, ਉਹ ਮਿਲ ਜਾਊਗਾ। ਠੀਕ ਹੈ, ਉਹ ਫਿਰ ਉੱਥੇ ਅਪਲਾਈ ਕਰਨਾ ਪੈਣਾ ਦਿੱਲੀ ਵਿੱਚ? ਹਾਂਜੀ, ਠੀਕ ਹੈ, ਹਾਲੇ ਤਾਂ ਨਹੀਂ ਕਰ ਸਕਦੇ, ਜਦੋਂ ਖੁੱਲੂਗਾ ਉਦੋਂ ਹੀ ਆ ਨਾ? ਅਜੇ ਨਹੀਂ, ਹਾਂਜੀ ਕਰ ਸਕਦੇ, ਅਜੇ ਬੜੇ ਲਿਮਿਟਿਡ ਵੀਜ਼ਾ, ਐਮਰਜੈਂਸੀ ਜੇ ਕੋਈ ਹੈਗਾ ਨਾ, ਤੁਸੀਂ ਦੱਸ ਦਈਏ ਕੋਈ ਵੀ ਵੀਜ਼ਾ, ਫਿਆਂਸੇ, ਸਪਾਊਸ, ਕੋਈ ਵੀ ਜੇ ਵੀਜ਼ਾ, ਜੇ ਕੋਈ ਐਮਰਜੈਂਸੀ ਲਈ ਕੁਆਲੀਫਾਈ ਹੁੰਦਾ, ਜੇ ਕਿਸੇ ਕੋਲ ਰੀਜ਼ਨ ਹੈਗਾ ਇੱਥੇ ਆਉਣ ਦਾ, ਉਹਨੂੰ ਐਂਟਰਟੇਨ ਕਰੂਗੇ, ਆਮ ਜਨਤਾ ਨੂੰ ਨਹੀਂ ਉਹ ਐਂਟਰਟੇਨ ਕਰ ਰਹੇ। ਜੀ ਜੀ, ਬਿਲਕੁਲ। ਸੋ ਤੁਹਾਡੀਆਂ ਸਰਕਮਸਟਾਂਸ ਉਹਦੇ ਹਿਸਾਬ ਦੇ ਨਾਲ ਮੈਚ ਕਰਦੇ ਹੋਣ ਜਿਹੜੀਆਂ ਹੈਗੀਆਂ ਐਮਰਜੈਂਸੀ ਦੇ ਨਾਲ, ਤਾਂ ਫਿਰ ਤਾਂ ਉਹ ਤੁਹਾਨੂੰ ਬਾਂਹ ਫੜਾ ਦਿੰਦੇ ਆ, ਫੜ ਲੈਂਦੇ ਆ, ਅਦਰਵਾਈਜ਼ ਫਿਰ ਤੁਹਾਨੂੰ ਵੇਟ ਜਿਹੜਾ ਅਦਰਵਾਈਜ਼ ਉਹ ਕਰਨੀ ਪਊਗੀ। ਤੇ ਜਿੱਦਾਂ ਜਗਵੀਰ ਜੀ ਨੇ ਕਿਹਾ ਵੀ ਜੇ ਕਿਸੇ ਦੀ ਮੈਡੀਕਲ ਕੰਡੀਸ਼ਨਸ ਹੈਗੀਆਂ ਆ, ਅੱਗੇ ਸਰ ਜਾਂਦਾ ਸੀ, ਅੱਗੇ ਚੱਲ ਜਾਂਦਾ ਸੀ, ਪਰ ਜਿਸ ਤਰੀਕੇ ਦੇ ਨਾਲ ਆਪਾਂ ਇਮੀਗ੍ਰੇਸ਼ਨ ਦੇ ਵਿੱਚ ਸਖਤੀਆਂ ਇੱਥੇ ਦੇਖ ਰਹੇ ਹਾਂ, ਪ੍ਰੋਟੈਕਟਿਡ ਸਟੇਟਸ ਆ ਉਹ ਵੀ ਜਾਂਦੇ ਲੱਗ ਰਹੇ ਆ ਲੋਕਾਂ ਦੇ, ਹੋਰ ਕਈ ਕੁਛ ਜਿਹੜਾ ਆ ਉਹ ਹੋ ਰਿਹਾ ਆ। ਸੋ ਤੁਸੀਂ ਆਪਣਾ ਕਾਗਜ਼ ਪੱਤਰ ਦੇ ਪੱਖੋਂ, ਡਾਕੂਮੈਂਟੇਸ਼ਨ ਦੇ ਪੱਖੋਂ ਬਿਲਕੁਲ ਵੀ ਕੋਤਾਹੀ ਜਿਹੜੀ ਉਹ ਨਾ ਵਰਤੋ, ਜਿਹੜੇ ਚਾਹੀਦੇ ਆ ਐਕਸਟਰਾ ਹੀ ਹੋਣ, ਘਟਣ ਨਾ, ਕਿਉਂਕਿ ਅਦਰਵਾਈਜ਼ ਫਿਰ ਤੁਹਾਨੂੰ ਪਤਾ ਵੀ ਡਿਲੇ ਕਿੰਨੇ ਹੁੰਦੇ ਆ, ਤੇ ਖੱਜਲ ਖੁਆਰੀਆਂ ਫਿਰ ਅਦਰਵਾਈਜ਼ ਵੱਧ ਜਾਂਦੀਆਂ ਨੇ। ਜੀ ਜਗਵੀਰ ਜੀ। ਭਾਜੀ ਇੱਕ ਮੈਂ ਚੀਜ਼ ਇਹ ਜ਼ਰੂਰ ਐਡ ਕਰ ਦੂੰਗਾ ਕਿ ਹੁਣ ਮੈਂ ਇੱਥੇ ਕਹਿ ਤਾਂ ਦਿੱਤਾ ਕਿ ਕੰਟੈਕਟ ਅਸ 'ਤੇ ਕੰਟੈਕਟ ਕਰ ਲਿਓ, ਉਹਦਾ ਮਤਲਬ ਇਹ ਨਹੀਂ ਕਿ ਹੁਣ ਸਾਰੇ ਜਣਿਆਂ ਨੇ ਕੰਟੈਕਟ ਕਰ ਲੈਣਾ ਅਤੇ ਨਕਲੀ ਕੋਈ ਕਾਗਜ਼ ਲਾ ਦੇਣਾ, ਜਾਂ ਉਹਨੂੰ ਕਹਿ ਦੇਣਾ ਕਿ ਮੇਰੀ ਵੀ ਐਮਰਜੈਂਸੀ ਆ, ਮੇਰਾ ਵੀ ਵੀਜ਼ਾ ਕਰੋ।
ਉਹ ਤੁਹਾਨੂੰ ਫਿਰ ਅੱਗੇ ਨਾ ਪ੍ਰੋਬਲਮ ਆ ਸਕਦੀ ਹੈ। ਜਿਹਨੂੰ ਵੇਟ ਕਰਨੀ ਪੈਣੀ ਉਹਨੂੰ ਵੇਟ ਹੀ ਕਰਨੀ ਪੈਣੀ ਹੈ। ਇਹ ਨਹੀਂ ਕਿ ਦੂਜੇ ਬੰਦੇ ਦਾ ਹੋ ਗਿਆ ਅਤੇ ਮੇਰਾ ਕਿਉਂ ਨਹੀਂ ਹੋਇਆ, ਹੈ ਨਾ। ਅਤੇ ਈਮੇਲ ਉਹਨਾਂ ਨੇ ਆਪ ਡਾਇਰੈਕਟਲੀ ਸਾਰਿਆਂ ਨੂੰ ਨਹੀਂ ਭੇਜਣੀ, ਉਹਨਾਂ ਨੇ ਕਲੈਰੀਫਾਈ ਕੀਤਾ Q&A ਸੈਸ਼ਨ ਦੇ ਵਿੱਚ, ਏਲਾ ਦੇ ਵਿੱਚ। ਬੇਸਿਕਲੀ ਉਹਨਾਂ ਨੇ ਤੁਹਾਡੇ ਕੋਲ ਹੁਣ ਇੱਕੋ ਹੀ ਮੈਥਡ ਹੈ ਜਿਹੜਾ ਬੰਬੇ ਕੌਂਸੂਲੇਟ, ਉਹਨੂੰ ਕੰਟੈਕਟ ਵਾਸਤੇ ਜਾ ਕੇ ਕਰੋ। ਜੇ ਤੁਹਾਨੂੰ ਕੋਈ ਜਾਇਜ਼ ਤੁਹਾਡਾ ਰੀਜ਼ਨ ਹੈ, ਤੁਹਾਡੇ ਕੋਲ ਡਾਕੂਮੈਂਟੇਸ਼ਨ ਹੈ, ਤੁਸੀਂ ਉਹ ਰੀਜ਼ਨ ਆਪਣਾ ਦੱਸੋ। ਮੈਡੀਕਲ ਕੋਈ ਵੀ ਰੀਜ਼ਨ ਹੈ, ਫਿਜ਼ੀਕਲ ਜਾਂ ਸਾਈਕੈਟਰਿਕ ਕੋਈ ਵੀ, ਜੇ ਇੱਥੇ ਪ੍ਰੋਬਲਮ ਆ ਰਹੀ ਹੈ, ਜਿਹੜਾ US ਸਿਟੀਜ਼ਨ ਸਪਾਊਸ ਆ, ਤੁਸੀਂ ਮੁੰਬਈ ਕੌਂਸੂਲੇਟ ਨੂੰ ਉਹ ਰਿਕੁਐਸਟ ਰੇਜ਼ ਕਰ ਸਕਦੇ ਹੋ। ਕੇਸ ਬਾਈ ਕੇਸ ਬੇਸਿਸ ਉਹ ਕੇਸ ਦੇ ਵੀਜ਼ਾ ਤੁਹਾਨੂੰ ਅਪਾਇੰਟਮੈਂਟ ਦੇ ਰਹੇ ਨੇ ਜੀ। ਤੇ ਜਗਵੀਰ ਜੀ, ਜਾਂਦੇ ਜਾਂਦੇ ਇੱਕ ਵਾਰੀ ਫੇਰ ਬਹੁਤ ਸਾਰੇ ਸਰੋਤਿਆਂ ਨੇ ਹੁਣ ਜਦੋਂ ਆਪਾਂ 2-3 ਵਾਰੀ ਉਹ ਗੱਲ ਕੀਤੀ ਆ ਵੀ ਜਿਹੜਾ EDD ਵਾਲਾ ਕਈਆਂ ਨੇ ਜਿਹੜਾ ਫਰਾਡ ਕਈਆਂ ਦੇ ਝਾਂਸੇ 'ਚ ਆ ਕੇ ਜਿਹੜਾ ਹੋ ਗਿਆ ਜਾਂ ਕਰਤਾ, ਉਹ ਕਹਿੰਦੇ ਆ ਵੀ ਜੇ ਅਸੀਂ ਹੁਣ ਪੈਸੇ ਨਾ ਵਰਤੀਏ ਤੇ ਸਾਡੇ ਇਮੀਗ੍ਰੇਸ਼ਨ ਦੇ ਉੱਤੇ ਕੋਈ ਅਸਰ ਉਸਦਾ ਪਊਗਾ ਨਹੀਂ ਪਊਗਾ, ਵਾਪਸ ਕਰ ਦਈਏ, ਕੀ ਕਰ ਦਈਏ। ਇਮੀਗ੍ਰੇਸ਼ਨ ਪੁਆਇੰਟ ਆਫ ਵਿਊ ਤੋਂ ਉਹਨਾਂ ਨੂੰ ਕੀ ਸਲਾਹ ਹੈਗੀ ਆ ਵੀ ਉਹ ਕੀ ਕਰਨ? ਜੀ ਦੇਖੋ, ਜਿਹੜੀ ਹੁਣ ਪਬਲਿਕ ਚਾਰਜ ਵਾਲੀ ਜਿਹੜੀ ਰੈਗੂਲੇਸ਼ਨ ਹੈ ਉਹ ਫਲਿਪ ਫਲੋਪ ਹੋ ਰਹੀ ਹੈ। ਮਤਲਬ ਉੱਥੇ ਆਏ ਦਿਨ ਹੀ ਕਦੀ ਇੰਜੰਕਸ਼ਨ, ਕਦੀ ਕੋਰਟ। ਇਹ ਜਿਹੜਾ ਪਬਲਿਕ ਚਾਰਜ ਵਾਲਾ ਐਕਚੁਅਲ ਇਸ਼ੂ ਹੈ ਚੱਲਦਾ ਰਹਿਣਾ ਅਗਲੇ ਸਾਲ ਤੱਕ। ਅਤੇ ਕਿਹੜੀ ਸਰਕਾਰ ਆਉਂਦੀ ਆ ਉਹ ਬੜਾ ਵੱਡਾ ਮੇਜਰ ਫੈਕਟਰ ਆਊਗਾ। ਪਰ ਆਪਾਂ ਜੇ ਮੰਨ ਕੇ ਚੱਲੀਏ ਕਿ ਇਹੀ ਸੇਮ ਸਰਕਾਰ ਆਊਗੀ ਅਤੇ ਪਬਲਿਕ ਚਾਰਜ ਵਾਲਾ ਰੂਲ ਉਹ ਲਾਗੂ ਰੱਖੂਗੀ, ਅਤੇ ਜੇ ਉਸ ਹਿਸਾਬ ਨਾਲ ਸੋਚੀਏ ਤਾਂ ਤੁਸੀਂ ਜਿਹੜੇ ਉਹਨਾਂ ਨੂੰ ਕਾਲ ਕਰੋ, ਤੁਸੀਂ ਉਹਨਾਂ ਨੂੰ ਜੇ ਪੈਸੇ ਰਿਵਰਸ ਕਰ ਸਕਦੇ ਹੋ ਤੁਸੀਂ ਪੈਸੇ ਰਿਵਰਸ ਕਰੋ। ਸਿਰਫ ਨਾ ਯੂਜ਼ ਕਰਨ ਦਾ ਕੋਈ ਉਹ ਨਹੀਂ ਹੈਗਾ, ਕਿਉਂਕਿ ਜੇ ਤੁਹਾਨੂੰ ਆਲਰੇਡੀ ਜੇ ਇੱਕ ਬੈਨੀਫਿਟ ਉਹਨਾਂ ਨੇ ਐਲੋਕੇਟ ਕਰਤਾ। ਕਿਉਂਕਿ ਜੇ ਤੁਸੀਂ ਫਾਰਮ ਦੇਖੋ, ਫਾਰਮ ਦੇ ਵਿੱਚ ਇਹ 2 ਕੁਐਸਚਨ ਹੁੰਦੇ ਨੇ। ਪਹਿਲਾ ਕੁਐਸਚਨ ਹੁੰਦਾ ਕਿ ਤੁਸੀਂ ਕਦੀ ਪਬਲਿਕ ਬੈਨੀਫਿਟ ਯੂਜ਼ ਕੀਤੇ, ਅਤੇ ਦੂਜਾ ਕੁਐਸਚਨ ਹੈਗਾ ਕਿ ਕਦੀ ਤੁਹਾਨੂੰ ਸਰਕਾਰ ਨੇ ਸਰਟੀਫਾਈ ਕੀਤਾ ਕਿ ਤੁਸੀਂ ਪਬਲਿਕ ਬੈਨੀਫਿਟ ਯੂਜ਼ ਕਰ ਸਕਦੇ ਹੋ ਆਉਣ ਵਾਲੇ ਟਾਈਮ 'ਚ, ਅਤੇ ਉਹ ਦੋਨਾਂ ਨੂੰ ਹੀ ਪਬਲਿਕ ਚਾਰਜ ਮੰਨਦੇ ਨੇ। ਅਤੇ ਇਹ ਜਿਹੜਾ ਹੁਣ ਹੈਗਾ ਹੈ ਕਿ ਜੇ ਤੁਹਾਨੂੰ ਉਹ ਬੈਨੀਫਿਟ ਮਿਲੇ ਨੇ, ਇਮੀਗ੍ਰੇਸ਼ਨ ਦੀ ਕੋਈ ਹੈਡੇਕ ਨਹੀਂ। ਇਮੀਗ੍ਰੇਸ਼ਨ ਨਹੀਂ ਡਿਸਾਈਡ ਕਰਦੀ ਕਿ ਕਿਹਨੂੰ ਜਾਇਜ਼ ਮਿਲੇ, ਕਿਹਨੂੰ ਨਜਾਇਜ਼ ਮਿਲੇ। ਉਹ ਮਹਿਕਮਾ ਦੂਜਾ ਹੈ। ਜੇ ਕੋਈ ਇੱਦਾਂ ਦੀ ਇਨਕੁਆਇਰੀ ਹੁੰਦੀ ਹੈ ਮਾਸ ਲੈਵਲ 'ਤੇ ਜਿਸ 'ਚ ਤੁਸੀਂ ਫੜੇ ਜਾਂਦੇ ਹੋ, ਅਤੇ ਉਹ ਕਹਿੰਦੇ ਨੇ ਕਿ ਇਹ ਬੰਦੇ ਨੇ ਫਰਾਡ ਕੀਤਾ ਸੀਗਾ, ਫਾਈਨੈਂਸ਼ੀਅਲ ਫਰਾਡ। ਜੇ ਉਹ ਫਰਾਡ $10,000 ਤੋਂ ਜ਼ਿਆਦਾ ਹੈਗਾ, ਫਿਰ ਉਹ ਐਗਰੀਵੇਟਡ ਫੈਲਨੀ ਹੈ, ਫਿਰ ਤੁਹਾਨੂੰ ਉਹ ਪ੍ਰੋਬਲਮ ਪਾਊਗੀ। ਮਤਲਬ ਕਿ ਇਹਦੇ ਵਿੱਚ ਕਨਵਿਕਸ਼ਨ ਜਿਹੜੀ ਹੈਗੀ ਉਹ ਮੈਟਰ ਕਰਦੀ ਹੈ, ਅਤੇ ਇਮੀਗ੍ਰੇਸ਼ਨ ਖੁਦ ਨਹੀਂ ਡਿਸਾਈਡ ਕਰਦੀ ਕਿ ਕਿੰਨੇ ਜਾਇਜ਼ ਬੈਨੀਫਿਟ ਲਿੱਤਾ, ਕਿੰਨੇ ਨਜਾਇਜ਼ ਲਿੱਤਾ। ਜੀ, ਪਰ ਓਵਰਆਲ ਆਪਾਂ ਜੇ ਦੱਸ ਜਾਈਏ, ਜਿਹੜੀ ਅਨਇੰਪਲੋਇਮੈਂਟ ਲੈਣਾ ਉਹ ਉਦਾਂ ਪਬਲਿਕ ਚਾਰਜ ਨਹੀਂ ਹੈਗਾ। ਪਰ ਇਹ ਆ ਵੀ ਜੇ ਤੁਸੀਂ ਗਲਤ ਬੋਲ ਕੇ, ਗਲਤ ਕਹਿ ਕੇ, ਫਰਾਡ ਕਰਕੇ ਲਿਆ ਵੀ ਮੈਂ ਕਦੀ, ਜਿਨ੍ਹਾਂ ਨੇ ਕੰਮ ਵੀ ਨਹੀਂ ਕੀਤਾ ਉਹਨਾਂ ਨੇ ਇਹ ਕਹਿਤਾ ਵੀ ਮੈਂ ਕੰਮ ਕੀਤਾ, ਤੇ ਹੁਣ ਜਿਹੜੀ ਅਨਇੰਪਲੋਇਮੈਂਟ ਆ ਉਹ ਤੁਸੀਂ ਲੈ ਲਈਏ, ਉਹ ਸਰਾਸਰ ਫਰਾਡ ਆ। ਤੇ ਉਸ ਦਾ ਜਿੱਦਾਂ ਹੁਣ ਇਹ ਜਗਵੀਰ ਜੀ ਨੇ ਦੱਸਿਆ ਵੀ 10,000 ਤੋਂ ਉੱਤੇ ਐਗਰੀਵੇਟਡ ਜਿਹੜੀ ਉਹ ਫੈਲਨੀ ਉਹ ਕਾਊਂਟ ਹੁੰਦੀ ਆ, ਤੇ ਉਹ ਫਿਰ ਤੁਹਾਡੇ ਲਈ ਇਮੀਗ੍ਰੇਸ਼ਨ ਦੇ ਲਈ ਤੇ ਤੁਹਾਡੇ ਉੱਦਾਂ ਵੀ ਜਿਹੜਾ ਭਵਿੱਖ ਦੇ ਲਈ ਇਹ ਖਤਰਾ ਆ। ਇਰਰਿਸਪੈਕਟਿਵ ਤੁਹਾਡਾ ਜਿਹੜਾ ਵੀ ਸਟੇਟਸ ਹੈਗਾ, ਇਹ ਨਹੀਂ ਆ ਵੀ ਸਿਟੀਜ਼ਨ ਵਾਲਿਆਂ ਨੂੰ ਖੋਲ੍ਹਦਾ ਤੇ ਉਹ ਫਰਾਡ ਕਰ ਲੈਣ। ਨਹੀਂ, ਫਰਾਡ ਕਿਸੇ ਨੇ ਵੀ ਨਹੀਂ ਕਰਨਾ। ਉਹ ਉਹਨਾਂ ਨੂੰ ਵੀ ਜੇਲ੍ਹ ਦੇ ਅੰਦਰ ਜਿਹੜਾ ਜਾਣਾ ਪੈ ਜਾਣਾ ਆ, ਤੇ ਫਿਰ ਬਾਅਦ ਦੇ ਵਿੱਚ ਬਾਹਰ ਵੀ ਜਦੋਂ ਕਿਤੇ ਆਉਂਦੇ ਆ ਤੇ ਫਿਰ ਜੌਬ ਮਿਲਣੀ ਬੜੀ ਔਖੀ ਹੁੰਦੀ ਆ। ਪੱਕਾ ਕਾਲਾ ਧੱਬਾ ਜਿਹੜਾ ਇੱਕ ਹਿਸਾਬ ਦੇ ਨਾਲ ਉਹ ਲੱਗ ਜਾਂਦਾ ਹੈ ਤੁਹਾਡੇ ਪਾਸ ਦੇ ਉੱਤੇ। ਕਿਉਂਕਿ ਹੁਣ ਤਾਂ ਪੈਸੇ ਵੰਡ ਰਹੇ ਨੇ, ਹੁਣ ਤਾਂ ਸਰਕਾਰ ਕੋਲ ਇਸ ਵੇਲੇ ਇਨਵੈਸਟੀਗੇਟ ਕਰਨ ਦਾ ਟਾਈਮ ਨਹੀਂ ਹੈਗਾ। ਇਸ ਵੇਲੇ ਤਾਂ ਉਹਨੂੰ ਪਤਾ ਕਾਫੀ ਲੋਕੀ ਨੀਡ 'ਚ, ਪਰ ਜਦੋਂ ਇਹ ਕ੍ਰਾਈਸਿਸ ਪੈਂਡੇਮਿਕ ਓਵਰ ਹੋਊਗਾ ਫਿਰ ਉਸ ਤੋਂ ਬਾਅਦ ਜ਼ਰੂਰ ਇਹ ਇਨਕੁਆਇਰੀਆਂ ਵੀ ਕਰਦੇ ਹੁੰਦੇ ਨੇ ਬਾਅਦ ਦੇ ਵਿੱਚ। ਆਪਾਂ ਦੇਖ ਹੀ ਰਹੇ ਹਾਂ ਕਿੰਨੇ ਜਾਣੇ ਫੜੇ ਗਏ ਆ। ਹੁਣੇ ਰੀਸੈਂਟਲੀ ਬੈਵਰਲੀ ਹਿਲਸ ਦੇ ਵਿੱਚ 44 ਜਾਣੇ ਗ੍ਰਿਫਤਾਰ ਕੀਤੇ। 2.7 ਮਿਲੀਅਨ ਦਾ ਜਿਹੜਾ ਉਹ ਨਕਲੀ EDD ਦੇ ਇਨਫੋਰਮੇਸ਼ਨ ਭਰ ਕੇ ਤੇ ਉਹਨਾਂ ਨੇ ਘਰੇ ਜਿਹੜੇ ਉਹ ਕਾਰਡ ਮੰਗਾਏ ਸੀਗੇ, ਸੋ ਉਹਨਾਂ ਨੇ ਫੜੇ ਆ। EDD ਦੇ EMPLOYEE ਕਈ ਜਿਹੜੇ ਫੜੇ ਗਏ ਆ। ਤੇ ਇਹ ਨਾ ਸੋਚੋ ਵੀ ਸਾਰਿਆਂ ਨੇ ਜਿਹੜਾ ਉਹ ਵੱਜ ਜਾਣਾ, ਰਗੜ ਹੋ ਜਾਣੇ ਆ। ਕਈਆਂ ਨੇ ਜਿਨ੍ਹਾਂ ਨੇ ਧੋਖਾਧੜੀ ਜਿਹੜੀ ਆ ਉਹ ਕੀਤੀ ਆ। ਸੋ ਆਪੋ ਆਪਣੇ ਦੋਸਤਾਂ, ਮਿੱਤਰਾਂ, ਰਿਸ਼ਤੇਦਾਰਾਂ ਨੂੰ ਕਹਿ ਦਿਓ ਵੀ ਭਾਈ ਇਹ ਲਾਲਚ ਦੇ ਵਿੱਚ ਨਾ ਆਓ ਵੀ $10-12,000 ਜਿਹੜੇ ਉਹ ਮਿਲ ਜਾਣੇ ਆ ਤੇ ਆਪਣੀ ਕਿਤੇ ਬੱਲੇ ਬੱਲੇ ਹੋ ਜਾਣੀ ਆ, ਤੇ ਉਹ ਬਹੁਤ ਮਹਿੰਗੇ ਪੈਣੇ ਨੇ ਬਾਅਦ ਦੇ ਵਿੱਚ ਤੁਹਾਨੂੰ। $10-12,000 ਜਿਹੜੇ ਆ ਉਹ ਐਕਸਟਰਾ ਲਏ ਹੋਏ। ਤੇ ਜੀ ਤੇ ਬਹੁਤ ਬਹੁਤ ਧੰਨਵਾਦ ਜਗਵੀਰ ਟੇਕੀਆਣਾ ਜੀ, ਬੜੀ ਮਿਹਰਬਾਨੀ। ਤੇ ਸੋਚੋ ਜੇ ਤੁਸੀਂ ਇਹਨਾਂ ਦੇ ਨਾਲ ਅਪੁਆਇੰਟਮੈਂਟ ਬਣਾਉਣਾ ਚਾਹੁੰਦੇ ਹੋ, ਇਹਨਾਂ ਨੂੰ ਤੁਸੀਂ ਇਹਨਾਂ ਦੇ ਆਫਿਸ ਦੇ ਵਿੱਚ ਕਾਲ ਕਰ ਸਕਦੇ ਹੋ। ਇਹਨਾਂ ਦਾ ਫੋਨ ਨੰਬਰ ਆ 4159090503 415-909-0503। ਤੇ ਬਹੁਤ ਬਹੁਤ ਧੰਨਵਾਦ, ਬੜੀ ਮਿਹਰਬਾਨੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਇਸ ਤੋਂ ਇੱਥੇ ਸਾਡਾ ਅੱਜ ਦਾ ਇਹ ਪ੍ਰੋਗਰਾਮ ਆਓ ਹੁਣ ਸਮਾਪਤ ਆ। ਮਿਲਦੇ ਹਾਂ ਅਗਲੀ ਵਾਰ ਤੱਕ ਲਈ। ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਕਰਨੀ ਕੀ ਜਿਹੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਹੱਸਦੇ ਖੇਡਦੇ ਰਹੋ।